ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜਨਗੇ ਮੈਂਟੂ ਗੁਰਸਰੀਆ ਜੀ, ਦੱਸਣਗੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰਦਾ ਆ। ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਆਪਾਂ ਇਹ ਤਾਜ਼ੀ ਘਟਨਾ ਵਾਪਰੀ ਹੈ ਲੰਡਨ ਦੇ ਵਿੱਚ, ਰੇਲ ਦੇ ਵਿੱਚ ਧਮਾਕਾ ਹੋਇਆ ਤੇ ਕਈ ਲੋਕ ਜ਼ਖਮੀ ਹੋ ਗਏ। ਕੱਲ ਹੀ ਉੱਥੋਂ ਖਬਰ ਆਉਣ ਡਈ ਸੀਗੀ ਕਿ ਦਾਊਦ ਇਬਰਾਹਿਮ ਦੀ ਕਾਫੀ ਵੱਡੀ ਸੰਪत्ति 4000 ਕਰੋੜ ਰੁਪਏ ਦੀ ਤਕਰੀਬਨ ਪ੍ਰਾਪਰਟੀ ਉਹਨਾਂ ਨੇ ਜ਼ਬਤ ਕੀਤੀ ਹੈ। ਜ਼ਬਤ ਕਰਕੇ ਕਹਿੰਦੇ ਸੀਗੇ ਕਿ ਅੱਤਵਾਦ ਤੇ ਸੱਟ ਮਾਰੀ ਆ। ਅਗਲੇ ਦਿਨ ਹੀ ਹੁਣ ਇਹ ਖਬਰ ਆ ਗਈ ਆ ਕਿ ਉੱਥੇ ਜਿਹੜਾ ਹਮਲਾ ਹੋਇਆ, ਮੀਡੀਆ ਵੀ ਇਹੋ ਗੱਲ ਉੱਥੋਂ ਦਾ ਕਹਿੰਦਾ, ਬ੍ਰਿਟਿਸ਼ ਮੀਡੀਆ ਵੀ ਕਹਿੰਦਾ, ਪੁਲਿਸ ਵੀ ਇਹੋ ਗੱਲ ਕਹਿੰਦੀ ਹੈ ਕਿ ਇਹਨੂੰ ਅੱਤਵਾਦੀ ਹਮਲਾ ਹੀ ਦੇਖਿਆ ਜਾ ਰਿਹਾ। ਸੋ ਇਹਦਾ ਮਤਲਬ ਆ ਕਿ ਚੂਹੇ ਬਿੱਲੀ ਦੀ ਖੇਡ ਜਾਰੀ ਹੈ। ਇੱਕ ਦਿਨ ਲੱਕ ਤੋੜਦੇ, ਦੂਸਰੇ ਦਿਨ ਆ ਕੇ ਉਹ ਲੱਤ ਤੋੜ ਦਿੰਦੇ ਆ। ਇਹ ਜੋ ਵਿਸਫੋਟ ਹੋਇਆ ਦਰਅਸਲ ਉਹ ਟਿਊਬ ਕਹਿੰਦੇ ਨੇ, ਆਪਾਂ ਜ਼ਮੀਨਦੋਜ਼ ਗੱਡੀ ਕਹਿ ਦਿੰਦੇ ਹਾਂ, ਰੇਲ ਕਹਿ ਦਿੰਦੇ ਹਾਂ। ਉਹ ਜ਼ਮੀਨਦੋਜ਼ ਰੇਲ ਗੱਡੀ ਦੇ ਵਿੱਚ ਇਹ ਹਾਦਸਾ ਵਾਪਰਿਆ। ਦੱਸਦੇ ਆ ਕਿ ਇੱਕ ਪਲਾਸਟਿਕ ਦੀ ਬਾਲਟੀ ਟਾਈਪ ਜਿਹੜੀ ਹੈ ਉਹਦੇ 'ਚ ਵਿਸਫੋਟਕ ਪਾ ਕੇ ਉਹ ਰੱਖੇ ਗਏ ਸਨ। ਉਹ ਫਟੇ, ਬਲਾਸਟ ਹੋਇਆ। ਕਾਫੀ ਬੰਦਿਆਂ ਦੇ, ਕਾਫੀ ਜਣਿਆਂ ਦੇ ਚਿਹਰੇ ਆ ਜਿਹੜੇ ਚੁੱਸ ਕੇ, ਇਸ 'ਚ 20 ਦੇ ਕਰੀਬ ਦੱਸੀ ਜਾਂਦੀ ਗਿਣਤੀ ਜਿਹੜੇ ਇਸ ਨਾਲ ਪ੍ਰਭਾਵਿਤ ਹੋਏ। ਉੱਦਾਂ ਸ਼ੁਰੂ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਨੇ ਉਹਦੇ 'ਚ ਇਹ ਕੋਈ ਵੀ ਜਾਨੀ ਨੁਕਸਾਨ ਦੀ ਕੋਈ ਕਿਸੇ ਕਿਸਮ ਦੀ ਖਬਰ ਨਹੀਂ ਹੈ। ਪਰ ਫਿਰ ਵੀ ਇੰਗਲੈਂਡ ਦੇ ਵਿੱਚ ਇਸ ਸਾਲ ਦਾ ਇਹ ਚੌਥਾ ਹਮਲਾ ਜਿਹੜਾ ਉਹ ਬਹੁਤ ਸਾਰੇ ਲੋਕਾਂ ਨੂੰ ਚਿੰਤਾ 'ਚ ਪਾ ਗਿਆ, ਫਿਕਰਾਂ 'ਚ ਪਾ ਗਿਆ ਜੀ। ਇੰਗਲੈਂਡ ਦੇ ਵਿੱਚ ਜਿਸ ਤਰੀਕੇ ਨਾਲ ਅਲਰਟ ਕੀਤੇ ਗਏ, ਜਿਸ ਤਰੀਕੇ ਨਾਲ ਉਹਨਾਂ ਨੇ ਅੱਤਵਾਦੀ ਹਮਲਿਆਂ ਤੋਂ ਬਚਣ ਲਈ ਹੱਥ ਪੈਰ ਮਾਰੇ ਆ, ਬਾਵਜੂਦ ਇਸ ਦੇ ਉੱਥੇ ਨਿਰੰਤਰ ਦੂਜੇ ਤੀਜੇ ਮਹੀਨੇ ਇਸ ਤਰ੍ਹਾਂ ਦਾ ਹਮਲਾ ਹੋ ਜਾਣਾ, ਉਹ ਵਾਕਿਆ ਹੀ ਫਿਕਰਮੰਦੀ ਵਾਲੀ ਗੱਲ ਆ ਕਿ ਜੇ ਬ੍ਰਿਟੇਨ, ਇੰਗਲੈਂਡ ਇਹਨਾਂ ਹਮਲਿਆਂ ਤੋਂ ਸੁਰੱਖਿਅਤ ਨਹੀਂ ਹੈ, ਉਹ ਆਪਣੇ ਆਪ ਨੂੰ ਮਹਿਫੂਜ਼ ਨਹੀਂ ਕਰ ਪਾ ਰਿਹਾ ਅੱਤਵਾਦ ਦੇ ਇਸ ਢੰਗ ਤੋਂ, ਤੇ ਫਿਰ ਇਸ ਸੰਸਾਰ ਦੇ ਵਿੱਚ ਮਹਿਫੂਜ਼ ਕੌਣ ਆ। ਸੋ ਲੋਕ ਚਿੰਤਤ ਨੇ, ਪਰ ਇਹ ਚਿੰਤਾ ਕੁਛ ਦਿਨ ਭੁੱਲਦੀ ਹੈ। ਜਦੋਂ ਨੂੰ ਲੋਕ ਥੋੜੀ ਜਿਹੀ ਚਿੰਤਾ ਤੋਂ ਮੁਕਤੀ ਪਾਉਂਦੇ ਆ, ਉਦੋਂ ਨੂੰ ਕਿਤੇ ਨਾ ਕਿਤੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ। ਕਦੇ ਜਰਮਨ, ਕਦੇ ਫਰਾਂਸ, ਕਦੇ ਇੰਗਲੈਂਡ। ਇਹ ਕਾਲ ਜਿਹੜਾ ਅੱਤਵਾਦ ਦਾ ਉਹ ਕੂਕਦਾ ਹੀ ਫਿਰਦਾ, ਕਦੀ ਕਿਸੇ ਬਨੇਰੇ 'ਚ, ਕਦੀ ਕਿਸੇ ਬਨੇਰੇ 'ਚ। ਸੋ ਇਸ ਹਮਲੇ 'ਚ ਜਾਨੀ ਨੁਕਸਾਨ ਬੇਸ਼ੱਕ ਨਹੀਂ ਹੋਇਆ, ਪਰ ਮਾਲੀ ਤੇ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਇਸ ਹਮਲੇ 'ਚ ਇੰਜਰਡ ਹੋਏ, ਜ਼ਖਮੀ ਹੋਇਆ, ਉਹਨਾਂ ਦਾ ਨੁਕਸਾਨ ਹੋ ਗਿਆ। ਸੋ ਸੁੱਖ ਸੁੱਖਦੇ ਆ ਕਿ ਅੱਗੇ ਤੋਂ ਉਹੋ ਜਿਹੇ ਐਸੇ ਨੁਕਸਾਨ ਦੀ ਜਿਹੜੀ ਦੁਬਾਰਾ ਉਹ ਵੰਨਗੀ ਸਾਨੂੰ ਵੇਖਣ ਨੂੰ ਨਾ ਮਿਲੇ। ਪਰ ਇਸ ਹਮਲੇ ਨੇ ਇੱਕ ਵਾਰ ਫਿਰ ਲੋਕਾਂ ਨੂੰ ਦਹਿਲਾ ਜ਼ਰੂਰ ਦਿੱਤਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਉੱਤਰੀ ਕੋਰੀਆ ਦੀ। ਦੇਖ ਲਓ, ਉੱਤਰੀ ਕੋਰੀਆ ਕਿਤੇ ਨਾ ਕਿਤੇ ਹੋਰ 15-20 ਦਿਨ ਕੁਛ ਨਾ ਕੁਛ ਕਰਦਾ ਰਹਿੰਦਾ ਹੈ। ਜਾਪਾਨ ਦੇ ਸਿਰ ਤੋਂ ਦੀ ਮਿਜ਼ਾਈਲ ਲੰਘਾ ਦਿੱਤੀ ਤੇ ਲੋਕ ਫਿਕਰ ਦੇ ਵਿੱਚ। ਲੋਕੀ ਸੋਚਣ ਡਏ ਕਿਤੇ ਕੱਲ ਵਾਲੀ ਜਿਹੜੀ ਬੁਲਟ ਟ੍ਰੇਨ ਦਾ ਨੀਂਹ ਪੱਥਰ ਰੱਖਿਆ ਉਹਦੇ ਤੋਂ ਕਿਤੇ ਗੁੱਸੇ ਤੇ ਨਹੀਂ ਹੋ ਗਿਆ ਜਿਹੜੀ ਜਾਪਾਨ ਦੇ ਉੱਤੋਂ ਦੀ ਕੱਢ ਦਿੱਤੀ ਹੈ ਮਿਜ਼ਾਈਲ। ਵੈਸੇ ਜਾਪਾਨੀਆਂ ਦੀ ਜਾਨ ਤੇ ਇਹਨੇ ਮੁੱਠੀ 'ਚ ਕਰ ਦਿੱਤੀ। ਹੋਇਆ ਇਹ ਆ ਕਿ ਇਸ ਬੰਦੇ ਦੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀ ਸੋਝੀ, ਅੱਜ ਜਿਸ ਤਰੀਕੇ ਦਾ ਇਹ ਲੋਕਾਂ ਨੂੰ ਚਾਂਗਰਾ ਮਾਰ ਕੇ ਲਲਕਾਰਦਾ ਪਿਆ, ਇਹਦੀ ਬੁੱਧੀ ਤੇ ਵੀ ਲੋਕਾਂ ਨੂੰ ਬਹੁਤ ਵੱਡਾ ਸੰਸ਼ਾ ਸ਼ੰਕਾ ਹੈ। ਪਰ ਜਿਸ ਤਰੀਕੇ ਨਾਲ ਇਹਨੇ ਕੱਲ ਫਿਰ ਮਿਜ਼ਾਈਲ ਉੱਤੋਂ ਦੀ ਕੱਢੀ ਹੈ ਜਾਪਾਨ ਦੇ ਉੱਤੋਂ, ਇਹ ਜਾਪਦਾ ਹੈ ਕਿ ਬੇਸ਼ੱਕ ਅਮਰੀਕਾ ਇਹਦੀ ਢਿਵਰੀ ਜਿੰਨੀ ਮਰਜ਼ੀ ਟਾਈਟ ਕਰੀ ਜਾਵੇ, ਪਰ ਇਹ ਬੰਦਾ ਕਿਮ ਜੋਂਗ ਉਨ ਇਹ ਉਹਨਾਂ ਬੰਦਿਆਂ 'ਚ ਨਹੀਂ ਜਿਹੜੇ ਬੰਦੇ ਅਕਲ ਕਰਨ ਵਾਲੇ ਹੋਣ, ਅਕਲ ਨਹੀਂ ਕਰਨੀ ਚਾਹੀਦੀ। ਸੋ ਇਹਨੇ ਜਿਹੜੀ ਮਿਜ਼ਾਈਲ ਕੱਢੀ ਆ ਜਾਪਾਨ ਦੇ ਉੱਤੋਂ, ਇਹਦੇ ਬਾਰੇ ਦੱਸਿਆ ਜਾਂਦਾ ਕਿ ਇਹ 770 ਕਿਲੋਮੀਟਰ ਉਚਾਈ ਹਾਸਲ ਕਰ ਸਕਦੀ। ਔਰ ਕਮਾਲ ਦੀ ਗੱਲ ਇਹ ਆ ਕਿ 3700 ਕਿਲੋਮੀਟਰ ਇਹਨੇ ਸਫ਼ਰ ਤੈਅ ਕੀਤਾ। 3700 ਕਿਲੋਮੀਟਰ ਸਫ਼ਰ ਬਹੁਤ ਆ। ਜਾਪਾਨੀ ਇਹ ਗੱਲ ਕਹਿੰਦੇ ਆ ਕਿ ਜਿਹੜਾ ਹੋੱਕਾਇਡੋ ਦੀਪ ਆ, ਉਸ ਦੀਪ ਤੋਂ ਅੱਗੇ ਜਾ ਕੇ ਪ੍ਰਸ਼ਾਂਤ ਮਹਾਸਾਗਰ 'ਚ ਡਿੱਗ ਪਈ ਆ। ਖੁਸ਼ਕਿਸਮਤੀ ਵਾਲੀ ਗੱਲ ਇਹ ਆ ਕਿ ਇਹਦੇ 'ਚ ਕੋਈ ਮਲਬਾ ਨਹੀਂ ਡਿੱਗਿਆ, ਇਹਦੇ 'ਚ ਕੋਈ ਹੋਰ ਸਮਾਨ ਨਹੀਂ ਡਿੱਗਿਆ, ਨਾ ਹੀ ਕਿਸੇ ਜਹਾਜ਼ ਨਾਲ ਟਕਰਾਈ ਆ, ਨਾ ਹੀ ਜਿਹੜਾ ਸਮੁੰਦਰੀ ਕੋਈ ਜਹਾਜ਼ ਇਹਦੀ ਚਪੇਟ 'ਚ ਆਇਆ। ਉਹਦਾ ਲੋਕ ਸਹਿਮੇ ਜਾਪਾਨੀ ਵੀ ਆ, ਤੇ ਸਹਿਮੇ ਇਹਦੇ ਨਾਲ ਜਿਹੜੇ ਸਾਊਥ ਕੋਰੀਆ ਵਾਲੇ ਉਹ ਵੀ ਬਹੁਤ ਪਏ ਆ। ਉਹਨਾਂ ਨੇ ਵੀ ਫੌਰੀ ਤੌਰ ਤੇ ਕੱਲ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਬੁਲਾਈ ਆ। ਉਸ ਮੀਟਿੰਗ ਦੇ ਵਿੱਚ ਉਹਨਾਂ ਚਰਚਾ ਕੀਤਾ ਕਿ ਜਿਹੜਾ 3500 ਕਿਲੋਮੀਟਰ ਤੱਕ ਮਾਰ ਕਰਨ ਡਿਆ, ਤੇ ਇਹ ਤੇ ਬਾਰਡਰ ਤੋਂ ਸਿਓਲ ਹੈ ਜਿਹੜੀ ਰਾਜਧਾਨੀ ਹੈ ਦੱਖਣੀ ਕੋਰੀਆ ਦੀ, ਉਹ ਤੇ ਇਹਦੇ ਬਿਲਕੁਲ ਲਾਗੇ ਆ। ਇਹ ਕਿਸੇ ਸਮੇਂ ਵੀ ਪਾਗਲਪੰਤੀ ਕਰ ਸਕਦਾ, ਸਿਰਫ ਕਿਵੇਂ ਟਾਲਿਆ ਜਾ ਸਕਦਾ। ਵਿਚਾਰਾਂ ਹੋ ਰਹੀਆਂ, ਇਹਨਾਂ ਨੇ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਦੇ ਤੇ ਆਰਥਿਕ ਪਾਬੰਦੀਆਂ ਇੰਨੀਆਂ ਕੁ ਲਾ ਦਿਓ ਕਿ ਇਹਨੂੰ ਅਕਲ ਆ ਜਾਵੇ, ਪਰ ਉਹਨੇ ਆਰਥਿਕ ਪਾਬੰਦੀਆਂ ਦੀ ਪਰਵਾਹ ਕਰਨ ਦੀ ਥਾਂ ਤੇ ਇਹ ਕਹਿਤਾ
ਕਿ ਮੈਂ ਤੇ ਡੁੱਬੂਗਾ ਕਈਆਂ ਨੂੰ ਲੈ ਡੁੱਬੂਗਾ, ਜਿਵੇਂ ਹਿੰਦੀ ਦਾ ਸ਼ੇਅਰ ਆ ਕਿ ਹਮ ਤੋਂ ਡੂਬेंगे ਸਨਮ ਆਪਕੋ ਵੀ ਲੈ ਡੁੱਬेंगे। ਸੋ ਉਹਦਾ ਤੇ ਸਿੱਧਾ ਸਾਦਾ ਫਾਰਮੂਲਾ, ਪੰਜਾਬੀ ਦਾ ਇੱਕ ਮੁਹਾਵਰਾ ਕਿ ਨਾਗਾ ਮਾਰੇ ਚਾਂਗਾ ਬੇੜੀ ਡੁੱਬਣ ਨੂੰ, ਉਹ ਤਾਂ ਬੇੜੀ ਡੁੱਬਣ ਨੂੰ ਤਿਆਰ ਆ। ਹੁਣ ਪਤਾ ਨਹੀਂ ਉਹਨੂੰ ਇਹ ਪਤਾ ਲੱਗ ਗਿਆ ਕਿ ਅਮਰੀਕਾ ਕਿਤੇ ਨਾ ਕਿਤੇ ਇਸ ਮਾਮਲੇ 'ਚ ਥੋੜਾ ਜਿਹਾ ਸੰਜੀਦਾ, ਥੋੜਾ ਜਿਹਾ ਸੋਚ ਕੇ ਚੱਲਦਾ, ਕਿਉਂਕਿ ਇੱਕ ਤੇ ਇਹਨਾਂ ਦੀ ਆਪੋ ਵਿੱਚ ਟ੍ਰੀਟੀ ਹੈ ਚਾਈਨਾ ਦੀ ਤੇ ਨਾਰਥ ਕੋਰੀਆ ਦੀ, ਦੂਸਰਾ ਇਹ ਆ ਕਿ ਵਿਚਾਲੇ ਫਸਿਆ ਪਿਆ। ਜੇ ਕੋਈ ਐਸੀ ਵੈਸੀ ਗੱਲ ਹੁੰਦੀ ਆ, ਲੜਾਈ ਮਾਰੂ ਹਥਿਆਰਾਂ ਤੱਕ ਜਾਂਦੀ ਹੈ, ਤੇ ਫਿਰ ਲੜਾਈ ਜਿਹੜੀ ਉੱਥੋਂ ਤੱਕ ਸਿਮਟ ਕੇ ਨਹੀਂ ਰਹਿਣੀ, ਉਹ ਚਾਈਨਾ ਤੱਕ ਵੀ ਚਲੇ ਜਾਣੀ ਹੈ, ਉਹ ਜਾਪਾਨ ਤੱਕ ਵੀ ਚਲੇ ਜਾਣੀ, ਕਿਉਂਕਿ ਬਿਲਕੁਲ ਨਾਲ ਨੇ, ਇਹ ਵਿਚਾਲੇ ਆ। ਸੋ ਇਹਨੂੰ ਪਤਾ ਹੈ ਜਾਂ ਤਾਂ ਕਿ ਹਮਲਾ ਛੇਤੀ ਹੋ ਨਹੀਂ ਸਕਦਾ ਮੇਰੇ ਤੇ, ਮੈਂ ਬੈਠਾ ਉਹੋ ਜਿਹੀ ਜਗ੍ਹਾ ਤੇ ਆ, ਤੇ ਜਾਂ ਫਿਰ ਇਹਨੇ ਜਾਨ ਤਲੀ ਤੇ ਧਰੀ ਆ ਕਿ ਮੈਂ ਮਰਨਾ, ਪਰ ਵੱਧ ਤੋਂ ਵੱਧ ਲੋਕਾਂ ਨੂੰ ਮੈਂ ਦੁਖੀ ਕਰਕੇ ਮਰਨਾ। ਸੋ ਇਹਦਾ ਕੋਈ ਪਤਾ ਨਹੀਂ ਲੱਗਦਾ ਪਿਆ। ਹੁਣ ਅੱਗੋਂ ਦੂਸਰੇ ਜਿਹੜੇ ਨੰਬਰਦਾਰ ਆ ਉਹ ਇਹਦਾ ਕੀ ਜਵਾਬ ਦਿੰਦੇ ਆ, ਉਹ ਤੇ ਸਵੇਰੇ ਪਤਾ ਲੱਗੂ। ਪਰ ਸਾਰੇ ਸੰਸਾਰ ਦੇ ਮੱਥੇ ਤੇ ਇਹਨੇ ਇੱਕ ਵਾਰ ਫਿਰ ਮੁੜਕਾ ਲਿਆ ਦਿੱਤਾ। ਇਹ ਇਕੱਲਾ ਬੰਦਾ ਸਾਰੇ ਜਹਾਨ ਨੂੰ ਫਿਕਰਾਂ 'ਚ ਪਾਈ ਬੈਠਾ, ਪਤਾ ਨਹੀਂ ਇਹਨੇ ਜਾ ਕੇ ਕਿੱਥੇ ਖੜਨਾ। ਬਿਲਕੁਲ ਜੀ, ਇਹ ਤਾਂ ਇਸ ਤਰ੍ਹਾਂ ਕਰ ਰਿਹਾ ਜਿਸ ਤਰ੍ਹਾਂ ਬਾਂਦਰ ਦੇ ਹੱਥ ਤੀਲੀ ਆਈ ਆ, ਸਾਰੇ ਤਰ੍ਹਾਂ ਕਰ ਰਹੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਇਹਦਾ ਦਿਮਾਗ ਖਰਾਬ ਹੋ ਜਾਊਗਾ। ਅੱਗੇ ਆਪਾਂ ਉੱਤਰਾਖੰਡ ਦੀ ਗੱਲ ਕਰੀਏ, ਵੈਸੇ ਤਾਂ ਕਿਸੇ ਵੀ ਸਟੇਟ ਦੀ ਗੱਲ ਕਰੀਏ ਤਾਂ ਘੁਟਾਲੇ ਹੀ ਘੁਟਾਲੇ ਸਾਹਮਣੇ ਆਉਂਦੇ ਆ, ਪਰ ਉੱਤਰਾਖੰਡ ਦੇ ਵਿੱਚ 2500 ਕਰੋੜ ਦਾ ਚਿੱਟ ਫੰਡ ਘੁਟਾਲਾ ਇਹ ਝਾਰਖੰਡ ਦੇ ਵਿੱਚ ਵਾਪਰਿਆ ਘੁਟਾਲਾ। ਇਹ ਝਾਰਖੰਡ ਦੇ ਵਿੱਚ ਜਿਹੜਾ ਇਹ ਘੁਟਾਲਾ ਸਾਹਮਣੇ ਆਇਆ ਉਹ ਚਿੱਟ ਫੰਡ ਘੁਟਾਲਾ, ਜਿੰਨਾ ਵੀ ਸਾਡੇ ਮੇਰੇ ਖਿਆਲ ਦੇ ਨਾਲ ਇੱਥੇ ਭਾਰਤ 'ਚ ਜਿੰਨਾ ਵੀ ਅੱਜ ਤੱਕ ਚਿੱਟ ਫੰਡ ਘੁਟਾਲਾ ਅੱਜ ਤੱਕ ਵਰਤ ਕੇ ਗਿਆ, ਉਹਨਾਂ ਸਾਰਿਆਂ ਘੁਟਾਲਿਆਂ ਦਾ ਇੱਕ ਬਾਪ ਹੋ ਸਕਦਾ। ਇਹਦੇ 'ਚ 25,000 ਕਰੋੜ ਦਾ ਸਿੱਧੇ ਤੌਰ ਤੇ ਘੁਟਾਲਾ ਸਾਹਮਣੇ ਆ ਗਿਆ। ਵੈਸੇ ਹਾਲੇ ਤੱਕ 20 ਨਵੀਆਂ FIRs ਦਰਜ ਕੀਤੀਆਂ। ਆ ਕੁਛ ਦਿਨ ਪਹਿਲਾਂ ਹੀ ਇੱਥੋਂ ਦਾ ਜਿਹੜਾ ਮੁੱਖ ਮੰਤਰੀ ਆ, ਉਹਦਾ ਨਾਮ ਸ਼ਾਇਦ ਰਘੁਵਰ ਦਾਸ ਆ, ਉਹ ਕਹਿਣ ਡਿਆ ਸੀਗਾ ਕਿ ਸਾਡੀ ਸਰਕਾਰ ਦਾ 1000 ਦਿਨ ਪੂਰਾ ਹੋ ਗਿਆ ਤੇ ਹਾਲੇ ਤੱਕ ਸਾਡੇ ਤੇ ਕੋਈ ਦਾਗ ਨਹੀਂ ਲੱਗਾ। ਉਹ ਕਹਿ ਕੇ ਹਟਿਆ, 11 ਸਤੰਬਰ ਦੀ ਸ਼ਾਇਦ ਗੱਲ ਹੈ, ਉਹਨੇ ਆਹ ਗੱਲ ਕਹੀ ਸੀ। ਜਾਂ 3-4 ਦਿਨ ਹੀ ਪਏ ਆ ਤੇ ਇਹ ਘੁਟਾਲਾ ਨਿਕਲ ਕੇ ਸਾਹਮਣੇ ਆ ਗਿਆ। ਹਾਲਾਂਕਿ ਸਰਕਾਰ ਦਾ ਇਹਦੇ ਨਾਲ ਸਿੱਧੇ ਤੌਰ ਤੇ ਕੋਈ ਸਰੋਕਾਰ ਨਹੀਂ ਨਿਕਲਦਾ ਪਿਆ, ਪਰ ਰੌਲਾ ਤੇ ਇਹ ਆ ਜੇ ਸਰਕਾਰ ਦਾ ਕੋਈ ਮੰਤਰੀ ਸੰਤਰੀ ਘੁਟਾਲਾ ਕਰੇ ਜਾਂ ਇਹੋ ਜਿਹੀਆਂ ਚਿੱਟ ਫੰਡ ਕੰਪਨੀਆਂ ਘੁਟਾਲਾ ਕਰਨ, ਲੁੱਟਿਆ ਤੇ ਆਮ ਬੰਦਾ ਹੀ ਜਾਂਦਾ ਹੈ ਨਾ। ਜੇ ਮੰਤਰੀ ਲੁੱਟ ਲੈ ਤਾਂ ਵੀ ਉਹ ਆਮ ਬੰਦੇ ਦੀ ਲੁੱਟਿਆ, ਜੇ ਸੰਤਰੀ ਲੁੱਟ ਲੈ ਤਾਂ ਵੀ ਆਮ ਬੰਦੇ ਦੀ ਲੁੱਟਿਆ, ਜੇ ਇਹੋ ਜਿਹੀਆਂ ਚਿੱਟ ਫੰਡ ਕੰਪਨੀਆਂ ਵਲੇਟਾ ਮਾਰ ਕੇ ਲੈ ਜਾਣ ਉਹ ਵੀ ਬੰਦਾ ਹੁੰਜਿਆ ਜਾਂਦਾ ਆਮ। ਹੁਣ ਇਹ ਜਿਹੜਾ ਘੁਟਾਲਾ ਹੋਇਆ ਇਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਹੈ ਕਿ ਚਿੱਟ ਫੰਡ ਕੀ। ਬਹੁਤੇ ਲੋਕ ਸ਼ਾਇਦ ਇਸ ਗੱਲ ਤੋਂ ਭੰਬਲ ਭੂਸੇ 'ਚ ਪੈ ਜਾਂਦੇ ਕਿ ਇਹ ਚਿੱਟ ਫੰਡ ਕੀ ਆ। ਸਾਡੇ ਵੀ ਪਿੰਡਾਂ 'ਚ ਹੁਣ ਇਹੋ ਕੁਛ ਚੱਲਦਾ ਪਿਆ। ਕਈ ਦਫਾ ਪੰਜਾਬ ਦੇ ਵਿੱਚੋਂ ਇਹੋ ਜਿਹੀਆਂ ਕੰਪਨੀਆਂ ਆਉਂਦੀਆਂ, ਉਹ ਕੀ ਕਰਦੀਆਂ ਜੀ, ਜਿੱਦਾਂ ਕਮੇਟੀ ਵਾਲਾ ਆਪਾਂ ਕਹਿ ਦਿੰਦੇ ਸਧਾਰਨ ਭਾਸ਼ਾ 'ਚ ਕਿ ਕਮੇਟੀ ਵਾਲਾ ਸਿਸਟਮ ਚਲਾ ਦਿੰਦੇ ਆ। ਪੈਸੇ ਪਾਉਂਦੇ ਮੈਂਬਰ ਬਣ ਕੇ, ਮੁੜ ਕੇ ਇੱਕ ਬੋਲੀ ਤੇ ਚੁੱਕ ਲੈਂਦਾ, ਫਿਰ ਉਹ ਜਿਹੜਾ ਮੁਨਾਫਾ ਹੁੰਦਾ ਉਹ ਸਾਰੇ ਮੈਂਬਰਾਂ 'ਚ ਵੰਡਿਆ ਜਾਂਦਾ। ਪਰ ਅੱਗੇ ਚੱਲ ਕੇ ਇਹ ਕੰਪਨੀਆਂ ਜਿਹੜੀਆਂ ਉਹ ਇਹਨਾਂ ਚੀਜ਼ਾਂ ਨੂੰ ਵਿਸਥਾਰ ਦੇ ਜਾਂ ਕਹਿ ਸਕਦੇ ਆ ਕਿ ਉਹ ਫਿਰ ਮਲਟੀ ਲੈਵਲ ਮਾਰਕੀਟਿੰਗ ਕਰਨ ਲੱਗ ਪੈਂਦੀ ਹੈ, ਚੇਨ ਬਣਾ ਕੇ ਕਿ ਤੁਸੀਂ ਇਨਵੈਸਟ ਕਰੋ, ਫਿਰ ਨਾਲ ਲਾਲਚ ਦਿੰਦੀ ਹੈ ਕਿ ਤੁਸੀਂ ਮੈਂਬਰ ਬਣਾਓ, ਤੁਹਾਡਾ ਮੁਨਾਫਾ ਵੱਧ ਜਾਏਗਾ। ਉਹ ਬੰਦਾ ਆਪ ਤੇ ਕੜਿੱਕੀ 'ਚ ਫਸਦਾ ਹੀ ਫਸਦਾ, ਨਾਲ ਰਿਸ਼ਤੇਦਾਰਾਂ ਨੂੰ ਵੀ ਲੈ ਡੁੱਬਦਾ। ਸੋ ਇਹ ਕੰਪਨੀਆਂ ਕੁਛ ਇਸ ਤਰ੍ਹਾਂ ਦੀਆਂ, ਜਿਵੇਂ ਪੱਛਮੀ ਬੰਗਾਲ 'ਚੋਂ ਇੱਕ ਸਾਹਮਣੇ ਆਇਆ ਸੀ ਘੁਟਾਲਾ, ਉਹ ਵੀ ਬੜਾ ਜ਼ਬਰਦਸਤ ਘੁਟਾਲਾ ਸੀ, ਸ਼ਾਰਦਾ ਚਿੱਟ ਫੰਡ ਘੁਟਾਲਾ। ਬਿਲਕੁਲ ਉਸੇ ਤਰਜ਼ੇ ਅਮਲ ਤੇ ਇਹ ਵੀ ਅੰਜਾਮ ਦਿੱਤਾ ਗਿਆ। 25,000 ਕਰੋੜ ਰੁਪਈਆ ਮੁੱਢਲੇ ਤੌਰ ਤੇ ਇਹਦੇ 'ਚੋਂ ਸਾਹਮਣੇ ਆਉਂਦਾ ਕਿ ਲੋਕਾਂ ਦਾ ਲੁੱਟਿਆ ਪੁੱਟਿਆ ਗਿਆ। ਹੁਣ ਝਾਰਖੰਡ ਸਰਕਾਰ ਇਹਦੇ 'ਚ ਕੀ ਕਰਦੀ ਹੈ ਪਤਾ ਨਹੀਂ, ਪਰ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਵਿੱਚ ਜਦੋਂ ਇਨਕੁਆਇਰੀ ਹੋਈ ਸੀ, ਹਾਲੇ ਵੀ ਇਨਕੁਆਇਰੀ ਵੈਸੇ ਚੱਲੀ ਜਾਂਦੀ ਹੈ, ਉਹਦੇ 'ਚ ਵੀ ਸਿਆਸੀ ਬੰਦਿਆਂ ਦੇ ਹੱਥ ਜਿਹੜੇ ਸੀਗੇ ਉਹ ਨਿਕਲ ਆਏ ਸੀ ਕਿ ਇਹ ਵੀ ਬੰਦੇ ਇਸ ਕੰਪਨੀ ਨਾਲ ਰਲੇ ਹੋਏ। ਹੁਣ ਇਸ ਘੁਟਾਲੇ ਦੇ ਵਿੱਚ ਕਿਉਂਕਿ ਮਾਮਲਾ CBI ਨੂੰ ਸੌਂਪ ਦਿੱਤਾ ਗਿਆ, ਇਸ ਘੁਟਾਲੇ ਦੇ ਵਿੱਚ ਵੀ ਕੋਈ ਸਿਆਸੀ ਐਂਗਲ ਨਿਕਲਦਾ ਜਾਂ ਨਹੀਂ ਨਿਕਲਦਾ ਦੇਖਣਾ ਪਵੇਗਾ। ਪਰ ਜਿਹੜੇ ਉੱਥੋਂ ਦੇ ਲੋਕ ਲੁੱਟੇ ਗਏ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਝਾਰਖੰਡ ਹੋਇਆ ਜਾਂ ਪੱਛਮੀ ਬੰਗਾਲ ਹੋਇਆ, ਉੜੀਸਾ ਹੋਇਆ, ਇਹਨਾਂ ਰਾਜਾਂ ਦੇ ਵਿੱਚ ਉੱਥੋਂ ਦੇ ਲੋਕਾਂ ਦੀ ਹਾਲਤ ਕਿਹੋ ਜਿਹੀ। ਲੋਕ ਮਸੀਂ ਆਪਣੇ ਹੱਡ ਰਗੜ ਕੇ ਥੋੜੀ ਜਿਹੀ ਛਲੀ ਪੂੰਜੀ ਜਿਹੜੀ ਆਪਣੀ ਜਮ੍ਹਾਂ ਕਰਦੇ ਆ, ਤੇ ਉਹ ਜਿਹੜੀ ਛਲੀ ਪੂੰਜੀ ਜਮ੍ਹਾਂ ਕਰਦੇ ਆ ਉਹ ਇਹੋ ਜਿਹੇ ਲਾਲਚਾਂ ਦੇ ਵਿੱਚ ਫਸ ਕੇ ਲੁਟਾ ਪੈਂਦੇ ਆ, ਕਿਉਂਕਿ ਉੱਥੇ ਅਨਪੜ੍ਹਤਾ ਥੋੜੀ ਜਿਹੀ ਜ਼ਿਆਦਾ ਹੈ। ਸੋ ਜਿਹੜਾ ਲੋਕਾਂ ਦੇ ਆਮ ਲੋਕਾਂ ਦਾ ਪੈਸਾ ਉੱਥੋਂ ਲੁੱਟਿਆ ਗਿਆ, ਹੁੰਜਿਆ ਗਿਆ, ਕਿ ਉਹ ਪੈਸਾ ਵਾਪਸ ਹੋਏਗਾ ਜਾਂ ਇਹਦਾ ਕੋਈ ਹੱਲ ਨਿਕਲੇਗਾ ਵੇਖਣਾ ਪਵੇਗਾ। ਪਰ ਜਿਹੜੀ ਇਹ ਗੱਲ ਕਹਿੰਦੇ ਸਨ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਘੁਟਾਲਾ ਨਹੀਂ ਹੋਇਆ, ਕੋਈ ਘਪਲਾ ਨਹੀਂ ਹੋਇਆ, ਬੇਸ਼ੱਕ ਸਰਕਾਰ ਦੇ ਵਿੱਚੋਂ ਘੁਟਾਲਾ ਨਹੀਂ ਹੋਇਆ, ਪਰ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇੱਕ ਘੁਟਾਲਾ ਸਾਹਮਣੇ ਆ ਗਿਆ। ਵੈਸੇ ਭਾਰਤੀ ਜਨਤਾ ਪਾਰਟੀ ਦੀਆਂ ਬਹੁਤ ਸਾਰੀਆਂ ਸਰਕਾਰਾਂ
ਜਿਹੜੀਆਂ ਇਸ ਸਮੇਂ ਘੁਟਾਲਿਆਂ 'ਚ ਘਿਰੀਆਂ ਵੀ ਆ। ਇੱਕ ਮਹਾਰਾਸ਼ਟਰ ਦੀ ਆ, ਮੱਧ ਪ੍ਰਦੇਸ਼ ਦੀ ਆ, ਰਾਜਸਥਾਨ ਦੀ ਸਰਕਾਰ ਆ, ਹੁਣ ਝਾਰਖੰਡ ਦਾ ਵੀ ਨਾਂ ਲੈ ਸਕਦੇ ਹਾਂ। ਪਰ ਫਿਰ ਵੀ ਸਾਹਿਬ ਜਿਹੜੇ ਆ ਵੱਡੇ, ਉਹ ਕਹਿ ਦਿੰਦੇ ਆ ਨਾ ਖਾਊਂਗਾ ਨਾ ਖਾਣੇ ਦੂੰਗਾ। ਸ਼ਾਇਦ ਉਹ ਪਰਿਭਾਸ਼ਾ ਹੋਰ ਵੱਖਰੀ ਰੱਖੀ ਬੈਠੇ ਆ। ਇਹੋ ਜਿਹੇ ਘੁਟਾਲੇ ਜਿਹੜੇ ਉਹ ਇਨਵੈਸਟੀਗੇਟ ਕਰਨ ਦੀ ਥਾਂ ਤੇ ਮੁੜ ਕੇ ਢੱਕ ਦਿੰਦੇ ਆ। ਸੋ ਇਹ ਢੱਕਣਾ ਨਹੀਂ ਚਾਹੀਦਾ, ਕਿਉਂਕਿ ਆਮ ਬੰਦੇ ਦੀ ਲੁੱਟ ਪਈ ਆ। ਆਮ ਬੰਦਾ ਆਪਣਾ ਸਭ ਕੁਛ ਲੁਟਾ ਕੇ ਬੈਠਾ। CBI ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਚਾਹੀਦਾ, ਔਰ ਖਾਸ ਤੌਰ ਤੇ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਕਿ ਜਾਂ ਤੇ ਆ ਜਿਹੜਾ ਚਿੱਟ ਫੰਡ ਵਾਲਾ ਕੰਮ ਹੈ ਪੁੱਕਾ ਬੰਦ ਕਰ ਦਿੱਤਾ ਜਾਵੇ, ਜਾਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੋਵੇ ਕਿ ਇਹੋ ਜਿਹੇ ਲੋਟੂ ਟੋਲੇ ਆ ਜਿਹੜੇ ਉਹ ਚਿੱਟ ਫੰਡ ਦੀ ਆੜ ਦੇ ਵਿੱਚ ਇਹੋ ਜਿਹੀ ਲੁੱਟ ਨਾ ਕਰ। ਬਿਲਕੁਲ ਜੀ, ਪਰ ਲੋਕਾਂ ਨੂੰ ਲੁੱਟਣ ਦਾ ਇਹਨਾਂ ਨੂੰ ਬਲ ਆ ਗਿਆ ਆ। ਲੋਕਾਂ ਨੂੰ ਤਾਂ ਇਹਨਾਂ ਨੇ ਲੁੱਟੀ ਜਾਣਾ ਆ ਤੇ ਲੋਕਾਂ ਨੇ ਲੁੱਟ ਹੋਈ ਜਾਣਾ ਆ। ਤੇ ਅੱਗੇਲੀ ਖਬਰ ਆਪਾਂ ਕਰਦੇ ਹਾਂ ਜੀ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ। ਜਦ ਅਸੀਂ ਉੱਥੇ ਹੁੰਦੇ ਸੀਗੇ ਜਾਂ ਕੁਛ ਸਾਲ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਘੱਟ ਹੁੰਦੀਆਂ ਸੀਗੀਆਂ, ਬੜੀਆਂ ਦਰਿੰਦਗੀਆਂ ਹੋ ਰਹੀਆਂ। ਤੇ ਹੁਣ ਸਕੂਲ ਦੇ ਵਿੱਚ ਬਲਾਤਕਾਰ ਦਾ ਮਾਮਲਾ ਇੱਕ ਹੋਰ ਸਾਹਮਣੇ ਆਇਆ। ਤੁਹਾਡੀ ਗੱਲ ਸਹੀ ਆ। ਅਸੀਂ ਵੀ ਜਦੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਸਾਂ ਤੇ ਕਦੇ ਏਦਾਂ ਦੀ ਕੋਈ ਖਬਰ ਨਹੀਂ ਸੀ, ਕਦੇ ਵੀ ਨਾ ਹੀ ਕਦੇ ਕੋਈ ਜਵਾਕ ਕਤਲ ਹੋਇਆ ਸੀ, ਨਾ ਕੋਈ ਜਵਾਕ ਛੇਤੀ ਮਰਿਆ ਸੀ, ਨਾ ਹੀ ਕਦੇ ਐਕਸੀਡੈਂਟ ਸੁਣੇ ਸੀਗੇ ਕਿ ਬੱਚਿਆਂ ਦੀ ਗੱਡੀ ਸਕੂਲ ਨੂੰ ਜਾਂਦੀ ਐਕਸੀਡੈਂਟ ਦਾ ਸ਼ਿਕਾਰ ਹੋ ਗਈ। ਇਹਦੀ ਕਦੇ ਖਬਰਾਂ ਨਹੀਂ ਸੀ ਆਈਆਂ, ਪਰ ਹੁਣ ਤੇ ਹਰੇਕ ਪ੍ਰਕਾਰ ਦੀ ਖਬਰ ਆਈ ਜਾਂਦੀ ਹੈ। ਆ ਮੁੰਡਾ ਮਰਿਆ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿੱਚ, ਉਹਦਾ ਮਾਮਲਾ ਬਹੁਤ ਪੱਕਿਆ ਹੋਇਆ ਭਾਰਤ ਦੇ ਵਿੱਚ। ਉਸ ਕਤਲ ਤੋਂ ਕੁਝ ਘੰਟਿਆਂ ਬਾਅਦ ਦਿੱਲੀ ਦੇ ਵਿੱਚ ਸਕੂਲ ਦੇ ਅੰਦਰ ਦੂਜੀ ਕਲਾਸ ਪੜ੍ਹਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ। ਇਹ ਤੋਂ ਪਹਿਲਾਂ 3-4 ਘਟਨਾਵਾਂ ਜਿਹੜੀਆਂ 2-3 ਹਫ਼ਤਿਆਂ ਦੇ ਦੌਰਾਨ ਵਾਪਰੀਆਂ ਪੂਰੇ ਭਾਰਤ 'ਚ, ਜਿਹੜੀਆਂ ਸਕੂਲ ਦੇ ਅੰਦਰ ਹੀ ਦਰਿੰਦਗੀਆਂ ਹੋ। ਇਹ ਸਾਰਾ ਕੁਛ ਚੱਲਦਾ ਪਿਆ। ਅੱਜ ਕਟਰ ਸਰਕਾਰ ਨੇ ਰਿਆਨ ਇੰਟਰਨੈਸ਼ਨਲ ਕਤਲ ਮਾਮਲੇ 'ਚ CBI ਨੂੰ ਜਾਂਚ ਦੇ ਇਹਨਾਂ ਨੇ ਐਲਾਨ ਕਰ ਦਿੱਤਾ। ਪਰ ਦੂਜੇ ਪਾਸੇ ਇਹੋ ਜਿਹੀਆਂ ਘਟਨਾਵਾਂ ਰੁਕਦੀਆਂ ਨਹੀਂ ਪਈਆਂ। ਅੱਜ ਫਿਰ ਖਬਰ ਆ ਗਈ ਰਾਜਸਥਾਨ ਦੇ ਬਾੜਮੇਰ ਦੇ ਜਲੀਪਾ, ਉੱਥੋਂ ਦੇ ਸੈਂਟਰਲ ਵਿਦਿਆਲੇ ਦੇ ਵਿੱਚੋਂ ਇਹ ਖਬਰ ਆਈ ਹੈ ਕਿ ਉੱਥੇ ਇੱਕ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ, ਚਪੜਾਸੀ। ਸੋ ਬੜੀ ਬੇਸ਼ਰਮੀ ਵਾਲੀ ਗੱਲ ਹੈ ਸਾਡੇ ਲਈ। ਅਸੀਂ ਪਤਾ ਨਹੀਂ ਕਿਉਂ ਇਹਨਾਂ ਨਮੋਸ਼ੀਆਂ ਨੂੰ ਕਰੜੇ ਜਿਗਰੇ ਨਾਲ ਜਰਦੇ ਪਏ ਆ ਕਿ ਸਾਥੋਂ ਸਕੂਲਾਂ ਦਾ ਪ੍ਰਬੰਧ ਵੀ ਠੀਕ ਨਹੀਂ ਹੁੰਦਾ, ਸਾਥੋਂ ਹਸਪਤਾਲਾਂ ਦਾ ਪ੍ਰਬੰਧ ਵੀ ਠੀਕ ਨਹੀਂ ਹੁੰਦਾ, ਸਾਥੋਂ ਥਾਣਿਆਂ ਦਾ ਪ੍ਰਬੰਧ ਵੀ ਠੀਕ ਨਹੀਂ ਹੁੰਦਾ, ਇੱਥੋਂ ਤੱਕ ਕਿ ਸ਼ਮਸ਼ਾਨ ਘਾਟਾਂ ਦਾ ਵੀ ਪ੍ਰਬੰਧ ਨਹੀਂ ਠੀਕ ਹੁੰਦਾ। ਪ੍ਰਬੰਧ ਪਤਾ ਨਹੀਂ ਕਿਹੜਾ ਠੀਕ ਹੁੰਦਾ। ਸਿਰਫ ਤੇ ਸਿਰਫ ਇੱਕੋ ਪ੍ਰਬੰਧ ਠੀਕ ਆ ਕਿ ਆਪਣੇ ਆਪ ਨੂੰ ਸਿਕਿਉਰ ਵੀ ਕਰਕੇ ਰੱਖੋ, ਆਪਣੇ ਆਪ ਨੂੰ ਮਾਲਦਾਰ ਵੀ ਕਰਕੇ ਰੱਖੋ। ਆਹ ਜਿਹੜਾ ਮੋਦੀ ਕਹਿੰਦਾ ਕਿ ਜੀ ਅਸੀਂ VIP ਕਲਚਰ ਤੋਂ ਤੌਬਾ ਕਰ ਲਈ ਆ। ਅੱਜ ਇੱਕ ਰਿਪੋਰਟ ਜਿਹੜੀ ਉਹ ਨਸ਼ਰ ਹੋਈ ਆ ਕਿ ਜਿਹੜੀ ਮਨਮੋਹਨ ਸਿੰਘ ਸਰਕਾਰ ਨੇ 350 ਬੰਦਿਆਂ ਨੂੰ VIP ਸਿਕਿਉਰਿਟੀ ਦਿੱਤੀ ਸੀ, ਇਹਨਾਂ ਨੇ ਵਧਾ ਕੇ ਲਗਭਗ 500 ਬੰਦੇ ਨੂੰ ਕਰ ਦਿੱਤੀ। ਉਹਦੇ 'ਚ 2-3 ਦਰਜਨ ਤੇ ਸਾਧੂ ਸੰਤੀ, ਉਹਨਾਂ ਨੂੰ Z+ ਸਿਕਿਉਰਿਟੀ ਇਹਨਾਂ ਨੇ। ਸੋ ਇਹੋ ਜਿਹੇ ਕੰਮ, ਇਹੋ ਜਿਹੇ ਪ੍ਰਬੰਧ ਤੇ ਕਰੀ ਜਾਂਦੇ ਆ ਕਿ ਸਾਧੂ ਸੰਤ ਜਿਹੜੇ ਕਹਿੰਦੇ ਆ ਕਿ ਚਾਹੇ ਜ਼ਿੰਦਗੀ ਹੋਵੇ ਚਾਹੇ ਮੌਤ, ਦੋਵਾਂ 'ਚ ਕੋਈ ਫਰਕ ਨਹੀਂ, ਉਹਨਾਂ ਨੂੰ ਤੇ ਇਹ Z+ ਸਿਕਿਉਰਿਟੀ ਦੇ ਘੇਰੇ 'ਚ ਖੜਾਈ ਬੈਠੇ ਆ। ਤੇ ਜਿਹੜੇ ਇਸ ਤਰ੍ਹਾਂ ਦੇ ਬੱਚੇ ਆ ਜਿਨ੍ਹਾਂ ਨੇ ਕੱਲ ਨੂੰ ਪਤਾ ਨਹੀਂ ਕੀ ਬਣਨਾ, ਉਹਨਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਨੀਲੀ ਛੱਤ ਵਾਲੇ ਦੇ ਆਸਰੇ ਛੱਡੀ ਹੋਈ ਇਹਨਾਂ ਨੇ। ਇੱਕ ਇਹ ਨਹੀਂ, ਅੱਜ ਫਿਰ ਇੱਕ ਹੋਰ ਭਾਰਤ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ। ਇਹ ਘਟਨਾ ਵਾਪਰੀ ਹੈ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵਿੱਚ। ਉੱਥੇ ਬਰਸਾਨਾ ਦੇ ਲਾਡਲੀ ਜੀ ਮੰਦਿਰ ਹੈ, ਉਹਨੂੰ ਲਾਡਲੀ ਜੀ ਦਾ ਮੰਦਿਰ ਕਹਿ ਦਿੰਦੇ ਆ। ਉਸ ਮੰਦਿਰ ਦੇ ਵਿੱਚ ਰਾਧਾ ਰਾਣੀ ਦਾ ਮੰਦਿਰ ਵੀ ਲਿਆ। ਉਸ ਮੰਦਿਰ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ, ਸਾਧਨੀ ਰਹਿੰਦੀ ਸੀ, ਪੱਕੇ ਤੌਰ ਤੇ ਸੇਵਾ ਕਰਿਆ ਕਰਦੀ ਸੀ। ਰਾਤ ਉਹਨੂੰ ਵੀ ਮੰਦਿਰ ਦੇ ਵਿੱਚ ਵੜ ਕੇ ਦਰਿੰਦਿਆਂ ਨੇ ਨੋਚ ਲਿਆ। ਕਮਾਲ ਦੀ ਗੱਲ ਇਹ ਆ ਕਿ ਮੰਦਿਰ ਦਾ ਉੱਥੇ ਵੀ ਇੱਕ ਆਪਣਾ ਸੇਵਾਦਾਰ ਤੇ ਉਹਦੇ ਕੁਝ ਸਾਥੀ ਹੈ ਜਿਹੜੇ ਉਹ ਇਸ ਮਾਮਲੇ 'ਚ ਸ਼ਾਮਲ ਪਾਏ ਗਏ। ਇੱਕ ਦੀ ਗ੍ਰਿਫਤਾਰੀ ਵੀ ਹੋ ਗਈ। ਹੁਣ ਦੇਖੋ, ਨਾ ਮੰਦਿਰ ਸੁਰੱਖਿਅਤ ਆ, ਨਾ ਵਿਦਿਆ ਦਾ ਮੰਦਿਰ ਸੁਰੱਖਿਅਤ ਆ, ਨਾ ਬੰਦਾ ਆਪਣੇ ਘਰ ਦੇ ਅੰਦਰ ਸੁਰੱਖਿਅਤ ਹੈ। ਸੁਰੱਖਿਅਤ ਕਿੱਥੇ ਆ ਫਿਰ? ਨਾ ਰੱਬ ਦੇ ਘਰੇ ਸੁਰੱਖਿਅਤ ਹੈ, ਨਾ ਆਪਦੇ ਘਰ ਸੁਰੱਖਿਅਤ। ਬੰਦਾ ਜਾਵੇ ਤੇ ਜਾਵੇ ਕਿਤੇ। ਸੋ ਬੜੀ ਸ਼ਰਮਨਾਕ ਸਾਡੇ ਲਈ ਸਥਿਤੀ ਬਣੀ ਪਈ ਆ। ਪਰ ਅਫਸੋਸ ਦੀ ਗੱਲ ਆ ਕਿ ਇਸ ਪਾਸੇ ਨਾ ਤੇ ਸਰਕਾਰ ਦਾ ਧਿਆਨ ਆ, ਨਾ ਹੀ ਇੱਥੋਂ ਦੀ ਕੋਈ ਓਪੋਜੀਸ਼ਨ ਇਹਨਾਂ ਮਸਲਿਆਂ ਨੂੰ ਚੁੱਕ ਕੇ ਕੋਈ ਸਟਰੋਂਗਲੀ ਕੰਡੈਮ ਕਰਦੀ ਹੈ ਜਾਂ ਕੋਈ ਸੰਘਰਸ਼ ਕਰਦੀ ਨਜ਼ਰ ਹੀ ਨਹੀਂ ਆਈ। ਕਦੇ ਕੋਈ ਆਵਾਜ਼ ਤੱਕ ਨਹੀਂ ਚੁੱਕਦਾ। ਏਦਾਂ ਲੱਗਦਾ ਜਿੱਦਾਂ ਸੁਸਰੀ ਵਾਂਗ ਸੌਂ ਗਏ ਸਰ। ਪਰ ਇਸ ਘਟਨਾਕ੍ਰਮ ਦਾ ਇਹ ਸਿਲਸਿਲਾ ਜੋ ਚੱਲਦਾ ਪਿਆ, ਇਹ ਸਿਲਸਿਲਾ ਸਮਝਦਾ ਨਹੀਂ। ਅੱਜ ਇੱਕ ਤਾਂ ਵਾਪਰਦੀ ਹੈ, ਕੱਲ ਨੂੰ ਸੋ ਸਕੂਲ ਲੈ ਕੇ ਬੇਸ਼ੱਕ ਸੁਪਰੀਮ ਕੋਰਟ ਨੇ ਵੀ ਕਾਫੀ ਸਖਤ ਸਟੈਂਡ ਲਿਆ, ਪਰ ਮੈਨੂੰ ਨਹੀਂ ਲੱਗਦਾ। ਹਾਂ ਠੀਕ ਹੈ, ਕੁਛ ਹਫ਼ਤਾ 2 ਹਫ਼ਤੇ ਸਥਿਤੀਆਂ ਸੁਧਰ ਜਾਣ, ਪਰ ਕਿਉਂਕਿ ਲੋਕ ਇੱਥੋਂ ਦੇ ਜਿਹੜੇ ਇਹਨਾਂ ਪ੍ਰਬੰਧਾਂ ਨੂੰ ਚਲਾਉਂਦੇ ਉਹ ਨਹੀਂ ਸੁਧਰਨਗੇ, ਇਸ ਕਰਕੇ ਇਹ ਪ੍ਰਬੰਧ ਹੈ ਜਿਹੜੇ ਮੈਨੂੰ ਨਹੀਂ ਲੱਗਦਾ ਪੱਕੇ ਤੌਰ ਤੇ, ਸਥਾਈ ਤੌਰ ਤੇ ਹਾਲੇ ਸੁਧਰਨਗੇ। ਹਾਂ, ਅਸਥਾਈ ਤੌਰ ਤੇ
2-4 ਦਿਨ ਸਖਤੀ ਹੋ ਸਕਦੀ, ਪਰ ਬਾਅਦ ਦੇ ਵਿੱਚ ਫਿਰ ਉਹੀ ਹਾਲ ਹੋ ਜਾਏ। ਬਿਲਕੁਲ ਜੀ। ਇੱਕ ਸਕੂਲ ਸੇਫ ਸਮਝੇ ਜਾਂਦੇ ਸੀ ਕਿ ਜਿੱਥੇ ਬੱਚੇ ਨੂੰ ਛੱਡਿਆ ਉਹ ਠੀਕ ਰਹਿੰਦਾ ਆ, ਜਾਂ ਕੋਈ ਧਾਰਮਿਕ ਥਾਂ ਆ, ਪਰ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕੁਛ ਵੀ ਸੇਫ ਨਹੀਂਗਾ ਉੱਥੇ। ਅਤੇ ਅੱਗੇ ਇੱਕ ਹੋਰ ਗੱਲ ਕਰਦੇ, ਉਹ ਵੀ ਬੜੀ ਸ਼ਰਮਿੰਦਗੀ ਵਾਲੀ ਆ। ਪੰਜਾਬ ਦੇ ਵਿੱਚ ਇੱਕ ਨਸ਼ੇ ਦੇ ਲਈ ਬੰਦਾ ਜਿਹੜਾ ਉਹ ਪਰੋਸ ਰਿਹਾ ਬੀਵੀ ਨੂੰ ਹਵਾਨਾ ਦੇ ਸਾਹਮਣੇ। ਵਾਕਿਆ ਇਹ ਵੀ ਬੜੀ ਨਮੋਸ਼ੀਜਨਕ ਗੱਲ ਆ। ਸਾਡਾ ਸਮਾਜ ਪਤਾ ਨਹੀਂ ਕਿੰਨਾ ਕੁ ਹਾਲੇ ਹੋਰ ਕਰਕੇਗਾ। ਇਹ ਘਟਨਾ ਲੁਧਿਆਣੇ ਦੀ ਆ। ਅੱਜ ਅੰਗਰੇਜ਼ੀ ਦੇ ਇੱਕ ਬਹੁਤ ਵੱਡੇ ਅਖਬਾਰ ਨੇ ਇਸ ਖਬਰ ਨੂੰ ਛਾਪਿਆ। ਉਹਨਾਂ ਨੇ ਇਹ ਕਿਹਾ ਕਿ ਇੱਥੋਂ ਦਾ ਇੱਕ ਪਿੰਡ ਸੀ ਲੁਧਿਆਣੇ ਦੇ ਲਾਗੇ ਦਾ, ਜਿੱਥੇ ਰਹਿਣ ਵਾਲੀ ਸੀ। ਬੀਬੀ ਦਾ ਘਰ ਵਾਲਾ ਸੀ ਜਿਹੜਾ ਮਾੜੀਆਂ ਆਦਤਾਂ ਦਾ ਸ਼ਿਕਾਰ ਸੀ, ਖਾਸ ਤੌਰ ਤੇ ਡਰੱਗੀ ਸੀ, ਡਰੱਗ ਲੈਂਦਾ ਸੀਗਾ। ਉਸ ਬੀਬੀ ਨੇ ਦੋਸ਼ ਲਾਇਆ ਕਿ ਇਹ ਸਿਲਸਿਲਾ ਮੇਰੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਰਿਹਾ, ਕਿਉਂਕਿ ਜਦੋਂ ਵੀ ਇਹਨੂੰ ਡਰੱਗ ਦੀ ਲੋੜ ਹੁੰਦੀ ਸੀ ਇਹ ਆਪਣੇ ਸੰਗੀ ਸਾਥੀਆਂ ਤੋਂ ਪੈਸੇ ਫੜਦਾ ਸੀ, ਪੈਸੇ ਫੜ ਕੇ ਆਪ ਤੇ ਨਸ਼ਾ ਕਰ ਲੈਂਦਾ ਸੀ, ਬਦਲੇ 'ਚ ਮੈਨੂੰ ਉਹਨਾਂ ਹਵਾਨਾ ਦੇ, ਉਹਨਾਂ ਸ਼ੈਤਾਨਾਂ ਦੇ ਹਵਾਲੇ ਕਰ ਦਿੰਦਾ ਸੀ ਔਰ ਉਹ ਮੈਨੂੰ ਨੋਚਦੇ ਸਨ। ਕਮਾਲ ਦੀ ਗੱਲ ਤੇ ਇਹ ਆ ਕਿ ਉਹਨਾਂ ਦਰਿੰਦਿਆਂ ਨੇ ਉਸ ਵੀਡੀਓ ਦੀ ਬਿਨਾਂ ਤੇ ਉਹ ਇਹਨੂੰ ਬਿਲਕੁਲ ਦੱਬ ਕੇ ਬਲੈਕਮੇਲ ਕਰਨ ਲੱਗ ਪਏ। ਫਿਰ ਹਾਰ ਕੇ ਇਹਨੇ ਇਹਦੀ ਸ਼ਿਕਾਇਤ ਜਿਹੜੀ ਸੀ ਉਹ ਪੁਲਿਸ ਕੋਲ ਕਰ ਦਿੱਤੀ। ਹੁਣ ਪੁਲਿਸ ਨੇ FIR ਦਰਜ ਕਰ ਲਈ ਹੈ। ਜਿੰਨੇ ਵੀ ਉਹ ਦਰਿੰਦੇ ਆ ਸਾਰੇ ਫਰਾਰ ਆ। ਉਹਦਾ ਘਰ ਵਾਲਾ ਜਿਹੜਾ ਉਹ ਵੀ ਨਿਕਲ ਗਿਆ ਕਿਸੇ ਪਾਸੇ। ਹਾਲੇ ਤੱਕ ਹੱਥ ਕੋਈ ਨਹੀਂ ਆਇਆ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਾਡੇ ਲੋਕ ਜਾ ਕਿੱਧਰ ਨੂੰ ਰਹੇ ਆ। ਕੱਲ ਹੀ ਇੱਕ ਖਬਰ ਆਈ ਸੀਗੀ, ਉੜੀਸਾ ਦੇ ਵਿੱਚ ਇੱਕ ਸ਼ਖਸ ਨੇ ਸ਼ਰਾਬ ਦੇ ਲਾਲਚ ਦੇ ਵਿੱਚ ਆਪਣਾ ਮੁੰਡਾ ਵੇਚ ਦਿੱਤਾ। ਕਿੰਨੇ 'ਚ? 40,000 ਰੁਪਏ। 40,000 ਚੋਂ ਵੀ 15,000 ਰੁਪਇਆ ਕਮਿਸ਼ਨ ਬੰਦੇ ਨੇ ਰੱਖ ਲਿਆ। ਉਹ ਇਸ ਕਰਕੇ ਕਿਉਂਕਿ ਨਿਗਾਹ ਲੱਭ ਕੇ, ਯਾਨੀ ਕੁੱਲ ਮਿਲਾ ਕੇ 25,000 ਰੁਪਇਆ ਮਿਲਿਆ ਕਾਹਦੇ ਲਈ? ਆਂਦਰ ਦਾ ਟੋਟਾ ਵੇਚੀ ਕਾਹਦੇ ਲਈ? ਸਿਰਫ ਸ਼ਰਾਬ। ਕਿੰਨੀ ਕੁ ਆਜੂ? 25,000 ਦੀ ਸ਼ਰਾਬ। 25,000 ਦੀ ਸ਼ਰਾਬ ਪੀ ਕੇ ਕਿੰਨਾ ਸਾਰੀ ਜ਼ਿੰਦਗੀ ਤਾਂ ਕੱਢਣਾ। ਉਹ ਫਿਰ ਪੁਲਿਸ ਨੂੰ ਪਤਾ ਲੱਗ ਗਿਆ। ਪੁਲਿਸ ਨੇ ਬੱਚੇ ਨੂੰ ਆਪਣੇ ਹਿਰਾਸਤ 'ਚ ਲੈ ਲਿਆ, ਜਾਂ ਕਹਿ ਲਓ ਆਪਣੀ ਅਗਵਾਈ 'ਚ ਉਹਨਾਂ ਨੇ ਸੁਰੱਖਿਅਤ ਰੱਖ ਲਿਆ। ਤੇ ਉਹ ਜਿਹੜਾ ਬਾਪ ਸੀਗਾ ਉਹਦੇ ਖਿਲਾਫ ਕੇਸ ਦਰਜ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਜਿੱਥੇ ਨਸ਼ੇ ਕਰਕੇ ਕੋਈ ਆਪਣੇ ਜਿਸਮ ਦਾ ਸੌਦਾ ਕਰ ਦਿੰਦਾ ਜਾਂ ਕੋਈ ਆਪਣਿਆਂ ਦੇ ਜਿਸਮ ਦਾ ਸੌਦਾ ਕਰ ਦਿੰਦਾ, ਇੱਥੋਂ ਤੱਕ ਕਿ ਆਂਦਰਾਂ ਦੇ ਟੋਟੇ ਵੇਚੀ ਜਾਂਦੇ ਆ ਲੋਕ। ਪਰ ਸਾਡੀਆਂ ਸਰਕਾਰਾਂ ਨੂੰ ਪੁੱਛ ਲਓ, ਉਹ ਕਹਿੰਦੇ ਜੀ ਸਭ ਅੱਛਾ। ਉਹ ਕਹਿੰਦੇ ਜੀ ਇਹਦੇ 'ਚ ਕਸੂਰ ਹੈ ਜਿਹੜਾ ਬਾਹਰਲੇ ਦੇਸ਼ਾਂ ਦਾ ਜ਼ਰੂਰ ਹੈ, ਅਸੀਂ ਤੇ ਵਿਕਟਮ ਆ, ਸਾਡੇ ਪੱਲੇ ਤੇ ਇਹ ਮਾਰ ਹੀ ਮਾਰ ਪੈਂਦੀ, ਅਸੀਂ ਤੇ ਕੁਛ ਵੀ ਨਹੀਂ ਕਰਦੇ। ਪਰ ਅਫਸੋਸ ਦੀ ਗੱਲ ਆ ਕਿ ਇਹ ਜਿਹੜੇ ਸਾਡੇ ਇੱਥੋਂ ਦੇ ਪੰਜਾਬ ਦੇ ਹਾਕਮ, ਕਦੇ ਗੁਟਕਾ ਚੁੱਕ ਲਿਆ ਹੱਥ 'ਚ, 28 ਦਿਨਾਂ 'ਚ ਜੀ ਅਸੀਂ ਨਸ਼ੇ ਦਾ ਬੀ ਨਾਸ਼ ਕਰ ਦਿਆਂਗੇ। ਕਦੇ ਦਾਅਵਾ ਕਰ ਦਿੱਤਾ ਜੀ ਕਿ ਇੱਥੋਂ ਜਿੰਨੇ ਸਮਗਲਰ ਸੀਗੇ, ਜਿੰਨੇ ਨਸ਼ੇ ਦੇ ਵਿਕਰੇਤਾ ਸੀ, ਸਾਰੇ ਪੂਛ ਚੱਡਿਆਂ 'ਚ ਲੈ ਕੇ ਨਿਕਲ ਕੇ ਕਿਸੇ ਪਾਸੇ ਨੂੰ, ਇੱਥੇ ਤੇ ਕੋਈ ਹੈ ਹੀ ਨਹੀਂ। ਜਦੋਂ ਤੁਸੀਂ ਸਾਰਾ ਕੁਝ ਸਫਾਇਆ ਕਰ ਦਿੱਤਾ ਕੀ ਆ? ਔਰ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਤੁਹਾਡੇ ਕੋਲ ਪਾਲਿਸੀ ਕੀ ਹੈ? ਤੁਹਾਡੇ ਕੋਲ ਏਜੰਡਾ ਕੀ ਆ? ਕੀ ਰੋਡ ਮੈਪ ਆ? ਕੱਖ ਵੀ ਨਹੀਂ। ਬਿਨਾਂ ਬੰਦੂਕ ਤੋਂ ਜੰਗ ਦੇ ਮੈਦਾਨ 'ਚ ਤੁਰੇ ਫਿਰਦੇ, ਨਾ ਪਤਾ ਨਾ ਅਤਾ, ਬਿਨਾਂ ਗੱਲ ਤੋਂ ਦਾਅਵੇ ਵਾਅਦੇ। ਇਸ ਸਮੇਂ ਜਿਹੜੀ ਹਾਲਤ ਆ ਪੰਜਾਬ ਦੀ, ਅਸੀਂ ਅਕਾਲੀ ਭਾਜਪਾ ਸਰਕਾਰ 'ਚ ਬੜਾ ਹੁਬ ਕੇ ਰੌਲਾ ਪਾਉਂਦੇ ਸੀ, ਲੈ ਗਏ ਡੋਬ ਗਏ, ਉਹੀ ਸਭ ਕੁਛ ਚੱਲੀ ਜਾਂਦਾ। ਆਹੋ ਹੀ ਖਬਰਾਂ ਉਹਨਾਂ ਦੇ ਰਾਜ 'ਚ ਨਿਕਲ ਕੇ ਆਉਂਦੀਆਂ, ਉਹਨਾਂ 'ਚ ਥੋੜ੍ਹੀਆਂ ਜਿਹੀਆਂ ਜ਼ਿਆਦਾ ਨਿਕਲ ਕੇ ਆਉਂਦੀਆਂ ਸੀ। ਇਹਨਾਂ ਵਾਰੀ ਹੁਣ ਥੋੜ੍ਹੀਆਂ ਛਣ ਕੇ ਆਉਂਦੀਆਂ ਪਈਆਂ, ਪਰ ਆਉਂਦੀਆਂ ਜ਼ਰੂਰ ਪਈਆਂ। ਔਰ ਇਹ ਆਉਂਦੀਆਂ ਰਹਿਣਗੀਆਂ। ਆਉਂਦੀਆਂ ਇਸ ਕਰਕੇ ਰਹਿਣਗੀਆਂ ਕਿਉਂਕਿ ਇਹਨਾਂ ਬੰਦਿਆਂ ਨੂੰ ਨਾ ਤਾਂ ਸ਼ਰਮ ਆ, ਨਾ ਹਯਾ, ਨਾ ਲੋਕਾਂ ਦੇ ਨਾਲ ਕੋਈ ਮੋਹ ਮੁਹੱਬਤ। ਬਿਲਕੁਲ ਜੀ, ਸਭ ਕੁਛ ਉਸੇ ਤਰ੍ਹਾਂ ਹੀ ਚੱਲ ਰਿਹਾ। ਤੇ ਅੱਗੇ ਆਪਾਂ ਅਗਲੀ ਵੀ ਗੱਲ ਕਰਦੇ ਹਾਂ ਭਾਰਤ ਮਹਾਨ ਦੇ ਵਿੱਚ ਕਿ ਜੱਜਾਂ ਦੀ ਭਰਤੀ ਹੋਣੀ ਸੀ ਤੇ ਉਸਦਾ ਪੇਪਰ ਲੀਕ ਹੋ ਗਿਆ ਤੇ ਹਾਈ ਕੋਰਟ ਨੇ ਪ੍ਰੀਖਿਆ ਰੱਦ ਕਰ ਦਿੱਤੀ। ਦੇਖੋ ਇਹ ਜਿਹੜੀ ਹੋਣੀ ਸੀਗੀ ਨਾ ਪ੍ਰੀਖਿਆ, ਇਹ ਹੋਣੀ ਸੀ ਪ੍ਰੀਲਿਮਿਨਰੀ ਪੇਪਰ ਜਿਹਨੂੰ ਕਹਿ ਦਿੰਦੇ ਆ, ਉਹ ਪੇਪਰ ਸੀਗਾ। ਕਮਾਲ ਦੀ ਗੱਲ ਇਹ ਆ ਕਿ ਇਹ ਭੇਤ ਕਿੱਥੋਂ ਖੁੱਲਿਆ? ਭੇਤ ਏਦਾਂ ਖੁੱਲਿਆ ਕਿ ਕੋਈ ਕੁੜੀ ਸੀ, ਉਹ ਵੀ ਤਿਆਰੀ ਕਰਦੀ ਸੀ, ਉਹਦੀ ਇੱਕ ਸਕੀ ਸਹੇਲੀ ਸੀਗੀ, ਦੋਵੇਂ ਇਕੱਠੀਆਂ ਤਿਆਰੀ ਕਰਦੀਆਂ ਸਨ। ਇੱਕ ਦਿਨ ਉਹ ਕਲਾਸ ਮਿਸ ਕਰ ਗਈ ਇੱਕ ਕੁੜੀ। ਉਹਨੇ ਦੂਜੀ ਨੂੰ ਕਿਹਾ ਕਿ ਅੱਜ ਜੋ ਵੀ ਉੱਥੇ ਕਲਾਸ ਦੇ ਵਿੱਚ ਕਰਾਇਆ ਗਿਆ ਉਹ ਮੈਨੂੰ WhatsApp ਤੇ ਭੇਜ ਦੇ। ਤੇ ਜਿਹੜੀ ਦੂਜੀ ਕੁੜੀ ਨੇ ਭੇਜਿਆ ਉਹ ਰਿਕਾਰਡਿੰਗ ਆ ਗਈ ਕਿਤੇ, ਆਡੀਓ ਜਿਹੜੀ ਕਾਲ ਰਿਕਾਰਡ ਹੋਈ ਸੀ ਉਹ ਭੁਲੇਖੇ ਨਾਲ ਉਹ ਆ ਗਈ ਮੈਸੇਜ ਦੇ ਰੂਪ। ਜਦੋਂ ਉਹਨੇ ਸੁਣੀ ਉਹਦੇ ਕੰਨ ਖੜੇ ਹੋ ਗਏ ਕਿਉਂਕਿ ਉਹਦੇ 'ਚ ਕੁਛ ਇਹੋ ਜਿਹੀਆਂ ਗੱਲਾਂ ਸਨ ਜੋ ਸੰਕੇਤ ਕਰਦੀਆਂ ਸੀ ਕਿ ਪੇਪਰ ਦੀ ਸੈਟਲਮੈਂਟ ਕੀਤੀ ਜਾ ਰਹੀ ਹੈ। ਫਿਰ ਉਹ ਵੀ ਇਸ ਖੇਡ ਦੇ ਵਿੱਚ ਸ਼ਾਮਲ ਹੋਇਆ ਕਿ ਇਹਨਾਂ ਤਿੰਨਾਂ 'ਚੋਂ, ਕਿਉਂਕਿ ਇੱਕ ਜਿਹੜੀ ਪਹਿਲਾਂ ਗੱਲ ਕਰਦੀ ਸੀ, ਦੂਸਰੀ ਜੀ ਦੇ ਕੋਲ ਰਿਕਾਰਡਿੰਗ ਆਈ, ਤੀਸਰੀ ਜੀ ਦੇ ਕੋਲ ਭੁਲੇਖੇ ਨਾਲ ਪਹੁੰਚੀ। ਉਹਨਾਂ ਤਿੰਨਾਂ 'ਚੋਂ 2 ਟੌਪਰ ਬਣ ਗਈਆਂ ਔਰ ਜਿਹੜੀ ਇੱਕ ਸੀ ਉਹ ਰਹਿ ਗਈ।
ਇੱਕ ਜਿਹੜੀ ਰਹਿ ਗਈ ਫਿਰ ਉਹਨੇ ਸਾਰੀ ਖੇਡ ਖਿਲਾਰ ਦਿੱਤੀ। ਇਹ ਮਸਲਾ ਫਿਰ ਹਾਈ ਕੋਰਟ 'ਚ ਪਹੁੰਚਿਆ। ਹਾਈ ਕੋਰਟ ਦੀ ਜਿਹੜੀ ਰਿਕਰੂਟਮੈਂਟ ਕਮੇਟੀ ਆ ਉਹਨੇ ਫਿਰ ਸਾਰੀ ਇਨਵੈਸਟੀਗੇਸ਼ਨ ਕੀਤੀ ਤੇ ਇਨਵੈਸਟੀਗੇਸ਼ਨ 'ਚ ਇੱਕ ਚੀਜ਼ ਹੋਰ ਵੀ ਸਾਹਮਣੇ ਆ ਗਈ। ਜਿਹੜਾ ਹਾਈ ਕੋਰਟ ਦਾ ਰਜਿਸਟਰਾਰ ਸੀਗਾ, ਇੱਕ ਕੁੜੀ ਜਿਹਨੇ ਇਹ ਪੇਪਰ ਵੇਚੇ ਅੱਗੇ 10-10 ਲੱਖ ਰੁਪਏ ਪ੍ਰੀਲਿਮਿਨਰੀ ਪੇਪਰ ਜਿਹੜੇ 10-10 ਲੱਖ 'ਚ ਲੀਕ ਕੀਤੇ, ਔਰ ਗਾਂ ਜਿਹੜੇ ਦੂਸਰੇ ਪੇਪਰ ਹੋਣੇ ਸੀਗੇ, ਦੂਸਰੇ ਟੈਸਟ ਹੋਣੇ ਸੀਗੇ, ਉਹਨਾਂ ਲਈ ਸੌਦੇਬਾਜ਼ੀ ਕੀਤੀ ਕਰੋੜ ਰੁਪਏ 'ਚ। ਉਸ ਕੁੜੀ ਨੇ ਜਿਹੜਾ ਹਾਈ ਕੋਰਟ ਦਾ ਰਜਿਸਟਰਾਰ ਸੀਗਾ ਬਲਵਿੰਦਰ ਸ਼ਰਮਾ, ਉਹਨੂੰ 760 ਕਾਲਾਂ ਕੀਤੀਆਂ। 760 ਕਾਲਾਂ ਕੀਤੀਆਂ। ਸਾਰੀ ਖੇਡ ਪਤਾ ਲੱਗ ਗਈ ਕਿ ਇਹ ਪੇਪਰ ਲੀਕ ਕਿੱਥੋਂ ਕਰਵਾਏ ਜਾ ਰਹੇ ਸਨ ਜਾਂ ਇਸ ਖੇਡ ਦੇ ਦੂਸਰੇ ਖਿਡਾਰੀ ਹੋ। ਸੋ ਰਿਕਰੂਟਮੈਂਟ ਕਮੇਟੀ ਨੇ ਕਹਿ ਦਿੱਤਾ ਕਿ ਭਾਈ ਇਹ ਪਰਚਾ ਜਿਹੜਾ ਉਹ ਰੱਦ ਕਰ ਦਿਓ, ਕਿਉਂਕਿ ਇਹਦੇ 'ਚ ਪੇਪਰ ਲੀਕ ਹੋ ਚੁੱਕਾ ਆਲਰੇਡੀ। ਸੋ ਹਾਈ ਕੋਰਟ ਨੇ ਉਹ ਪੇਪਰ ਹੈ ਜਿਹੜਾ ਉਹ ਰੱਦ ਕਰ ਦਿੱਤਾ। ਪੇਪਰ ਬੇਸ਼ੱਕ ਇਹ ਰੱਦ ਹੋ ਗਿਆ, ਔਰ ਇੱਕ ਵਾਰੀ 109 ਪੋਸਟਾਂ ਲਈ ਜਿਹੜੀ ਭਰਤੀ ਕੀਤੀ ਜਾ ਰਹੀ ਸੀ ਉਹ ਰੁਕ ਗਈ ਆ। ਪਰ ਇਹਦੇ 'ਚ ਸਾਨੂੰ ਇੱਕ ਚੀਜ਼ ਸਾਫ਼ ਹੋ ਗਈ, ਕਿਉਂਕਿ ਅਸੀਂ ਕਈ ਵਾਰ ਆਪਣੇ ਆਪ ਨੂੰ ਸਵਾਲ ਕਰਦੇ ਹੁੰਦੇ ਆ ਨਾ ਕਿ ਆ ਜਿਹੜਾ ਪ੍ਰਜਾਪਤੀ ਹੈ ਜਿਹੜਾ ਉੱਤਰ ਪ੍ਰਦੇਸ਼ ਵਾਲਾ, ਇਹਨੂੰ ਜ਼ਮਾਨਤ ਦੇਣ ਲਈ ਜੱਜ ਨੇ ਰਿਸ਼ਵਤ ਕਿਉਂ ਲਈ? ਗੁਜਰਾਤ ਦੇ ਵਿੱਚ ਇੱਕ ਜੱਜ ਨੇ ਕਾਨੂੰਨ ਦੀ ਜਿਹੜੀ ਘੱਟ ਤੋਂ ਘੱਟ ਸਜ਼ਾ ਸੀ, ਸੰਵਿਧਾਨ ਆਪਣੇ ਵੱਲੋਂ ਬਦਲ ਕੇ ਆਪਣੇ ਇੱਕ ਪਿਆਰੇ ਸੱਜਣ ਨੂੰ ਸਜ਼ਾ ਘੱਟ ਤੋਂ ਘੱਟ ਕਰਕੇ ਘੱਟ ਤੋਂ ਘੱਟ ਦੇ ਦਿੱਤੀ। ਇਹ ਕਿੱਦਾਂ ਪੋਸੀਬਲ ਹੋ ਗਿਆ? ਕਿੱਦਾਂ ਹੁੰਦਾ ਹੈ ਕਿ ਇੱਕ ਜੱਜ ਦੀ ਰਿਹਾਇਸ਼ ਤੇ ਅਟੈਚੀ ਭਰਿਆ ਨੋਟਾਂ ਦਾ ਚਲੇ ਜਾਂਦਾ ਹੈ? ਉਹ ਜਾਣਾ ਤੇ ਕਿਸੇ ਕੌਰ ਦੇ ਘਰੇ ਸੀ, ਜਾਣਾ ਤੇ ਕਿਸੇ ਸਿੰਘ ਦੇ ਘਰ ਸੀ, ਚਲੇ ਕੌਰ ਦੇ ਘਰੇ ਗਿਆ, ਅਗਲੇ ਨਾਮ ਇੱਕੋ ਹੀ ਸੀ। ਇਹ ਸਭ ਕੁਛ ਕੀ ਹੁੰਦਾ? ਤਾਂ ਉਹਦੇ ਲਈ ਸਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਹੱਦ ਤੱਕ ਸਪਸ਼ਟ ਕਰ ਜਾਂਦੀਆਂ ਕਿ ਅਸਲ ਦੇ ਵਿੱਚ ਇਹ ਸਭ ਕੁਛ ਸ਼ੁਰੂ ਇੱਥੋਂ ਹੁੰਦਾ ਕਿ ਜਿਹੜੇ ਲੋਕ ਨੌਕਰੀ ਤੇ ਚੜ੍ਹਦੇ ਆ ਉਹ ਬਹੁਤ ਸਾਰਾ ਚੜਾਵਾ ਚੜਾ ਕੇ ਚੜ੍ਹਦੇ ਆ, ਤੇ ਜਦੋਂ ਫਿਰ ਨੌਕਰੀ ਤੇ ਚੜ੍ਹ ਜਾਂਦੇ ਆ, ਇੱਕ ਵਾਰੀ ਕੱਟੇ ਦੇ ਸਿੰਘਾਂ ਨੂੰ ਜਦੋਂ ਹੱਥ ਪੈ ਜਾਂਦਾ, ਫਿਰ ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲਦੇ ਆ। ਸੋ ਫਿਰ ਉਹ ਜਿਹੜਾ ਹਿਸਾਬ ਕਿਤਾਬ ਆ ਉਹ ਗਾਂ ਲੋਕਾਂ ਦਾ, ਜਨਤਾ ਦਾ ਹਿਸਾਬ ਕਿਤਾਬ ਲੱਗੀ ਜਾਂਦਾ। ਸੋ ਇਸ ਹਿਸਾਬ ਕਿਤਾਬ ਦੇ ਵਿੱਚ ਜਨਤਾ ਪਾਸੇ ਖੜੀ ਇਹੋ ਹੀ ਵੇਖੀ ਜਾਂਦੀ ਹੈ ਤਮਾਸ਼ਾ ਕਿ ਇੱਥੇ ਜਿਹੜੀ ਜੁਡੀਸ਼ਰੀ ਹੈ ਉਹ ਹੀ ਰਿਸ਼ਵਤਖੋਰੀ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਅਸੀਂ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਲੈ ਕੇ ਕਿਹੜੇ ਧਰਮਰਾਜ ਪਾਸ ਜਾਈਏ? ਬਿਲਕੁਲ ਜੀ। ਜਿਹੜੇ ਫਿਰ ਨੋਟਾਂ ਦੇ ਭਰੇ ਬੈਗ ਲੈ ਕੇ ਇਹਨਾਂ ਕੁਰਸੀਆਂ ਤੇ ਬਹਿੰਦੇ ਤਾਂ ਫਿਰ ਅੱਗੇ ਵੀ ਉਹਨਾਂ ਨੇ ਬੈਗ ਹੀ ਲੈਣੇ ਹੁੰਦੇ ਆ। ਲੋਕਾਂ ਦਾ ਕੀ ਫੈਸਲਾ ਕਰਨਾ ਹੈ? ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਕਾਤੀਆਂ ਕਾਂਡ ਹੋਇਆ ਸੀਗਾ ਤੇ ਉਹ ਹੁਣ ਦੁਬਾਰਾ ਖੁੱਲਣ ਦਾ ਲੱਗਦਾ ਕਿ ਦੁਬਾਰਾ ਖੁੱਲੂਗਾ ਤੇ ਗੁਰਕੀਰਤ ਕੋਟਲੀ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਊਗਾ। ਮੁਸ਼ਕਿਲਾਂ 'ਚ ਨਹੀਂ ਵਾਧਾ ਹੋ ਸਕਦਾ, ਮੁਸ਼ਕਾਂ ਵੀ ਵੱਧ ਸਕਦੀਆਂ ਜੇ ਇਹ ਕੇਸ ਤਾਂ ਚੱਲ ਪਿਆ, ਇਹ ਕੇਸ ਅੰਜਾਮ ਤੱਕ ਪਹੁੰਚ ਗਿਆ, ਫਿਰ ਮੁਸ਼ਕਾਂ ਵੀ ਵੱਧ ਸਕਦੀਆਂ ਇਸ ਦੀ। ਪਰ ਉਦੋਂ ਇਹ ਕੇਸ ਜਿਸ ਤਰੀਕੇ ਨਾਲ ਕਮਜ਼ੋਰ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋਈ, ਉਹ ਤੋਂ ਇਹੋ ਜਿਹੀ ਉਮੀਦ ਜ਼ਿਆਦਾ ਤਾਕਤਵਰ ਦੀ ਵੀ ਨਹੀਂ। ਪਰ ਫਿਰ ਵੀ ਇਹ ਕੇਸ ਇੱਕ ਵਾਰੀ ਵਾਕਿਆ ਹੀ ਗੁਰਕੀਰਤ ਕੋਟਲੀ ਦੀਆਂ ਨੀਂਦਰਾਂ ਜ਼ਰੂਰ ਉਡਾਏਗਾ। ਦਰਅਸਲ ਸਾਰੀ ਕਹਾਣੀ ਦਾ ਸਾਰਿਆਂ ਨੂੰ ਪਤਾ ਹੋਣਾ, ਪਰ ਕੁਛ ਨੌਜਵਾਨ ਸ਼ਾਇਦ ਇਹੋ ਜਿਹੇ ਹੋਣ ਜਿਨ੍ਹਾਂ ਨੇ ਇਸ ਕਾਂਡ ਨੂੰ ਨਾ ਸੁਣਿਆ ਹੋਵੇ। ਇਹ ਕਾਂਡ ਕੀ ਵਾਪਰਿਆ ਸੀਗਾ ਕਿ ਇੱਕ ਲੜਕੀ ਸੀ, ਫਰਾਂਸ ਦੀ ਉਹ ਨਾਗਰਿਕ ਸੀ, ਕਾਤੀਆ ਡਾਰਨਡ ਉਹਦਾ ਨਾਮ ਸੀ। ਉਹ ਇੱਥੇ ਆਈ ਸੀ ਮੋਹਾਲੀ ਦੇ ਇੱਕ ਪੱਬ ਦੇ ਵਿੱਚ। ਗੁਰਕੀਰਤ ਕੋਟਲੀ ਨੇ ਉਹਦੇ ਨਾਲ ਬਦਤਮੀਜ਼ੀ ਕੀਤੀ, ਉਹਨੇ ਆਪਣਾ ਰਸਤਾ ਨਾਪ ਲਿਆ, ਬਾਅਦ ਦੇ ਵਿੱਚ ਉਹਨੂੰ ਅਗਵਾ ਕਰ ਲਿਆ ਗਿਆ। ਦੋਸ਼ਾਂ ਦੇ ਮੁਤਾਬਕ ਅਗਵਾ ਕਰਕੇ ਉਹਦੇ ਨਾਲ ਜਿਸਮਾਨੀ ਛੇੜਛਾੜ ਵੀ ਕੀਤੀ ਗਈ, ਜਬਰ ਜਨਾਹ ਵੀ, ਕੁਛ ਬੰਦੇ ਕਹਿੰਦੇ ਆ ਕਿ ਜਬਰ ਜਨਾਹ ਵੀ ਹੋਇਆ ਉਸ ਸਮੇਂ। ਖੈਰ ਬਾਅਦ ਦੇ ਵਿੱਚ ਉਹ ਕੇਸ ਸੀਗਾ ਜਿਹੜਾ ਉਹ ਦੱਬ ਦਿੱਤਾ ਗਿਆ, ਕਿਉਂਕਿ ਉਸ ਸਮੇਂ ਇਹਨਾਂ ਦੀ ਚੰਗੀ ਪਹੁੰਚ ਸੀ। ਪਹੁੰਚ ਤੇ ਹੁਣ ਵੀ ਆ। ਘਰੋਂ ਕਾਕਾ DSP ਲੱਗ ਗਿਆ, ਸਾਰੀਆਂ ਸ਼ਰਤਾਂ ਬਦਲ ਕੇ ਉਹਨੂੰ DSP ਦੀ ਵਰਦੀ ਪਾ ਦਿੱਤੀ ਗਈ। ਘਰ ਨੌਕਰੀ ਦੀ ਕਹਿੰਦੇ ਜੀ ਸ਼ੁਰੂਆਤ ਹੀ ਉਸ ਘਰ ਤੋਂ ਕਰਨੀ ਆ ਜਿਸ ਘਰ ਦੇ ਵਿੱਚ ਪਹਿਲਾਂ ਹੀ ਸਰਕਾਰ ਦੀ ਬਹੁਤ ਮਿਹਰ ਆ। ਹੁਣ ਹੋਇਆ ਕੀ ਆ ਕਿ ਦਿੱਲੀ ਦੀ ਇੱਕ ਅਕਾਲੀ ਕਾਉਂਸਲਰ ਆ, ਉਹ ਬੀਬੀ ਗੁਰਜੀਤ ਕੌਰ, ਉਸ ਬੀਬੀ ਗੁਰਜੀਤ ਕੌਰ ਨੇ ਅੱਜ ਜਾ ਕੇ ਮਹਿਲਾ ਕਮਿਸ਼ਨ ਦੇ ਕੋਲ, ਜਿਹੜਾ ਸਾਡਾ ਕੌਮੀ ਮਹਿਲਾ ਕਮਿਸ਼ਨ ਹੈ, ਉਹਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ। ਔਰ ਉਸ ਸ਼ਿਕਾਇਤ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦਿਆਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਿ ਤੁਸੀਂ ਆ ਕੇ ਜਰਾ ਜਵਾਬ ਦਿਓ, ਇਹ ਸਾਰਾ ਮਾਮਲਾ ਠੱਪ ਹੋਇਆ ਕਿਵੇਂ? ਹੁਣ ਇਹ ਮਾਮਲਾ ਦੁਬਾਰਾ ਕਿਵੇਂ ਚੁੱਕਿਆ ਗਿਆ? ਦਰਅਸਲ ਕੁਝ ਸਮਾਂ ਪਹਿਲਾਂ ਜਾਂ ਕਹਿ ਲਓ ਕਿ ਕੁਝ ਦਿਨ ਪਹਿਲਾਂ ਉਸੇ ਬੀਬੀ ਕਾਤੀਆ ਨੇ ਇੱਕ ਖੁੱਲਾ ਖੱਤ ਲਿਖਿਆ ਸੀ, ਜੋ ਸਾਡੇ ਇੱਥੋਂ ਦੇ ਇੱਕ ਬਹੁਤ ਵੱਡੇ ਅਖਬਾਰ ਨੇ ਛਾਪਿਆ ਸੀ। ਉਸ ਖੁੱਲੇ ਖੱਤ ਦੇ ਵਿੱਚ ਉਹਨੇ ਇਹ ਗੱਲ ਲਿਖੀ ਸੀ, ਉਹਨੇ ਆਖਿਆ ਸੀਗਾ ਕਿ ਮੈਂ ਉਸ ਸਮੇਂ ਸ਼ਿਕਾਇਤ ਕੀਤੀ ਤੇ ਪਹਿਚਾਣ ਪਰੇਡ ਦੇ ਦੌਰਾਨ ਮੈਂ ਇਹਨਾਂ ਬੰਦਿਆਂ ਨੂੰ ਪਹਿਚਾਣ ਲਿਆ। ਇਸ ਤੋਂ ਬਾਅਦ
164 ਤਹਿਤ मैं अपने बयान भी दर्ज करवा दिते, पर बावजूद इसके सब कुछ मैं अपने वल्लों कर दिता, गवाही भी दे दी, अपनी स्टेटमेंट दर्ज करवा दी, परेड दे विच इन्हां दी शनाख्त कर दी, पर बावजूद इसते इंसाफ नहीं मिलिया। क्यों? क्योंकि वो पावरफुल लोग सन। इत्थों तक कि मैनू एक वेले ये लग्या कि किते ये ना होवे कि इंसाफ मंगदी मंगदी मैं जान तो जावां, इस करके मैं चुप करके कौड़ा घुट भर के इधर नूं आ गई। वो जिहड़ा खत लिखिया गया और वो बाद इत्थों दी अखबार ने छापिया गया, उसनूं आधार बना के बीबी गुरजीत कौर ने जाके इत्थे शिकायत दर्ज करा दी। हुण उस शिकायत ते जाके ये जिहड़े जारी हो अगे हुण देखना ये होएगा कि इन्हां नोटिसां ते कोई अगे जाके वड्डी कार्रवाई हुंदी है जां नहीं। पर उस तो पहला वेखना ये दिलचस्प होएगा कि साडा पंजाब पुलिस दा DGP और साडी इत्थों दी सरकार है जिहड़ी वो की जवाब देंदी। पर कुल मिला के जदों तक गल हन्ने बन्ने नहीं लगदी, किसी तन पत्तन नहीं लगदी, गुरकीरत कोटली लई एक वारी फेर समा जिहड़ा वो इहो जिहा आ गया कि उत्तों उत्तों भावें वो हसदा रहे पर अंदरों धुड़कू जरूर लगा होएगा कि जेकर मैं इस मामले च एक वारी फस गया हुण ते वो बहारा भी है नहीं, वो पिछे खड़न वाले लोग भी है नहीं, क्योंकि हुण ते कांग्रेस की बेड़ी है जिहड़ी वो डावाडोल। सो एक बारी फिर जिहड़ा कातिया कांड किसी समय पंजाब दे गलियारिਆਂ च बड़ा गूंजदा रहा, ਉਹੀ ਕਾਤੀਆ ਕਾਂਡ ਇੱਕ ਵਾਰੀ ਬੋਤਲ ਚੋਂ ਫਿਰ ਬਾਹਰ ਆ ਗਿਆ। ਬਿਲਕੁਲ ਜੀ, ਵੈਸੇ ਨਿਕਲਣੇ ਚਾਹੀਦੇ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਉਹ ਜਿਹੜੀਆਂ ਹੱਥਕੜੀਆਂ ਉਹ ਵੀ ਜ਼ਰੂਰ ਲੱਗਣੀਆਂ ਚਾਹੀਦੀਆਂ ਜੀ। ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਜੀ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਕਿਸ਼ਨ ਧਨੋਤਾ ਜੀ ਜੁਬਾ ਸਿਟੀ ਤੋਂ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸਿੰਘ ਸੋਮਲ ਕਲੋਬਸ ਤੋਂ, ਸੁਖਦੇਵ ਸਿੰਘ ਜਟਾਣਾ ਜੋ ਬਸੇਟੀ ਤੋਂ, ਬਲਵੀਰ ਸਿੰਘ ਸੰਧੂ ਟੈਕਨੋਲੋਜੀ ਵਾਲੇ ਬਾਈਸੀਲੀਆ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਤੱਕ ਪਹੁੰਚਾਇਆ ਜੀ। ਤੇ ਇਸ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਵੇਰ ਨੂੰ ਹੁੰਦੇ ਨੇ, ਸ਼ੁੱਕਰਵਾਰ ਸਵੇਰ ਨੂੰ ਮੈਂਟੂ ਗੁਰਸਰੀਆ ਜੀ ਜੋ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਮੈਂਟੂ ਗੁਰਸਰੀਆ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਸ਼ੁਕਰੀਆ ਜੀ। ਤੇ ਜੀ ਸਾਡੇ ਨਾਲ ਜੁੜੇ ਨੇ ਸਤਵੰਤ ਸਿੰਘ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਜਿੱਦਾਂ ਹੁਣ ਇਹਨਾਂ ਨੂੰ ਯੂਨੀਵਰਸਿਟੀਆਂ 'ਚੋਂ ਹਾਰ ਮਿਲੀ ਆ ਸਟੂਡੈਂਟ ਯੂਨੀਅਨ ਦੀਆਂ ਜਿਹੜੇ ਲੀਡਰਾਂ ਹੋਈਆਂ ਇਲੈਕਸ਼ਨ, ਤਾਂ ਉਹ ਉੱਥੇ ਇਹ ਸਮਝਿਆ ਜਾ ਰਿਹਾ ਵੀ ਇਹਨਾਂ ਦਾ ਜਿਹੜਾ ਮੁੱਦਾ ਹਿੰਦੂਤਵ ਦਾ ਚਾਰ ਸਫੇਰੇ ਲੈ ਕੇ ਆ ਰਿਹਾ ਵੀ ਹਿੰਦੂਤਵ ਸਟੂਡੈਂਟਸ ਨੇ ਉਹਨੂੰ ਨਕਾਰ ਦਿੱਤਾ ਜਿਹੜੇ ਪੜ੍ਹੇ ਲਿਖੇ ਆ। ਕੀ ਇਹ ਮੁੱਦੇ ਗਾਂਹ ਵਾਲੀ ਇਲੈਕਸ਼ਨ ਦੇ ਵਿੱਚ ਜਿੱਦਾਂ ਹੁਣ ਗੁਰਦਾਸਪੁਰ ਦੀ ਜਿਮਨੀ ਚੋਣ ਆ, ਇੱਥੇ ਵੀ ਭਾਰੂ ਹੋ ਸਕਦੇ ਇਹ ਮੁੱਦੇ? ਥੈਂਕ ਯੂ ਜੀ। ਦੇਖੋ ਯੂਨੀਵਰਸਿਟੀਆਂ ਦਾ ਮਾਹੌਲ ਤੇ ਜਿਹੜਾ ਆਮ ਸਮਾਜ ਦਾ ਮਾਹੌਲ ਹੈ ਉਹਨਾਂ ਦੇ ਵਿੱਚ ਬੜਾ ਫਰਕ ਆ। ਨੌਜਵਾਨਾਂ ਨੇ ਜੋ ਇਹਨਾਂ ਨੂੰ ਨਕਾਰਿਆ, ਇਹਨਾਂ ਦੇ ਏਜੰਡੇ ਨੂੰ ਨਕਾਰਿਆ, ਉਹਦੇ ਪਿੱਛੇ ਕਈ ਕਾਰਨ ਆ। ਦੇਖੋ ਇੱਕ ਤੇ ਹੈ ਕਿ ਸਭ ਤੋਂ ਵੱਡਾ ਜਦੋਂ ਬੰਦਾ ਯੂਨੀਵਰਸਿਟੀਆਂ 'ਚ ਜਾਂਦਾ ਉਹਨੂੰ ਸਾਰਾ ਚਾਨਣ ਹੋ ਜਾਂਦਾ ਕਿ ਮੇਰਾ ਭਵਿੱਖ ਕੀ ਹੈ, ਮੈਨੂੰ ਜੋਬ ਕਿੱਦਾਂ ਦੀ ਮਿਲ ਸਕਦੀ ਹੈ, ਔਰ ਜੋਬ ਮੈਂ ਕਿਵੇਂ ਹਾਸਿਲ ਕਰਨੀ ਹੈ, ਉਹਦੇ ਲਈ ਕਿੰਨੀਆਂ ਮੁਸ਼ਕਿਲਾਂ ਨੇ। ਸਾਡੇ ਇੱਥੇ ਦਾ ਇਹ ਹਾਲ ਆ ਇਸ ਸਮੇਂ ਕਿ ਜਿਹੜੀ 2011-12 'ਚ ਸਾਡੀ ਬੇਰੁਜ਼ਗਾਰੀ ਦਰ 3.8% ਸੀ, ਉਹ ਅੱਜ 5 ਤੋਂ ਵੀ ਟੱਪੀ ਪਈ ਹੈ, 5 ਤੋਂ ਟੱਪ ਗਈ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਯੂਨੀਵਰਸਿਟੀ 'ਚ ਪਹੁੰਚਿਆ ਵਿਦਿਆਰਥੀ ਇਹਨਾਂ ਚੀਜ਼ਾਂ ਦਾ ਸੰਗਿਆਨ ਲੈਂਦਾ, ਇਹਨਾਂ ਚੀਜ਼ਾਂ ਨੂੰ ਨੋਟਿਸ ਕਰਦਾ। ਦੂਜੀ ਗੱਲ, ਇੱਕ ਬੋਲਣ ਦੀ ਆਜ਼ਾਦੀ, ਜਿਸ ਤਰ੍ਹਾਂ ਰਾਮਜਸ ਕਾਲਜ ਦੇ ਵਿੱਚ ਹੋਇਆ, JNU ਦੇ ਵਿੱਚ ਹੋਇਆ, ਹੈਦਰਾਬਾਦ ਯੂਨੀਵਰਸਿਟੀ ਵਾਲਾ ਵਿਵਾਦ, ਉਹ ਸਾਰੇ ਵਿਵਾਦ ਕਿਤੇ ਨਾ ਕਿਤੇ ਜਾ ਕੇ ਇਸ ਹਾਰ ਦਾ ਕਾਰਨ ਬਣੇ ਭਾਰਤੀ ਜਨਤਾ ਪਾਰਟੀ ਦਾ। ਫਿਰ ਫੈਲੋਸ਼ਿਪ ਰੋਕੀ ਗਈ, ਕੁਛ ਸੀਟਾਂ 'ਚ ਕਟੌਤੀ ਕੀਤੀ ਗਈ, ਬਹੁਤ ਕੁਛ ਹੋ ਰਿਹਾ। ਇੱਥੋਂ ਤੱਕ ਕਿ ਜਿਹੜੇ ਉਹ ਦੱਖਣੀ ਰਾਜ ਦੇ ਸਟੂਡੈਂਟ ਹੈ ਨਾ ਯੂਨੀਵਰਸਿਟੀਆਂ 'ਚ, ਉਹਨਾਂ ਤੇ ਜਬਰੀ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੇ ਅਲੱਗ ਕਾਰਨ ਨੇ ਜਿੱਤ ਤੇ ਹਾਰ ਦੇ। ਜੋ ਜਿੱਤ ਮਿਲੀ ਹੈ
ਉਹਦੇ ਅਲੱਗ ਕਾਰਨ ਹੈ, ਜੋ ਹਾਰ ਮਿਲੀ ਹੈ ਕਿਸੇ ਸਿਆਸੀ ਸੰਗਠਨ ਨੂੰ ਉਹਦੇ ਅਲੱਗ ਕਾਰਨ ਆ। ਇਹਨੂੰ ਜੇ ਤੁਸੀਂ ਕਹੋ ਕਿ ਇਹ ਸਾਰੇ ਦੇ ਸਾਰੇ ਆ ਕੇ ਗੁਰਦਾਸਪੁਰ ਦੀ ਚੋਣ ਤੇ ਪ੍ਰਭਾਵ ਪਾ ਦੇਣਗੇ, ਮੈਨੂੰ ਨਹੀਂ ਲੱਗਦਾ। ਇਹਦੇ 'ਚ ਦੇਖੋ ਕੋਈ ਇਹੋ ਜਿਹਾ ਮੁੱਦਾ ਨਹੀਂ ਬਣੇਗਾ। ਹਾਂ, ਥੋੜ੍ਹਾ ਬਹੁਤ ਪ੍ਰਭਾਵ ਪਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪੰਜਾਬ ਦੇ ਵਿੱਚ ਵੈਸੇ ਵੀ ਲਹਿਰ ਰਹਿੰਦੀ ਹੈ, ਪਰ ਐਤਕੀ ਥੋੜ੍ਹੀ ਜਿਹੀ ਜ਼ਿਆਦਾ ਇਸ ਕਰਕੇ ਹੋਏਗੀ ਕਿਉਂਕਿ ਨੋਟਬੰਦੀ ਦਾ ਅਸਰ ਪੰਜਾਬ ਤੇ ਬਹੁਤ ਜ਼ਿਆਦਾ ਪਿਆ ਹੈ। ਨੋਟਬੰਦੀ ਦਾ ਅਸਰ ਪਿਆ, ਫਿਰ ਜੋ ਇਹ ਘਟਨਾਵਾਂ ਵਾਪਰੀਆਂ, ਵਿਚਾਰਾਂ ਦੇ ਪ੍ਰਗਟਾਵੇ ਨੂੰ ਲੈ ਕੇ ਵਾਲੀਆਂ ਜਿਸ ਤਰੀਕੇ ਨਾਲ ਆਵਾਜ਼ਾਂ ਖਾਮੋਸ਼ ਕੀਤੀਆਂ ਗਈਆਂ, ਇਹਦਾ ਅਸਰ ਵੇਖਣ ਨੂੰ ਮਿਲੇਗਾ। ਪਰ ਜੇ ਤੁਸੀਂ ਕਹੋ ਕਿ ਉੱਦਾਂ ਦਾ ਨਤੀਜਾ ਇਹਨਾਂ ਅਸਰਾਂ ਦਾ ਹੋਏਗਾ, ਮੇਰੇ ਖਿਆਲ ਦੇ ਨਾਲ ਉਹ ਹਾਲੇ ਕਾਹਲੀ ਹੋਏਗੀ ਜੇ ਆਪਾਂ ਕਹੀਏ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਸਿੰਘ ਬੋਲ ਰਿਹਾ ਜੀ ਤੋਂ। ਮੈਂ ਸਵਾਲ ਪੁੱਛਣਾ ਸੀ ਜੀ, ਜਿਹੜਾ ਲੋਕਪਾਲ ਅਕਸਰ ਹੀ ਚਰਚਾ ਦੇ ਵਿੱਚ ਆਉਂਦਾ ਰਹਿੰਦਾ, ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ। ਇਹ ਸਟੇਟ ਦਾ ਵਿਸ਼ਾ ਵਾ ਜਾਂ ਫੈਡਰਲ ਗੌਰਮੈਂਟ ਦੇ ਅੰਦਰ ਆਉਂਦਾ? ਕੀ ਅਧਿਕਾਰ ਖੇਤਰ ਆ? ਇਹ ਕਿਸੇ ਸਟੇਟ 'ਚ ਹੈਗਾ ਵੀ ਆ ਕਿ ਕੀ ਆ? ਇਹਦੇ ਬਾਰੇ ਥੋੜ੍ਹਾ ਜਿਹਾ ਵਿਸਤਾਰ ਨਾਲ ਜਾਣਨਾ ਪਾਇਓ। ਅਮਰਜੀਤ ਜੀ, ਤੁਸੀਂ ਲੋਕਪਾਲ ਕਿਹਾ? ਹਾਂਜੀ, ਲੋਕਪਾਲ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਮੇਰਾ ਫੋਨ ਨਾ ਕੱਟੋ ਜੀ, ਮੈਂ ਸੁਣਨਾ ਇੱਥੇ ਤੇ ਜੀ। ਠੀਕ ਹੈ। ਹਾਂਜੀ, ਦੇਖੋ ਉਹ ਜਿਹੜਾ ਲੋਕਪਾਲ ਆ ਨਾ, ਲੋਕਪਾਲ ਦਾ ਮੁੱਦਾ ਤੁਹਾਨੂੰ ਪਤਾ ਹੀ ਹੈ, ਜਦੋਂ ਚੁੱਕਿਆ ਗਿਆ ਸੀਗਾ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ, ਉਦੋਂ ਕੇਂਦਰ ਸਰਕਾਰ ਨੇ ਸਾਰਾ ਕੁਛ ਕਰ ਦਿੱਤਾ ਸੀ, ਕਾਨੂੰਨ ਵੀ ਬਣਾ ਦਿੱਤਾ, ਸਾਰਾ ਸਮਝੌਤਾ ਹੋ ਗਿਆ। ਉਹਦੇ 'ਚ ਨਰਿੰਦਰ ਮੋਦੀ ਸਰਕਾਰ ਨੇ ਆ ਕੇ ਕੱਖ ਨਹੀਂ ਕੀਤਾ। ਪਹਿਲਾਂ ਤੇ ਉਹਨਾਂ ਟਾਈਮ ਟਪਾ ਲਿਆ ਕਿਉਂਕਿ ਉਹਨਾਂ ਦਾ ਟਾਈਮ ਜਿੰਨਾ ਕੁ ਬਚਦਾ ਸੀ ਉਹਨਾਂ ਨੇ ਡਰਾਫਟ ਤਿਆਰ ਕਰਦਿਆਂ, ਬਿੱਲ ਲਿਆਉਂਦਿਆਂ ਉਹ ਕੱਢ ਲਿਆ ਆਪਦਾ ਟਾਈਮ। ਮੋਦੀ ਸਾਹਿਬ ਦਾ ਟਾਈਮ ਆ ਗਿਆ ਪਰ ਇਹਨਾਂ ਨੇ ਬਹਾਨਾ ਬਣਾ ਲਿਆ ਸੀ। ਇਹ ਕਹਿੰਦੇ ਕਿ ਸਾਡੇ ਇੱਥੇ ਓਪੋਜੀਸ਼ਨ ਦਾ ਕੋਈ ਨੇਤਾ ਹੀ ਹੈ ਨਹੀਂ, ਕਿਉਂਕਿ ਓਪੋਜੀਸ਼ਨ ਇਸ ਸਮੇਂ ਇੰਨੀਆਂ ਘੱਟ ਸੀਟਾਂ ਲੈ ਕੇ ਬੈਠੀ ਆ ਕਿ ਉਹਨੂੰ ਓਪੋਜੀਸ਼ਨ ਵਜੋਂ ਮਾਨਤਾ ਹੀ ਨਹੀਂ ਮਿਲਦੀ ਪਈ। ਤੇ ਉਸ ਲੋਕਪਾਲ ਦੇ ਵਿੱਚ ਇੱਕ ਪ੍ਰਬੰਧ ਇਹ ਵੀ ਹੈ ਕਿ ਜੇ ਖਰੜਾ ਤਿਆਰ ਕਰਨਾ, ਉਹਦਾ ਜਿਹੜਾ ਕਮੇਟੀ, ਮਤਲਬ ਕਿ ਜਿਹਨੇ ਉਹ ਲੋਕਪਾਲ ਨਿਯੁਕਤ ਕਰਨਾ, ਸਾਰਾ ਉਹਦਾ ਖਰੜਾ ਤਿਆਰ ਕਰਨਾ, ਉਹ ਜਿਹੜੀ ਕਮੇਟੀ ਬੈਠਣੀ ਉਹਦੇ 'ਚ ਓਪੋਜੀਸ਼ਨ ਦਾ ਮੇਨ ਲੀਡਰ ਵੀ ਬੈਠਣਾ। ਉਹ ਕਹਿੰਦੇ ਸਾਡੇ ਕੋਲ ਲੀਡਰ ਹੈ ਨਹੀਂ, ਤੇ ਜਿਹੜੀ ਸੁਪਰੀਮ ਕੋਰਟ ਆ ਉਹ ਕਹਿ ਚੁੱਕੀ ਆ ਕਿ ਤੁਸੀਂ ਇਹਦਾ ਕੋਈ ਪ੍ਰਬੰਧ ਕਰ ਲਓ। ਜੇ ਨਹੀਂ ਹੈਗਾ ਇਹ ਖਸਮਾਂ ਦਾ ਸਿਰਕਾ ਹੈ, ਤੁਸੀਂ ਜਿਹੜੇ ਦੂਸਰੇ ਮੈਂਬਰ ਬਣਦੇ ਆ, ਜੋ ਪੈਨਲ 'ਚ ਆਉਂਦੇ ਆ, ਤੁਸੀਂ ਉਹ ਬਿਠਾ ਕੇ ਆਪਦਾ ਕੰਮ ਚਲਾਓ। ਪਰ ਇਹ ਕੰਮ ਚਲਾਉਂਦੇ ਨਹੀਂ, ਬਸ ਕੰਮ ਲਟਕਾਉਂਦੇ ਪਏ ਆ ਕਿ ਜਿੱਦਾਂ ਅੱਗੇ ਉਹਨਾਂ ਨੇ ਸਮਾਂ ਲੰਘਾ ਲਿਆ ਸੀ ਉੱਦਾਂ ਅਸੀਂ ਸਮਾਂ ਲੰਘਾ ਲਈਏ। ਜੇ ਲੋਕਪਾਲ ਸਾਡੇ ਇੱਥੇ ਲਾਗੂ ਹੋ ਜਾਂਦਾ, ਲੋਕਪਾਲ ਬਿਠਾ ਦਿੱਤਾ ਜਾਂਦਾ, ਤੇ ਫਿਰ ਪ੍ਰਧਾਨ ਮੰਤਰੀ ਤੱਕ ਵੀ ਉਹਦੀ ਚਪੇਟ 'ਚ ਆ ਸਕਦਾ। ਇਹ ਉਹਦਾ ਅਧਿਕਾਰ ਖੇਤਰ ਹੈ। ਤੁਸੀਂ ਹਿਸਾਬ ਲਾ ਲਓ, ਜੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਉਹਦੀ ਲਪੇਟ 'ਚ ਆ ਸਕਦੇ ਆ ਤੇ ਫਿਰ ਪਿੱਛੇ ਰਹਿ ਕੀ ਗਿਆ ਜੀ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮਿੰਟੂ ਗੁਰਸਰੀਆ ਜੀ, ਵੀ ਆਹ ਜਿਹੜਾ ਬਲਾਤਕਾਰ ਹੁੰਦੇ ਆ ਨਾ ਨਿੱਕੇ ਬੱਚਿਆਂ ਨਾਲ ਸਕੂਲਾਂ ਦੇ ਵਿੱਚ, ਇਹ ਦੇਖੋ ਇਹ ਗੌਰਮੈਂਟ ਦੀ ਚਾਲ ਹੈ ਵੀ ਬੱਚਿਆਂ ਨੂੰ ਪੜ੍ਹਾਉਣ ਤੋਂ ਹਟਾਉਣ, ਵੀ ਇਹਨਾਂ ਨੂੰ ਅਨਪੜ੍ਹਤਾ ਕਰਕੇ ਇਹਨਾਂ ਨੂੰ ਆਪਾਂ ਰੱਖੀਏ। ਇਹ ਗੌਰਮੈਂਟ ਦਾ ਲਾਜ਼ਮੀ ਵਿੱਚ ਹੱਥ ਆ, ਗਰੀਬ ਬੰਦੇ ਨੂੰ ਲਾਲਚ ਦੇ ਕੇ ਤੇ ਉਹਨਾਂ ਤੋਂ ਇਹ ਕਿੱਤੇ ਕਰਾਏ ਜਾਂਦੇ ਆ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਰੂਪਾਂ ਦੀ ਵੀ ਬੇਅਦਬੀ ਤਾਂ ਹੀ ਹੁੰਦੀ ਆ, ਉਹਨਾਂ ਨੂੰ ਨਾ ਪੈਸੇ ਦੇ ਕੇ ਕਰਾਉਂਦੇ ਆ, ਹੋਰ ਕੋਈ ਕਿਸੇ ਦਾ ਜੀ ਨਹੀਂ ਕਰਦਾ, ਲਾਲਚ ਦੇ ਵਿੱਚ ਆਉਂਦੇ, ਗਰੀਬ ਬੰਦਾ ਛੇਤੀ ਆ ਜਾਂਦਾ। ਇਹ ਹੱਥ ਲਾਜ਼ਮੀ ਆ। ਤੇ ਦੂਜਾ ਨੰਬਰ ਇਹ ਆ ਜੀ ਮੇਰਾ ਸਵਾਲ, ਵੀ ਵੇਖੋ ਜਿਹੜੇ ਕੋਈ ਵੀ ਆਪਾਂ ਦਿਹਾੜੀਆਂ ਲੈ ਜਾਓ ਉਹਨੂੰ ਵੀ ਪੈਸੇ ਦਿੰਦੇ ਆ, ਇਹ ਕੰਮ ਕਰਾਈ ਜਾਂਦੇ, ਤਨਖਾਹ ਨਹੀਂ ਦਿੰਦੇ, ਤੇ ਆਪਦੀਆਂ ਲੱਖ 1.5 ਲੱਖ ਤਨਖਾਹ ਵਧਾਈ ਫਿਰਦੇ ਆ। ਇਹ ਦੱਸੋ ਉੱਥੇ ਕੀ ਕਣਕ ਨੂੰ ਗੋਡੀ ਦੇਣ ਜਾਂਦੇ? ਇਹਨਾਂ ਦੀ ਵੀ ਤਨਖਾਹ ਰੁਕਣੀ ਚਾਹੀਦੀ ਆ, ਪਹਿਲਾਂ ਇਹ ਕਾਨੂੰਨ ਬਣਨਾ ਚਾਹੀਦਾ ਪੱਕਾ। ਤੇ ਇੰਨਾ ਹੀ ਕਹਿਣਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਜਿਹੜੀ ਤੁਸੀਂ ਦੂਜੀ ਗੱਲ ਕਹੀ ਆ, ਇਹਦੇ ਨਾਲ ਮੈਂ ਕੁਛ ਹੱਦ ਤੱਕ ਸਹਿਮਤ ਹਾਂ ਕਿ ਇੱਕ ਤੇ ਇਹਨਾਂ ਨੂੰ ਆਪਣੀ ਤਨਖਾਹ ਆਪ ਵਧਾਉਣ ਦਾ ਅਖਤਿਆਰ ਨਹੀਂ ਹੋਣਾ ਚਾਹੀਦਾ, ਕਿਉਂਕਿ ਕੋਈ ਵੀ ਮਜ਼ਦੂਰ ਹੈ ਜਿਹੜਾ ਉਹ ਆਪਣੀ ਮਜ਼ਦੂਰੀ ਆਪ ਨਹੀਂ ਤੈਅ ਕਰ ਸਕਦਾ। ਕੋਈ ਵੀ ਕਿਸਾਨ ਆਪਣੀ ਜਿਨਸ ਦਾ ਭਾਅ ਤੈਅ ਨਹੀਂ ਕਰ ਸਕਦਾ, ਤੇ ਫਿਰ ਇਹ ਆਪਣੀਆਂ ਤਨਖਾਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿਉਂ ਵਧਾਈ ਜਾਣ। ਬੰਦ ਕਰਨ ਬਾਰੇ ਵੀ ਨਹੀਂ ਮੈਂ ਕਹਿੰਦਾ ਕਿ ਤਨਖਾਹਾਂ ਬੰਦ ਕਰ ਦਿਓ, ਕਿਉਂਕਿ ਹਰੇਕ ਬੰਦੇ ਦੀਆਂ ਆਪੋ ਆਪਣੀਆਂ ਜ਼ਰੂਰਤਾਂ ਨੇ। ਜੇ ਉਹ ਕੰਮ ਕਰਦਾ ਉਸ ਕੰਮ ਦਾ ਉਹਨੂੰ ਮਾਣ ਸਨਮਾਨ ਭੱਤਾ ਜਿਹੜਾ ਮਿਲਦਾ ਰਹਿਣਾ ਚਾਹੀਦਾ, ਪਰ ਇਹ ਅਖਤਿਆਰ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀ ਮਨ ਮਰਜ਼ੀ ਦੇ ਨਾਲ ਇਸ ਖਜ਼ਾਨੇ ਨੂੰ ਲੁੱਟ ਲਵੇ। ਜਿਹੜੀ ਤੁਸੀਂ ਪਹਿਲੀ ਗੱਲ ਕਹੀ ਆ ਉਹਦੇ ਨਾਲ ਮੈਂ ਸਹਿਮਤ ਨਹੀਂ ਹਾਂ।
ਕਿਉਂਕਿ ਜਿਹੜੇ ਹਾਦਸੇ ਵਾਪਰਦੇ ਪਏ ਆ ਉਹ ਜ਼ਿਆਦਾ ਵਾਪਰਦੇ ਪਏ ਨਿੱਜੀ ਸਕੂਲਾਂ 'ਚ, ਕਿ ਨਿੱਜੀ ਸਕੂਲ ਵੀ ਸਰਕਾਰ ਤੋਂ ਪੈਸੇ ਲੈ ਕੇ ਆਪਣਾ ਧੰਦਾ ਚੌਪਟ ਕਰ ਰਹੇ ਆ, ਉਹਨਾਂ ਦੇ ਸਕੂਲ ਤੇ ਸੀਲ ਹੋ ਰਹੇ ਆ। ਸੋ ਇਸ ਕਰਕੇ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਉਹ ਇੱਥੋਂ ਤੱਕ ਸ਼ੱਕ ਦੀ ਨਿਗਾਹ ਨਾਲ ਨਾ ਵੇਖੀਏ ਕਿ ਸਭ ਕੁਝ ਸਰਕਾਰਾਂ ਕਰੀ ਜਾਂਦੀਆਂ, ਏਜੰਸੀਆਂ ਕਰੀ ਜਾਂਦੀਆਂ। ਇਹਦੇ ਵਿੱਚ ਤੇ ਨਿੱਜੀ ਸਕੂਲ ਹੈ ਜਿਹੜੇ ਉਡੀਕੇ ਆਏ ਪਏ। ਅਰਿਆਨ ਇੰਟਰਨੈਸ਼ਨਲ ਸਕੂਲ ਹੈ ਜਿਹੜਾ, ਜਿੱਥੇ ਮੁੰਡਾ ਕਤਲ ਹੋਇਆ, ਬੱਚਾ ਕਤਲ ਹੋਇਆ, ਉਹ ਰਿਆਨ ਇੰਟਰਨੈਸ਼ਨਲ ਜਿਹੜਾ ਗਰੁੱਪ ਚਲਾਉਂਦਾ ਹੈ ਉਹ ਇਸ ਦੇਸ਼ ਦਾ ਚੋਟੀ ਦਾ ਗਰੁੱਪ ਹੈ, ਸਕੂਲਿੰਗ ਗਰੁੱਪ ਹੈ ਜਿਹੜਾ। ਉਹਨਾਂ ਨੂੰ ਤੇ ਗ੍ਰਿਫਤਾਰੀ ਦੇ ਲਾਲੇ ਪਏ ਹੋਏ ਪਏ ਆ, ਪਿੱਸੂ ਪਏ ਹੋਏ ਪਏ ਆ ਕਿ ਕਿਸੇ ਤਰੀਕੇ ਨਾਲ ਅਸੀਂ ਬਚ ਜਾਈਏ। ਕਦੇ ਉਹ ਹਾਈ ਕੋਰਟ ਜਾਂਦੇ, ਕਦੇ ਸੁਪਰੀਮ ਕੋਰਟ 'ਚ ਜਾਂਦੇ ਆ। ਸੋ ਇਹ ਕਹਿਣਾ ਕਿ ਸਾਰਾ ਕੁਝ ਸਰਕਾਰ ਕਰਾਉਂਦੀਆਂ, ਸਰਕਾਰਾਂ ਕਰਾ ਕੇ ਆਪਣੇ ਮੱਥੇ ਤੇ ਇਹੋ ਜਿਹਾ ਟਿੱਕਾ ਲਾ ਕੇ ਜਾਣਗੀਆਂ ਕਿੱਧਰ। ਪਤਾ ਕਿੰਨੀ ਇੱਥੇ ਥੂ ਥੂ ਹੋਣ ਡਈ ਇਹਨਾਂ ਤੇ। ਔਰ ਖੱਟਰ ਸਰਕਾਰ ਹੈ ਜਿਹੜੀ, ਜਿਹਨੂੰ ਲੋਕ ਹੁਣ ਪਿਆਰ ਨਾਲ ਖਟਾਰਾ ਸਰਕਾਰ ਵੀ ਕਹਿੰਦੇ ਆ, ਖੱਟਰ ਸਰਕਾਰ ਦੇ ਬੁੱਲਾਂ ਤੋਂ ਸਿਕਰੀ ਨਹੀਂ ਲੈਂਦੀ ਪਈ ਕਿ ਕੱਲ ਹਾਲੇ ਪੰਚਕੂਲੇ ਵਾਲੇ ਚੱਕਰ 'ਚ ਫਸੇ ਨਿਕਲੇ ਆ, ਅੱਜ ਇੱਧਰ ਫਸ ਗਏ ਆ। ਅਦਾਲਤਾਂ, ਸੁਪਰੀਮ ਕੋਰਟ ਵੀ ਸੱਦੀ ਖੜੀਆਂ, ਹਾਈ ਕੋਰਟ ਵੀ ਸੱਦੀ ਖੜੀ ਆ। ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਪਹਿਲੀ ਦਲੀਲ 'ਚ ਕੋਈ ਵਜ਼ਨ ਹੈ। ਹਾਂ, ਦੂਜੀ ਤੁਸੀਂ ਜਿਹੜੀ ਗੱਲ ਕਹੀ ਹੈ, ਦੂਜੀ ਗੱਲ ਕੁਛ ਹੱਦ ਤੱਕ ਤੁਹਾਡੀ ਬਹੁਤ ਸਹੀ ਹੈ। ਜੀ ਅੱਗੇ ਸਾਡੇ ਨਾਲ ਜੁੜੇ ਨੇ ਹਰਭਜਨ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੰਤਰੀ, ਮੇਰਾ ਸਵਾਲ ਇਹ ਆ ਕਿ ਸੌਦਾ ਸਾਹਿਬ ਤੋਂ ਖਬਰ ਆ ਰਹੀਆਂ ਸੀ ਕਿ ਉੱਥੇ ਹਜ਼ਾਰਾਂ ਬੰਦੇ ਮਾਰ ਕੇ ਦੱਬੇ ਆ। ਉੱਥੇ ਫਿਰ ਖਬਰ ਆਈਆਂ ਵੀ ਜੀਸੀ ਮਸ਼ੀਨਾਂ ਪੱਟਣ ਨੂੰ ਗਏ। ਇਹ ਦੱਸੋ ਵੀ ਉੱਥੋਂ ਕੋਈ ਮਸ਼ੀਨਾਂ ਤੋਂ ਕੰਮ ਲਿਆ, ਉਹਨਾਂ ਚੋਂ ਕੰਕਾਲ ਪੱਟ ਕੇ ਕੱਢੇ ਕਿ ਨਹੀਂ ਜੀ? ਥੈਂਕ ਯੂ। ਥੈਂਕ ਯੂ। ਨਹੀਂ ਦੇਖੋ, ਜਿਹੜੀ ਮੁੱਢਲੇ ਤੌਰ ਤੇ ਆਪਾਂ ਨੂੰ ਆਬਜ਼ਰਵੇਸ਼ਨ ਹੋਈ ਆ ਉਹ ਤੋਂ ਨਹੀਂ ਜਾਪਦਾ, ਕਿਉਂਕਿ ਦੇਖੋ ਉਹ 700-800 ਕਿੱਲਿਆਂ 'ਚ ਡੇਰਾ ਹੈ, 700-800 ਕਿੱਲਿਆਂ 'ਚ ਡੇਰਾ। ਮੈਂ ਲੁਧਿਆਣਾ ਜੇਲ੍ਹ ਵੇਖੀ, ਉਹ 80 ਕਿੱਲਿਆਂ 'ਚ ਸੀ ਤੇ ਜੇਲ੍ਹ ਦੇ ਇੱਕ ਕੋਨੇ 'ਚੋਂ ਦੂਜੇ ਕੋਨੇ 'ਚ ਜਾਣਾ ਹੋਵੇ ਤੇ ਸਾਈਕਲ ਤੇ ਜਾਂਦੇ ਸੀ ਕਹਿੰਦੇ, ਅੱਖੀ ਵੇਖੇ ਮੈਂ। ਤੇ ਤੁਸੀਂ ਲਾ ਲਓ ਹਿਸਾਬ ਕਿ 800 ਕਿੱਲਿਆਂ ਦੀ ਜੇ ਖੁਦਾਈ ਕਰਨੀ ਹੋਵੇ, ਪਟਾਈ ਕਰਨੀ ਹੋਵੇ ਤੇ ਉਹ ਕੁਛ ਘੰਟਿਆਂ 'ਚ ਤੇ ਸੰਭਵ ਹੀ ਹੈ ਨਹੀਂ। ਕੁਛ ਕਿੱਲਿਆਂ 'ਚ ਵੀ ਪੁੱਟਣੀ ਹੋਵੇ ਤੇ ਵੱਖ ਵੱਖਰੇ ਥਾਵਾਂ ਤੇ, ਕੋਈ ਬਗੀਚੇ ਹੇਠੋਂ ਪੁੱਟਣੀ ਹੈ, ਕੋਈ ਇਮਾਰਤਾਂ ਹੇਠੋਂ ਪੁੱਟਣੀ ਹੈ, ਤਾਂ ਵੀ ਸੰਭਵ ਨਹੀਂ ਹੁੰਦੀ। ਸੋ ਮੈਨੂੰ ਨਹੀਂ ਲੱਗਦਾ ਕਿ ਉੱਥੇ ਮਸ਼ੀਨਾਂ ਵਰਤੀਆਂ ਗਈਆਂ, ਜਾਂ ਜਿੱਥੇ ਜਿੱਥੇ ਵਰਤਣੀਆਂ ਚਾਹੀਦੀਆਂ ਸੀ ਉੱਥੇ ਉੱਥੇ ਪੂਰੀ ਜਗ੍ਹਾ ਤੇ ਵਰਤੀਆਂ ਗਈਆਂ। ਪਰ ਫਿਰ ਵੀ ਅਸੀਂ, ਕਿਉਂਕਿ ਹਾਲੇ ਤੱਕ ਹਾਈ ਕੋਰਟ ਦੇ ਵਿੱਚ ਜਿਹੜੀ ਸੀਲਬੰਦ ਰਿਪੋਰਟ ਗਈ ਹੈ ਤਲਾਸ਼ੀ ਦੀ, ਉਹ ਖੁੱਲੀ ਨਹੀਂ ਹੈ, ਜਨਤਕ ਨਹੀਂ ਹੋਈ, ਤਾਂ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ। ਉੱਦਾਂ ਮੁੱਢਲੇ ਤੌਰ ਤੇ ਜੋ ਲੱਗਦਾ ਹੈ ਉਹ ਤਲਾਸ਼ੀ ਵਾਲਾ ਵੀ ਕੰਮ ਜਿਹੜਾ ਉਹ ਖੇਖਣ ਜਿਹਾ ਸਾਬਤ ਹੋਇਆ। ਇੱਕ ਤੇ ਪਹਿਲਾਂ ਦਿਨ ਬਹੁਤ ਪੈ ਗਏ ਆ, ਹਾਈ ਕੋਰਟ 'ਚ ਜਾਣ ਦੀ ਕੀ ਜ਼ਰੂਰਤ ਆ? ਤਹਿਸੀਲਦਾਰ ਆਪਣੇ ਪੱਧਰ ਤੇ ਜਾ ਕੇ ਤਲਾਸ਼ੀ ਕਰ ਸਕਦਾ। ਆਪ ਜਿੰਨੇ ਵੀ ਤੁਸੀਂ ਭੈਣ ਭਰਾ ਪੰਜਾਬ 'ਚੋਂ ਗਏ ਆ, ਤੁਹਾਨੂੰ ਪਤਾ ਹੀ ਹੈ ਨਾ ਕਿ ਤਹਿਸੀਲਦਾਰ 44 ਲਾ ਸਕਦਾ, ਤਹਿਸੀਲਦਾਰ ਕਿਸੇ ਦੀ ਜਾ ਕੇ ਕੁਰਕੀ ਕਰਾ ਸਕਦਾ, ਤਹਿਸੀਲਦਾਰ ਕਿਸੇ ਸਮੇਂ ਵੀ ਜਾ ਕੇ ਕਿਤੋਂ ਵੀ ਤਲਾਸ਼ੀ ਕਰ ਸਕਦਾ, ਕਿਉਂਕਿ ਉਹਦੇ ਕੋਲ ਮੈਜਿਸਟ੍ਰੇਟ ਪਾਵਰਾਂ ਹੁੰਦੀਆਂ ਨੇ। ਸੋ ਇਹ ਖੇਖਣ ਜਿਹਾ ਕੀਤਾ ਗਿਆ। ਪਰ ਫਿਰ ਵੀ ਕਿਉਂਕਿ ਇੱਕ ਸਾਬਕਾ ਜਸਟਿਸ ਇਸ ਸਾਰੀ ਮੁਹਿੰਮ ਦੀ ਅਗਵਾਈ ਕਰਦਾ ਪਿਆ ਸੀ, ਉਹਨੇ ਸੀਲਬੰਦ ਰਿਪੋਰਟ ਦਿੱਤੀ ਹਾਈ ਕੋਰਟ 'ਚ। ਜਦੋਂ ਤੱਕ ਉਹ ਖੁੱਲ੍ਹਦੀ ਨਹੀਂ, ਜਦੋਂ ਤੱਕ ਸਾਡੇ ਸਾਹਮਣੇ ਤੱਥ ਨਹੀਂ ਆਉਂਦੇ, ਉਦੋਂ ਤੱਕ ਮੇਰੇ ਖਿਆਲ ਦੇ ਨਾਲ ਸਾਨੂੰ ਕਿਸੇ ਨਤੀਜੇ ਤੇ ਪਹੁੰਚਣਾ ਨਹੀਂ ਚਾਹੀਦਾ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਹਾਂਜੀ, ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਗੁਰੂ ਜੀ, ਮੈਂ ਇੱਕ ਮੇਰਾ ਕੁਐਸਚਨ ਸੀ, ਆਪਣੇ ਸੋਸ਼ਲ ਮੀਡੀਆ ਬਹੁਤ ਵਾਰੀ ਵਾਇਰਲ ਹੋਇਆ ਵੀ ਜਿਹੜਾ ਇੰਡੀਆ ਆ ਜਿਹੜਾ ਵੀ 100 ਸਾਲ ਲਈ ਲੀਜ਼ ਤੇ ਲਿਆ ਇੰਗਲੈਂਡ ਦੇ, ਇਹਦੇ ਵਿੱਚ ਕਿੰਨਾ ਕੁ ਸੱਚ ਹੈ ਜੀ? ਹਾਂਜੀ, ਕੱਟੋ ਨਾ ਫੋਨ ਮੇਰਾ। ਥੈਂਕ ਯੂ ਜੀ। ਨਹੀਂ ਦੇਖੋ, ਇਹ ਨਾ ਰਾਜੀਵ ਦੀਕਸ਼ਤ ਮਰ ਗਿਆ, ਉਹਦੀ ਵੀਡੀਓ ਤੋਂ ਸਾਰਾ ਇਹ ਖਿਲਾਰਾ ਪਿਆ ਸੀਗਾ, YouTube ਤੇ ਵੀਡੀਓ ਪਈ ਆ। ਪਰ ਦੇਖੋ, ਜਦੋਂ ਅਸੀਂ ਥੋੜਾ ਜਿਹਾ ਪਿੱਛੇ ਜਾਂਦੇ ਹਿਸਟਰੀ 'ਚ, ਤੇ ਜਦੋਂ ਭਾਰਤ ਨੂੰ ਆਜ਼ਾਦ ਕੀਤਾ ਗਿਆ ਉਸ ਤੋਂ ਪਹਿਲਾਂ ਇੰਗਲੈਂਡ ਦੀ ਅਸੈਂਬਲੀ ਦੇ ਵਿੱਚ ਬਕਾਇਦਾ ਬਿੱਲ ਪਾਸ ਹੋਇਆ ਵਾ। ਫਿਰ ਉਹ, ਮੈਨੂੰ ਅੰਗਰੇਜ਼ੀ ਤੇ ਬਹੁਤੀ ਆਉਂਦੀ ਨਹੀਂ, ਸਟੈਚੂ ਆਫ ਚੇਂਜ ਪਾਵਰ ਦਾ ਇੱਥੇ ਕੁਛ ਇਸ ਤਰ੍ਹਾਂ ਦਾ ਉਹ ਵੀ ਇੱਕ ਸਾਈਨ ਹੋਇਆ ਪਿਆ। ਜੇ ਦੋਏ ਚੀਜ਼ਾਂ ਅਸੀਂ ਦੇਖੀਏ ਤੇ ਜਿਹੜੀ ਉਹ ਤੀਜੀ ਚੀਜ਼ ਜਿਹੜੀ ਫੈਲਾਈ ਜਾ ਰਹੀ ਹੈ ਉਹ ਝੂਠੀ ਪੈ ਜਾਂਦੀ ਹੈ। ਸੋ ਮੇਰੇ ਖਿਆਲ ਦੇ ਨਾਲ ਐਸੀ ਕੋਈ ਵੀ ਗੱਲ ਨਹੀਂ ਹੈਗੀ। ਉਹ ਇੱਕ ਸੋਸ਼ਲ ਮੀਡੀਆ ਦੀ ਕ੍ਰੀਏਸ਼ਨ ਹੈ, ਉਹ ਵੀ ਸੋਸ਼ਲ ਮੀਡੀਆ ਦੀ ਕ੍ਰੀਏਸ਼ਨ ਹੈ। ਇੱਕ ਵੀਡੀਓ ਨੂੰ ਆਧਾਰ ਬਣਾ ਕੇ ਉਹ ਸਾਰੇ ਪਾਸੇ ਫੈਲਾ ਦਿੱਤਾ ਗਿਆ, ਪਰ ਅਸਲੀਅਤ ਇਹ ਨਹੀਂ ਹੈਗੀ। ਅੱਜ ਹੀ ਕਈ ਵਾਰ ਸੋਸ਼ਲ ਮੀਡੀਆ 'ਤੇ ਵੀ ਸਾਰੀਆਂ ਗੱਲਾਂ ਸਹੀ ਨਹੀਂ ਹੁੰਦੀਆਂ। ਜਿਹੜਾ ਸੋਸ਼ਲ ਮੀਡੀਆ ਸਾਨੂੰ ਪਲੇਟਫਾਰਮ ਦਿੱਤਾ ਗਿਆ, ਕਈ ਵਾਰੀ ਉਸ 'ਤੇ ਵੀ ਆਪਾਂ ਗਲਤ ਵਰਤੋਂ ਹੋਈ ਜਾਂਦੀ ਆ। ਸੱਚਾ ਸਿੰਘ ਜੀ।
ਹਾਂਜੀ ਬਲਵਿੰਦਰ ਭੈਣ ਜੀ, ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮਿੰਟੂ ਜੀ, ਮੇਰਾ ਇੱਕ ਸਵਾਲ ਤਾਂ ਸਮਝ ਲਓ ਸਵਾਲ ਹੀ ਹੈ ਵੀ ਜਿੱਦਾਂ ਜਦੋਂ ਇਹ ਲੋਕ ਪਾਵਰ 'ਚ ਹੁੰਦੇ ਨੇ ਫਿਰ ਇਹ ਆਪੋ ਆਪਣੀ ਮਰਜ਼ੀ ਕਰਦੇ ਨੇ ਤੇ ਜ਼ੋਰ ਅਜਮਾਈ ਵੀ ਇਹ ਕਰਦੇ ਨੇ। ਜਿੱਦਾਂ ਹੁਣ ਸਕੂਲਾਂ ਦੀ ਗੱਲ ਚੱਲਦੀ ਸੀ, ਮੈਨੂੰ ਕਈ ਵਾਰ ਸੋਚਣ ਨੂੰ ਮਿਲਦਾ ਵੀ ਜਿਹੜੇ ਸਰਕਾਰਾਂ 'ਚ ਹੀ ਬੰਦੇ ਬੈਠੇ ਨੇ ਉਹ ਆਪ ਹੀ ਗਲਤ ਨੇ। ਇੱਕ ਮੰਤਰੀ ਹੈ ਪੰਜਾਬ ਦਾ, ਹੁਣ ਅੱਜ ਕੱਲ੍ਹ ਮੰਤਰੀ ਉਹ ਖਾਸਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਕਦੀ ਉਹ ਕਿਸੇ ਨੂੰ ਧਮਕੀ ਦਿੰਦਾ ਮੈਂ ਤੈਨੂੰ ਸਸਪੈਂਡ ਕਰ ਦਿਆਂਗਾ, ਕਦੀ ਉਹ ਕਿਸੇ ਨੂੰ ਕਹਿੰਦਾ ਮੈਂ ਡੇਰੇ ਗਿਆ ਸੀ ਵੋਟਾਂ ਮੰਗਣ ਮੈਂ ਜਾਵਾਂਗਾ। ਉਹ ਜਦੋਂ ਪਹਿਲਾਂ ਇਹਦੀ ਕਾਂਗਰਸ ਦੀ ਸਰਕਾਰ ਸੀਗੀ ਕੈਪਟਨ ਦੀ, ਉਦੋਂ MLA ਸੀਗਾ। ਸਾਡੀ ਇੱਕ ਰਿਸ਼ਤੇਦਾਰ ASI ਸੀ ਚੰਡੀਗੜ੍ਹ ਲੱਗੀ ਤੇ ਉਹ ਕਿਤੇ ਵਿਆਹ 'ਚ ਗਈ ਤੇ ਇਹਨੇ ਦੇਖੀ ਉਹਦੇ ਘਰ ਵਾਲਾ ਮਰਿਆ ਸੀ। ਇਹ ਦੁਪਹਿਰੇ ਉਹਦੇ ਘਰ ਚਲਾ ਗਿਆ ਕਿ ਤੂੰ ਡਰੈਸ ਲੈ ਕੇ, ਪਟਿਆਲੇ ਰਹਿੰਦੇ ਸੀ ਉਹ, ਪਟਿਆਲੇ ਗਿਆ ਤੇ ਜਾ ਕੇ ਉੱਤੇ ਚੜ੍ਹ ਗਿਆ। ਉੱਥੇ ਕੁੜੀਆਂ ਨਾਲ ਟਿਊਸ਼ਨ ਪੜ੍ਹਦੀਆਂ ਸੀ ਉਹਨਾਂ ਦੇ ਘਰ। ਉਹ ਕੁੜੀਆਂ ਨੂੰ ਜਾ ਕੇ ਕਹਿੰਦਾ ਵੀ ਤੁਹਾਡੀ ਮੰਮੀ ਕਿੱਥੇ? ਕੁੜੀ ਕਹਿੰਦੀ ਵੀ ਮੇਰੀ ਮੰਮੀ ਸੁੱਤੀ। ਕਹਿੰਦਾ ਠਾਲੋ ਉਹਨੂੰ ਵੀ ਮੈਂ MLA ਆ। ਚਲੋ ਜੀ ਆ ਗਈ। ਉਹਨੇ ਕੁੜੀਆਂ ਨੂੰ ਪੁੱਛਿਆ ਵੀ ਪਾਣੀ ਪੀਤਾ? ਇਹਨਾਂ ਨੇ ਕਹਿੰਦੇ ਹਾਂਜੀ। ਸੋਡਾ ਦਿਓ? ਕਹਿੰਦੇ ਨਹੀਂ। ਚਾਹ ਪੀਣੀ? ਤੁਹਾਨੂੰ ਪਤਾ ਵੀ ਜਿਵੇਂ ਪੁਲਿਸ ਵਾਲਿਆਂ ਦੀ ਜ਼ਬਾਨ ਹੁੰਦੀ ਹੈ, ਉਹਨੇ ਰਿਵਾਲਵਰ ਕੱਢ ਲਿਆ ਜਨਾਨੀ ਨੇ। ਉਹ ਕਹਿੰਦੀ ਤੈਨੂੰ ਪਤਾ ਵੀ ਤੇਰੀ ਘੱਗਰੀ ਹੈ, ਜੇ ਸਾਡੇ ਘਰ ਇੱਥੇ ਤੇਰੀ ਘੱਗਰੀ ਸਾਡੇ ਘਰ ਇੱਥੇ ਪਈ ਹੈ ਨਾ, ਤੇ ਤੇਰੀ ਜ਼ਰੂਰਤ ਕਿੱਦਾਂ ਪਈ ਤੂੰ ਸਾਡੇ ਤੇ ਚੜ੍ਹਨ ਦੀ? ਮੈਂ ਤਾਂ ਇਹ ਤਾਂ ਕਹਿਣਾ ਵੀ ਜੇ ਹੁਣ ਇਹਨਾਂ ਨੂੰ ਨਸ਼ਾ ਹੁੰਦਾ, ਘੁੰਮਦੇ ਨਸ਼ੇ ਵਿੱਚ ਕੁਛ ਵੀ ਕਰ ਸਕਦੇ ਨੇ, ਤੇ ਲੋਕ ਜਨਤਾ ਨੂੰ ਕੀ ਇਹ ਸੇਧ ਦੇਣਗੇ ਜਿਹੜੇ ਏਦਾਂ ਦੇ ਮੰਤਰੀ ਕੱਟੇ? ਉਹਨਾਂ ਮੈਨੂੰ ਦੱਸਿਓ ਮਾੜਾ ਜਿਹਾ ਇਹਦੇ ਬਾਰੇ। ਜਿਸ ਮੰਤਰੀ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਉਹਦਾ ਨਾਂ ਨਹੀਂ ਲਿਆ ਤੇ ਚਲੋ ਮੈਂ ਵੀ ਨਹੀਂ ਲੈਂਦਾ। ਉਸ ਮੰਤਰੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੰਤਰੀ ਵਾਲੀਆਂ ਹੈ ਹੀ ਨਹੀਂ। ਉਹ ਮੰਤਰੀ ਦੇ ਪਦ ਦਾ ਮੈਨੂੰ ਤੇ ਯੋਗ ਉਮੀਦਵਾਰ ਲੱਗਦਾ ਨਹੀਂ ਹੈ। ਏਦਾਂ ਲੱਗਦਾ ਜਿੱਦਾਂ ਖਾਨਾ ਪੂਰਤੀ ਕੀਤੀ ਹੁੰਦੀ ਹੈ, ਕਿਸੇ ਕੋਟੇ 'ਚ ਬਿਠਾ ਕੇ ਉਹਨੂੰ ਖਾਨਾ ਪੂਰਤੀ ਕਰ ਦਿੱਤੀ ਗਈ ਆ। ਕਿਉਂਕਿ ਉਹ ਬੰਦਾ ਤੇ ਇਹੋ ਜਿਹਾ ਬੰਦਾ ਇੱਕ ਵਾਰੀ, ਜਿਵੇਂ ਤੁਸੀਂ ਕਿਹਾ, ਇੱਕ ਵਾਰੀ ਗਲਤੀ ਕਰਦਾ, ਦੂਜੀ ਵਾਰੀ ਮਾਫ਼ੀ ਮੰਗ ਲੈਂਦਾ, ਤੀਜੇ ਦਿਨ ਫਿਰ ਗਲਤੀ ਕਰ ਲੈਂਦਾ। ਜਿਹੜਾ ਬੰਦਾ ਹੋਇਆ ਹੀ ਇਹੋ ਜਿਹਾ, ਉਹਦੇ ਬਾਰੇ ਕੀ ਕਹਿਣਾ? ਕਿਉਂਕਿ ਜਦੋਂ ਤਾਂ ਉਹ ਮੰਤਰੀ ਪਦ ਤੇ ਬੈਠਾ, ਮੈਂ ਨਹੀਂ ਵੇਖਿਆ ਸਿਵਾਏ ਬਿਆਨਾਂ ਤੋਂ, ਸਿਵਾਏ ਗੱਲਾਂ ਤੋਂ, ਸਿਵਾਏ ਗਲਤੀਆਂ ਤੋਂ ਉਹਨੇ ਕੁਛ ਕੀਤਾ ਹੋਵੇ। ਆਹ ਜੰਗਲਾਤ ਵਾਲੇ ਉਹ ਖੈਰ ਦੀ ਸਮਗਲਿੰਗ ਕਰਦੇ ਜਿਹੜਾ ਮਾਮਲਾ ਉੱਠਿਆ, ਉਹ ਫੜੇ ਗਏ। ਉਹਦੇ ਵਿੱਚ ਇਹ ਬਣ ਗਿਆ ਝੁੱਡੂ, ਕਹਿੰਦਾ ਜੀ ਕਿ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਹੈ, ਮੈਨੂੰ ਤਾਂ ਕੁਛ ਵੀ ਪਤਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੂਸਰੇ ਝਾੜ ਤੇ, ਇਹਨੂੰ ਕਿਸੇ ਨੇ ਪੁੱਛਿਆ ਨਹੀਂ। ਸੋ ਮੈਨੂੰ ਨਹੀਂ ਲੱਗਦਾ ਕਿ ਉਸ ਮੰਤਰੀ ਨੂੰ ਅਸੀਂ ਬਹੁਤ ਜ਼ਿਆਦਾ ਤਵੱਜੋ ਦੇਈਏ। ਉਹਦੀ ਅਕਲ ਹੀ ਇਹੋ ਜਿਹੀ ਆ ਕਿ ਇੱਕ ਦਿਨ ਬੇਇੱਜ਼ਤੀ ਕਰਾ ਲੈਂਦਾ, ਇੱਕ ਦਿਨ ਸ਼ਰਮ ਚੱਲ ਲੈਂਦਾ, ਦੂਜੇ ਦਿਨ ਫਿਰ ਬੇਸ਼ਰਮ ਜਿਹਾ ਹੋ ਕੇ ਉਸੇ ਰਸਤੇ 'ਚ ਚੱਲ ਪੈਂਦਾ। ਕੋਈ ਉਹਦਾ ਖਾਸ ਇਸ ਸਰਕਾਰ 'ਚ ਯੋਗਦਾਨ ਨਹੀਂ ਹੈਗਾ ਤੇ ਪੂਰੀ ਸਰਕਾਰ ਦਾ ਵੀ ਇਸ ਸਮੇਂ ਕੋਈ ਖਾਸ ਯੋਗਦਾਨ ਨਹੀਂ ਹੈਗਾ ਪੰਜਾਬ ਦੇ ਵਿੱਚ ਜੋ ਕੰਮ ਚੱਲਦਾ ਪਿਆ। ਸੋ ਮੰਤਰੀ ਵੀ ਹੈ ਜਿਹੜਾ, ਉਹ ਵੀ ਉਹੋ ਜਿਹੇ ਕੰਮ ਕਰਦਾ ਪਿਆ ਜਿਹੋ ਜਿਹੀ ਆ ਜਿਹੜੀ ਇਹ ਸਰਕਾਰ ਦੀ ਕਿਚਨ ਕਮੇਟੀ ਆ, ਉਹਦੇ ਵਿੱਚ ਬਹੁਤੇ ਬੰਦੇ ਜਿਹੋ ਜਿਹਾ ਕੰਮ ਕਰਦੇ ਪਏ ਆ, ਉਹੋ ਜਿਹਾ ਵਿੱਚ ਉਹ ਵੀ ਤੁਰਿਆ ਫਿਰਦਾ। ਹਾਂ ਬਿਲਕੁਲ ਜੀ, ਉਹਦਾ ਨਾਂ ਲੈਣ ਤੋਂ ਸਾਰੇ ਪਤਾ ਨਹੀਂ ਕੀ ਗੱਲ ਆ। ਪਰ ਜਿਹੜੀ ਘੱਗਰੀ ਜੀ ਦੀ ਗੱਲ ਕੀਤੀ ਆ ਤੇ ਉਹ ਤੇ ਧਰਮ ਸੁੱਤ ਦੀ ਸੀਗੀ, ਕਹਿੰਦੇ ਰਹਿ ਗਏ ਜੀ ਉਹ ਕਿਤੇ। ਅੱਗੇ ਸੰਤੋਖ ਸਿੰਘ ਜੀ, ਸੰਤੋਖ ਸਿੰਘ ਜੀ ਅੱਗੇ। ਦਿਆਲ ਜੀ ਸਤਿ ਸ਼੍ਰੀ ਅਕਾਲ। ਮੇਰਾ ਕੁਇਕ ਸਵਾਲ ਆ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਲਾਗੇ ਚਾਗੇ ਦੀ ਗੱਲ ਆ। ਇਹ ਮਤਲਬ ਜਿਹੜੇ ਅਕਾਲੀ ਸਾਬਕਾ ਹੈਗੇ, ਇਹਨਾਂ ਦੇ ਵਰਕਰ ਬਹੁਤ ਨੀਵੇਂ ਲੈਵਲ ਦੇ ਜਾਂ ਜਿਹੜੇ ਮਾੜੇ ਮੋਟੇ ਹੈਗੇ ਵੀ, ਉਹਨਾਂ ਨਾਲ ਕਿਤੇ ਗੱਲ ਹੁੰਦੀ ਸੀ। ਮੈਂ ਕਿਹਾ ਬਈ ਯਾਰ ਕਿਸਾਨ ਬੜੇ ਖੁਦਕੁਸ਼ੀਆਂ ਕਰਦੇ ਆ। ਮੈਨੂੰ ਉਹ ਬੰਦੇ ਨੇ ਗੱਲ ਕਹੀ, ਕਹਿੰਦਾ ਯਾਰ ਕਿਹੜਾ ਕਿਸਾਨ ਖੁਦਕੁਸ਼ੀ ਕਰਦਾ? ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ ਆ। ਕੀ ਇਹ ਗੁਰਦਾਸਪੁਰ ਜ਼ਿਲ੍ਹੇ 'ਚ ਆਪਣਾ ਕਰੋਪੀ ਨਹੀਂ ਹੈਗੀ ਕਿ ਉਹ ਬੰਦੇ ਪਾਗਲ ਹੀ ਇੰਨੇ ਹੋਏ ਆ ਸਰੂਰ ਦੇ ਵਿੱਚ? ਕਹਿੰਦਾ ਸਾਰੇ ਅਫਸਰ ਆਪਣੇ ਲੱਗੇ, ਕੰਮ ਚੱਲਣ ਡੇ। ਕਹਿੰਦਾ ਕਾਹਦੀ ਸਰਕਾਰ ਆਈ ਹੈ? ਮੈਨੂੰ ਮਾੜਾ ਜਿਹਾ ਦੱਸਿਓ ਵੀ ਉਹਨੂੰ ਕੋਈ ਕਿਸਾਨ ਨਹੀਂ ਜਾਣਦਾ, ਉਹ ਕਿਸੇ ਕਿਸਾਨ ਨੂੰ ਨਹੀਂ ਜਾਣਦਾ ਜਿਹਨੇ ਖੁਦਕੁਸ਼ੀ ਕੀਤੀ। ਏਦਾਂ ਦਾ ਕੀ ਗੱਲ ਹੈ? ਇਹ ਇਗਨੋਰ ਕਰ ਰਹੇ ਆ। ਥੈਂਕ ਯੂ ਜੀ। ਨਹੀਂ ਕੀ ਕਿਹਾ ਇਹਨਾਂ ਨੇ, ਮੈਨੂੰ ਸਮਝ ਨਹੀਂ ਲੱਗੀ ਜੀ। ਹਾਂਜੀ ਕਾਲੀ ਕਾਲੀ ਕੁਛ ਕਹਿ ਗਏ ਆ ਜੀ। ਗੁਰਦਾਸਪੁਰ ਦੇ ਕਿਸਾਨ ਖੁਦਕੁਸ਼ੀ ਹਾਂਜੀ, ਉਹ ਕਿਸੇ ਦੀ ਉਹਨੇ ਨੇ ਗੱਲ ਕੀਤੀ ਆ, ਕੋਈ ਕਿਸੇ ਦੇ ਨਾਲ ਗੱਲ ਕਰ ਰਿਹਾ ਸੀ, ਕੋਈ ਸਾਬਕਾ ਅਕਾਲੀ ਦੇ ਨਾਲ, ਕਿ ਉਹ ਗੁਰਦਾਸਪੁਰ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਆ, ਪਰ ਉਹ ਕਹਿੰਦੇ ਵੀ ਸਾਡੇ ਤੇ ਇੱਥੇ ਕੋਈ ਨਹੀਂ ਹੋ ਰਹੀ, ਸਾਨੂੰ ਤਾਂ ਪਤਾ ਨਹੀਂਗਾ। ਵੈਸੇ ਇੱਕ ਚੀਜ਼ ਨਾ ਨੋਟ ਕਰਨ ਵਾਲੀ ਆ ਕਿ ਮਾਝੇ ਦੇ ਵਿੱਚ ਘੱਟ ਨੇ, ਵੈਸੇ ਖੁਦਕੁਸ਼ੀਆਂ ਘੱਟ ਆ, ਮਾਝੇ 'ਚ ਘੱਟ ਆ, ਦੁਆਬੇ 'ਚ ਵੀ ਇੰਨੀਆਂ ਨਹੀਂ ਹੈਗੀਆਂ। ਇਹ ਚੀਜ਼ ਨੋਟ ਕਰਨ ਵਾਲੀ ਆ। ਮਾਲਵੇ 'ਚ ਜ਼ਿਆਦੀਆਂ, ਔਰ ਖਾਸ ਤੌਰ ਤੇ ਉਸ ਇਲਾਕੇ 'ਚ ਜ਼ਿਆਦੀਆਂ ਜਿੱਥੇ ਨਰਮਾ ਹੁੰਦਾ। ਨਰਮੇ ਨੂੰ ਮਾਰ ਵੀ ਜ਼ਿਆਦਾ ਪੈਂਦੀ ਆ, ਔਰ ਜ਼ਿਆਦਾ ਪਈ ਆ। ਲਗਾਤਾਰ ਕਈ ਸਾਲ ਨਰਮਾ ਜਿਹੜਾ ਤਬਾਹ ਹੁੰਦਾ ਰਿਹਾ।
ਸੋ ਇਸ ਪੱਟੀ ਦੇ ਵਿੱਚ ਖੁਦਕੁਸ਼ੀਆਂ ਜ਼ਿਆਦੀਆਂ ਹੁੰਦੀਆਂ, ਪਰ ਜੇ ਉਹ ਆਖੜ ਕੇ ਇੱਥੇ ਹੁੰਦੀਆਂ ਹੀ ਨਹੀਂ, ਬਿਲਕੁਲ ਕਿਸੇ ਨੇ ਅੱਜ ਤੱਕ ਖੁਦਕੁਸ਼ੀ ਕੀਤੀ ਨਹੀਂ, ਨਾ ਕਿਸਾਨ ਨੇ ਕੀਤੀ ਹੈ ਨਾ ਮਜ਼ਦੂਰ ਨੇ ਕੀਤੀ ਹੈ, ਇਹ ਵੀ ਸੰਭਵ ਨਹੀਂ। ਹਾਂ, ਮਾਲਵੇ ਦੇ ਮੁਕਾਬਲੇ ਜੇ ਅਸੀਂ ਗੱਲ ਕਰੀਏ, ਮਾਝੇ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਘੱਟ ਹੋਈਆਂ ਨੇ। ਜੀ ਅੱਗੇ ਸਾਡੇ ਨਾਲ ਜੁੜਨੇ ਸੰਤੋਖ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਇੱਕ ਸੋਸ਼ਲ ਮੀਡੀਆ ਤੇ ਪਈ ਹਰਿੰਦਰ ਸਿੰਘ ਖਾਲਸਾ ਦੀ ਵੀਡੀਓ ਪਈ ਹੈ ਜੀ, ਉਹ ਕਿੱਥੋਂ ਪਈ ਹੈ? ਅਸ਼ਲੀਲ ਵੀਡੀਓ ਜਿਹੜੀ ਪਈ ਹੈ ਜੀ, ਉਹ ਇੰਡੀਆ ਤੋਂ ਪਈ ਆ ਜਾਂ ਬਾਹਰੋਂ ਪਈ ਆ ਕੀ? ਤੇ ਇੱਕ ਆ ਮੈਂ ਰੋਜ਼ ਡਿਬੇਟ ਸੁਣਦਾ ਇਹਨਾਂ ਲੀਡਰਾਂ ਦੀ ਵੀ ਜਿਹੜਾ ਰੋਜ਼ ਕਿਸਾਨ ਤੇ ਮੁੱਦਾ ਕਰੀ ਜਾਂਦੇ, ਪੈਸੇ ਕਿੱਥੇ ਗਏ ਇਹਨਾਂ ਦੇ? ਜਿਹੜੇ ਆਂਦੇ ਕਿਸੇ ਮੰਤਰੀ ਦੀ 21,000% ਜਾਇਦ ਵਧੀ ਆ, ਕਿਸੇ ਦੀ 3,000 ਕਰੋੜ 300% ਵੱਧ ਗਈ, ਕਿਸੇ ਦੀ ਕਿੰਨੀ ਵੱਧ ਗਈ ਆ ਜੀ। ਬਹੁਤ ਹੀ ਹੁਣ ਲੰਮੀ ਗੱਲ ਕੀ ਕਰਨੀ ਆ, ਇਹਦਾ ਦੱਸਿਓ ਸਾਰਾ ਜਵਾਬ ਜੀ। ਥੈਂਕ ਯੂ ਜੀ। ਦੇਖੋ, ਵੈਸੇ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਇਹਨਾਂ ਦੀ ਜਾਇਦਾਦ ਵਧੀ ਜਾਂਦੀ ਹੈ 2100% ਤੇ ਦੂਜੇ ਪਾਸੇ ਕਹਿ ਦਿੰਦੇ ਆ ਸਾਡੀ ਤਨਖਾਹ ਵਧਾਓ, ਸਾਡਾ ਸਰਦਾ ਨਹੀਂ ਹੈ। ਇੱਕ ਪਾਸੇ ਇਹ ਕਹਿ ਦਿੰਦੇ ਜੀ ਸਾਡੀ ਇੰਨੀ ਪ੍ਰਾਪਰਟੀ ਵੱਧ ਗਈ ਇੰਨੇ ਸਮੇਂ ਦੇ ਦੌਰਾਨ, ਤੇ ਦੂਜੇ ਪਾਸੇ ਕਹਿੰਦੇ ਜੀ ਸਾਡਾ ਸਰਦਾ ਨਹੀਂ, ਤਨਖਾਹ ਬੜੀ ਥੋੜੀ ਹੈ। ਇਹ ਦੋਵੇਂ ਚੀਜ਼ਾਂ ਆਪਾ ਵਿਰੋਧੀ ਨੇ। ਦੂਜੀ ਗੱਲ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਕਿ ਇਹ ਕਿਵੇਂ ਵੱਧਦੀ ਹੈ, ਕਿਉਂ ਵੱਧਦੀ ਹੈ, ਉਹਦੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਜਿਹੜਾ ਵੀ ਆਉਂਦਾ, ਜਿਹਦਾ ਫੌ ਪੈ ਜਾਂਦਾ, ਉਹ ਲੱਲਰ ਲਾ ਦਿੰਦਾ, ਕੋਈ ਘੱਟ ਨਹੀਂ ਕਰਦਾ। ਜਿਹਦੇ ਹੱਥ ਇੱਕ ਵਾਰੀ ਕੁਹਾੜੇ ਨੂੰ ਪੈ ਜਾਂਦੇ ਆ, ਫਿਰ ਉਹ ਜੜ੍ਹਾਂ ਛਾਂਗੀ ਤੁਰਿਆ ਆਉਂਦਾ, ਜਿਹਦਾ ਵੀ ਫੌ ਪੈ ਜਾਂਦਾ। ਇਸ ਕਰਕੇ ਕਿਸੇ ਦੀ 2100% ਵੱਧ ਗਈ, ਕਿਸੇ ਦੀ 1100, ਕਿਸੇ ਦੀ 1700% ਵੱਧ ਗਈ। ਤੁਸੀਂ ਵੀ ਕਾਮੇ ਹੋ, ਮੈਂ ਵੀ ਕਾਮਾ, ਸਾਡੀ ਨਹੀਂ ਇੰਨੀ ਇਨਕਮ ਇਨਕਰੀਜ਼ ਹੁੰਦੀ 4 ਸਾਲਾਂ 'ਚ 50 ਸਾਲਾਂ 'ਚ ਸਾਡੀ ਇਨਕਮ ਕਿਉਂ ਨਹੀਂ? ਕੀ ਗੱਲ ਅਸੀਂ ਕੰਮ ਨਹੀਂ ਕਰਦੇ? ਸਾਡੇ ਹੱਥਾਂ ਨੂੰ ਕੋੜ ਹੋਇਆ, ਅਸੀਂ ਵੀ ਤਾਂ ਕੰਮ ਕਰਦੇ ਹਾਂ, ਸਾਡੀ ਕਿਉਂ ਨਹੀਂ ਜਾਇਦਾਦ ਵੱਧਦੀ? ਸੋ ਇਸ ਕਰਕੇ ਨਹੀਂ ਵੱਧਦੀ ਕਿਉਂਕਿ ਇਹ ਓੜ ਤੋੜ ਕਈ ਕਿਸਮ ਦੇ ਕਰਦੇ ਆ। ਰਹੀ ਗੱਲ ਹਰਿੰਦਰ ਸਿੰਘ ਖਾਲਸਾ ਦੀ, ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋਂ ਇੱਕ WhatsApp ਗਰੁੱਪ 'ਚ ਅਸ਼ਲੀਲ ਵੀਡੀਓ ਅਪਲੋਡ ਹੋਇਆ, ਬਾਅਦ 'ਚ ਰੌਲਾ ਪੈ ਗਿਆ। ਉਹ ਕਹਿੰਦਾ ਜੀ ਉਹ ਮੈਂ ਤੇ ਇੱਥੇ ਹੈ ਹੀ ਨਹੀਂ ਸੀ, ਮੈਨੂੰ ਯਾਦ ਆਇਆ ਹੁਣ, ਮੈਂ ਤਾਂ ਗਿਆ ਸੀ ਕਿਤੇ ਬਾਹਰਲੇ ਦੇਸ਼, ਤੇ ਉੱਥੇ ਮੋਬਾਈਲ ਮੇਰਾ ਕਿਸੇ ਘਰ 'ਚ ਰਹਿ ਗਿਆ। ਉੱਥੇ ਇੱਕ ਸ਼ਰਾਰਤੀ ਬੱਚਾ ਸੀ ਪਿੱਛੋਂ, ਉਹਨੇ ਚੱਕ ਕੇ ਫੋਨ ਫੜ ਲਿਆ ਤੇ ਫੋਨ ਦੇ ਵਿੱਚੋਂ ਉਹਨੇ ਚੱਕ ਕੇ ਤੇ ਉਹ ਵੀਡੀਓ ਜਿਹੜਾ ਅਪਲੋਡ ਕਰ ਦਿੱਤਾ। ਹੁਣ ਉਹ ਇੰਨਾ ਕਹਿ ਕੇ ਛੁੱਟ ਗਏ ਆ। ਇਸ ਤੋਂ ਪਹਿਲਾਂ ਵੀ ਇੱਕ ਅਫਸਰ ਸੀ ਪੁਲਿਸ ਦਾ ਬਹੁਤ ਵੱਡਾ, ਉਹਨੇ ਵੀ ਇਹੋ ਹੀ ਕਰਤੂਤ ਕੀਤੀ ਸੀਗੀ। ਮੋਹਾਲੀ ਦੇ ਇੱਕ ਬਹੁਤ ਵੱਡੇ ਗਰੁੱਪ ਦੇ ਵਿੱਚ ਇਸੇ ਤਰ੍ਹਾਂ ਦੀ ਵੀਡੀਓ ਪਾਤੀ। ਮੁੜ ਕੇ ਕਹਿੰਦਾ ਉਹ ਜੀ ਮੈਂ ਤੇ ਨਹਾਉਣ ਗਿਆ ਸੀ, ਪਿੱਛੇ ਜਵਾਕ ਨੇ ਕੰਮ ਕਰ ਦਿੱਤਾ। ਇਹ ਕਹਿੰਦੇ ਆ ਕਿ ਅਪਲੋਡ ਕਰ ਦਿੱਤਾ, ਅਸੀਂ ਨਹੀਂ ਕੀਤਾ, ਜਵਾਕ ਨੇ ਕੀਤਾ। ਪਰ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਕਿ ਉਹ ਮੋਬਾਈਲ ਦੇ ਵਿੱਚ ਕੀ ਕਰਦਾ ਸੀ ਵੀਡੀਓ, ਉਹ ਤੁਹਾਡੇ ਮੋਬਾਈਲ ਦੇ ਵਿੱਚ ਇਸ ਤਰ੍ਹਾਂ ਦਾ ਗੰਦਾ ਵੀਡੀਓ ਕੀ ਕਰਦਾ ਪਿਆ ਸੀ। ਇਹ ਕਹਿੰਦੇ ਜੀ ਅਸੀਂ ਗਾਹ ਤੋਂ ਖਿਆਲ ਰੱਖਾਂਗੇ, ਪਰ ਇਹ ਨਹੀਂ ਕਹਿੰਦੇ ਕਿ ਉਹੋ ਜਿਹਾ ਗੰਦਾ ਵੀਡੀਓ ਗਾਹ ਤੋਂ ਸਾਡੇ ਮੋਬਾਈਲ 'ਚ ਨਹੀਂ ਹੋਏਗਾ। ਇਹ ਕਦੇ ਨਹੀਂ ਕਹਿੰਦੇ। ਸੋ ਇਹ ਹੁਣ ਹਰਿੰਦਰ ਸਿੰਘ ਖਾਲਸਾ ਪਤਾ ਨਹੀਂ ਤੋਂ ਕਹੀ ਜਾਂਦਾ ਜਾਂ ਹੇਠੋਂ ਕਹੀ ਜਾਂਦਾ, ਮੈਨੂੰ ਪਤਾ ਨਹੀਂ, ਪਰ ਇਹ ਜ਼ਰੂਰ ਕਹੀ ਜਾਂਦਾ ਕਿ ਉਹ ਕਿਸੇ ਜਵਾਕ ਨੇ ਕਰ ਦਿੱਤਾ। ਤੇ ਮੈਂ ਤਾਂ ਸਮਝਦਾ ਜੇ ਕਿਸੇ ਉਹੋ ਜਿਹੇ ਮੁਲਕ 'ਚ ਗਿਆ ਹੋਵੇ ਜਿਹਨੂੰ ਆਪਾਂ ਵਿਕਸਿਤ ਦੇਸ਼ ਕਹਿੰਦੇ ਆ, ਉਧਰ ਤੇ ਮੇਰੇ ਖਿਆਲ ਦੇ ਨਾਲ WhatsApp ਜਿਹੜੇ ਆ ਉਹ ਜਵਾਕ ਵੀ ਨਹੀਂ ਚਲਾਉਂਦੇ। ਮੈਨੂੰ ਨਹੀਂ ਲੱਗਦਾ ਕਿ ਉਹ ਨਿੱਕੇ ਨਿੱਕੇ ਜਵਾਕ WhatsApp ਤੇ ਇਸ ਤਰ੍ਹਾਂ ਵੀਡੀਓ ਪਾ ਦਿੰਦੇ ਹੋਣੇ। ਔਰ ਇੰਨੇ ਹੀ ਉਹ ਜਵਾਕ ਹੈ ਜਿਹਦੇ ਨਾਲ ਸਮਝ ਹੋਣਗੇ। ਇਹਨੇ ਕਿਹਾ ਕਿ 12-13 ਸਾਲ ਦਾ ਬੱਚਾ, ਮੈਂ ਨਹੀਂ ਸਮਝਦਾ ਕਿ 12-13 ਸਾਲ ਦਾ ਵਿਕਸਿਤ ਦੇਸ਼ ਦਾ ਬੱਚਾ ਇਹੋ ਜਿਹੀ ਗਲਤੀ ਕਰੇ, ਇਹੋ ਜਿਹੀ ਭੁੱਲ ਕਰੇ। ਇਹ ਜੋ ਹੈ ਹੁਣ ਪਰਦਾਪੋਸ਼ੀ ਵਾਲੀ ਗੱਲ ਹੈ, ਪਰਦਾਦਾਰੀ ਕਰਨ ਵਾਲੀ ਗੱਲ ਆ। ਪਰ ਇੱਕ ਵਾਰੀ ਜੋ ਇਹਨਾਂ ਨੇ ਕੀਤਾ ਉਹਨੇ ਇਹਨਾਂ ਨੂੰ ਬਹੁਤ ਫਲ ਦੇ ਦਿੱਤਾ। ਬਹੁਤ ਲੋਕਾਂ ਨੇ ਤੋਏ ਕੀਤੀ ਆ ਕਿ ਤੁਹਾਡੇ ਮੋਬਾਈਲ 'ਚ ਕੀ ਕੁਛ ਹੈ, ਘੱਟੋ ਘੱਟ ਲੋਕਾਂ ਨੂੰ ਇਹ ਤੇ ਪਤਾ ਲੱਗ ਗਿਆ ਨਾ। ਜੀ ਜੀ ਬਿਲਕੁਲ ਜੀ, ਬੜਾ ਕੁਛ ਹੈ ਜੀ, ਹਜੇ ਤਾਂ ਬਹੁਤ ਘੱਟ ਲੋਕਾਂ ਨੂੰ ਦਿਸਦਾ ਆ। ਰਣਧੀਰ ਸਿੰਘ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਜੀ, ਜਿਹੜਾ ਰਾਮਦੇਵ ਦੇ ਅਗੇਂਸਟ ਰਾਮਦੇਵ ਦੇ ਹੱਕ ਮਤਲਬ ਕਿਤਾਬ ਲਿਖੀ ਸੀਗੀ ਇੱਕ ਪੱਤਰਕਾਰ ਨੇ, ਉਹਦੇ ਪਰ ਉਹਨੇ ਸਟੇ ਲੈ ਲਈ ਸੀਗੀ, ਉਹਦਾ ਫਿਰ ਮੁੜ ਕੇ ਕੀ ਬਣਿਆ ਜੀ ਸਟੇ ਦਾ, ਦੱਸਿਓ ਜਰਾ ਜੀ। ਮੈਨੂੰ ਲੱਗਦਾ ਤਰੀਕ ਪੈ ਗਈ ਆ ਉਹ, ਕਿਉਂਕਿ ਜੇ ਉਹਦੇ ਤੋਂ ਪਾਬੰਦੀ ਖੁੱਲ ਜਾਂਦੀ, ਜੇ ਉਸ ਕਿਤਾਬ ਲਈ ਰਸਤਾ ਸਾਫ਼ ਹੋ ਜਾਂਦਾ ਤੇ ਹੁਣ ਨੂੰ ਕਿਤਾਬ ਆ ਜਾਣੀ ਸੀ। ਕਿਤਾਬ ਆਈ ਨਹੀਂ ਕਿਉਂਕਿ ਅਸੀਂ ਕਿਤਾਬਾਂ ਵਾਲੇ ਸੱਜਣਾ ਨਾਲ ਵਾਬਸਤਾ ਰਹਿੰਦੇ ਆ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਕਿਤਾਬਾਂ ਦਾ। ਤਾਂ ਉਹ ਕਿਤਾਬ ਦੀ ਮੈਨੂੰ ਵੀ ਉਡੀਕ ਹੈ। ਉਸ ਕਿਤਾਬ ਦਾ ਨਾਮ ਆ
ਗੌਰਮੈਂਟ ਟੂ ਟਾਈਕ ਔਨ ਦ ਅਨਟੋਲਡ ਸਟੋਰੀ ਆਫ ਬਾਬਾ ਰਾਮਦੇਵ, ਉਹ ਕਿਤਾਬ ਦਾ ਨਾਂ ਆ। ਸੋ ਉਸ ਕਿਤਾਬ ਨੂੰ ਮੈਨੂੰ ਲੱਗਦਾ ਕਿ ਹਾਲੇ ਤੱਕ ਹਰੀ ਝੰਡੀ ਨਹੀਂ ਹੋਈ। ਇਸ ਕਰਕੇ ਨਹੀਂ ਹੋਈ ਕਿਉਂਕਿ ਉਸ ਕਿਤਾਬ ਦੇ ਵਿੱਚ ਰਾਮਦੇਵ ਦੀਆਂ ਕਈ ਕਿਸਮ ਦੀਆਂ ਕਹਾਣੀਆਂ ਆ, ਰਾਮਦੇਵ ਦੇ ਕਈ ਚਰਚੇ ਆ ਉਹਦੇ 'ਚ। ਔਰ ਜਿਹੜੀ ਮੈਂ ਅੱਗੇ ਤੁਹਾਨੂੰ ਰਾਜੀਵ ਦੀਕਸ਼ਤ ਦੀ ਗੱਲ ਕਰਕੇ ਗਿਆ ਕਿ ਰਾਜੀਵ ਦੀਕਸ਼ਤ ਦੀ ਉਹ ਵੀਡੀਓ ਤੋਂ ਰੌਲਾ ਪੈਂਦਾ ਕਿ ਇੰਗਲੈਂਡ ਨੇ ਆਜ਼ਾਦੀ ਹੈ ਜਿਹੜੀ ਉਹ ਕੁਛ ਸਮੇਂ ਲਈ ਦਿੱਤੀ ਹੈ, ਅਤੇ ਉਹ ਜਿਵੇਂ ਮੈਂ ਦੱਸਿਆ ਕਿ ਉਹ ਚੇਂਜ ਆਫ ਪਾਵਰ ਆਫ ਲਿਬਰਟੀ ਉਹ ਹੋਈ ਹੈ ਸਾਈਨ। ਹੁਣ ਮੈਨੂੰ ਉਹ ਚੇਤਾ ਆ ਗਿਆ ਕਿਉਂਕਿ ਅੰਗਰੇਜ਼ੀ ਮੇਰੀ ਕਮਜ਼ੋਰ ਹੈ, ਮਾਫ਼ ਕਰਿਓ। ਅਤੇ ਇੱਕ ਉਹਨਾਂ ਨੇ ਬਿੱਲ ਅਸੈਂਬਲੀ 'ਚ ਪਾਸ ਕੀਤਾ ਸੀ। ਇਸ ਕਰਕੇ ਉਹ ਜਿਹੜਾ ਰਾਜੀਵ ਦੀਕਸ਼ਤ ਆ ਜਿਹਨੂੰ ਮੈਂ ਕੋਟ ਕੀਤਾ, ਉਹ ਰਾਜੀਵ ਦੀਕਸ਼ਤ ਜਿਸ ਤਰੀਕੇ ਨਾਲ ਮਰਿਆ, ਜਿਨ੍ਹਾਂ ਸਥਿਤੀਆਂ 'ਚ ਮਰਿਆ, ਉਹ ਵੀ ਸ਼ੱਕ ਦੇ ਦਾਇਰੇ 'ਚ ਆ, ਅਤੇ ਉਹ ਵੀ ਕਿਤੇ ਨਾ ਕਿਤੇ ਇਸ ਕਿਤਾਬ ਦੇ ਵਿੱਚ ਜ਼ਿਕਰਤ ਆ। ਹੋਰ ਵੀ 3-4 ਮੌਤਾਂ ਨੇ ਜਿਹੜੀਆਂ ਉਹ ਗਾਏ ਬਗਾਏ ਜਾ ਕੇ ਰਾਮਦੇਵ ਨਾਲ ਜੁੜਦੀਆਂ ਨੇ। ਸੋ ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਤਾਬ ਲੋਕਾਂ ਦੇ ਵਿੱਚ ਨਾ ਆਵੇ। ਹੁਣ ਮੈਨੂੰ ਨਹੀਂ ਲੱਗਦਾ ਕਿ ਉਸ ਕਿਤਾਬ ਨੂੰ ਹਾਲੇ ਹਰੀ ਝੰਡੀ ਮਿਲੀ ਹੈ, ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਨੂੰ ਆਪਣੇ ਪੱਧਰ 'ਤੇ, ਜੇ ਉਹ ਕਿਤਾਬ ਖੁੱਲ੍ਹ ਗਈ ਹੋਈ ਤੇ ਫਿਰ ਮੈਂ ਤੁਹਾਨੂੰ ਸੂਚਿਤ ਕਰ ਦੂੰਗਾ, ਫਿਰ ਤੁਸੀਂ ਵੀ ਮੰਗਾ ਕੇ ਪੜ੍ਹ ਲਿਓ। ਅੱਜ ਅੱਗੇ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਪ੍ਰਭਦੀਪ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਉਹਦੇ ਬਾਰੇ ਪੁੱਛਣਾ ਸੀਗਾ ਕਿਉਂਕਿ ਕਾਫੀ ਮੈਂ ਪੰਨੂ ਸਾਹਿਬ ਉਹਨਾਂ ਦਾ ਵੀ ਸੁਣਿਆ, ਤੁਹਾਡਾ ਵੀ ਆ ਬਾਬੇ ਨੇ ਅਸਲ 'ਚ ਸਾਰਾ ਹੀ ਕੰਮ ਜਿਹੜੀਆਂ ਵੀ ਨਿਊਜ਼ਾਂ ਸੀਗੀਆਂ, ਕਿਉਂਕਿ ਮੈਨੂੰ ਥੋੜਾ ਟਾਈਮ ਲੱਗਦਾ ਤਾਂ ਪੜ੍ਹਨਾ ਚੰਗਾ ਲੱਗਦਾ ਨਾ, ਤੇ ਉਹਦੇ ਵਿੱਚ ਨਾ ਜਿਹੜੀ ਉਹ ਜੰਮੂ ਕਹਿੰਦਾ ਹਿਮਾਚਲ ਦੇ ਵਿੱਚ ਉਹ ਕੁੜੀ ਦਾ ਰੇਪ ਹੋਇਆ ਸੀਗਾ, ਉਹਦਾ ਕੀ ਬਣਿਆ ਭਾਜੀ? ਇੱਕ ਉਹ ਦੱਸਿਓ, ਤੇ ਦੂਸਰਾ ਆਪਣਾ ਆਹ 2-3 ਮਿਨਿਸਟਰ ਫੜੇ ਗਏ ਸੀਗੇ। ਦੂਸਰੇ ਦੇ ਵਿੱਚ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਇਹਦੇ ਵਿੱਚ ਗੌਰਮੈਂਟ ਦਾ ਹੱਥ ਹੈ ਦਿਸ ਐਂਡ ਦੈਟ, ਪਰ ਉਹਦੇ ਖੁਦ ਆਪਣੇ ਪਾਰਲੀਮੈਂਟ ਦੇ ਵਿੱਚ ਪੋਰਨੋਗ੍ਰਾਫੀ ਦੇਖਦੇ ਫੜੇ ਗਏ ਸੀਗੇ, ਉਹਨਾਂ ਦਾ ਕੀ ਬਣਿਆ? ਕੋਈ ਹੋਇਆ ਫੋਲੋ ਅਪ? ਮੈਂ ਆਫ ਦੀ ਏਅਰ ਸੁਣਦਾ ਭਾਈ। ਥੈਂਕ ਯੂ। ਜੀ। ਉਹ ਜਿਹੜੇ ਉਹ ਦੇਖਦੇ ਫੜੇ ਗਏ ਸੀਗੇ ਨਾ, ਮੇਰੇ ਖਿਆਲ ਦੇ ਨਾਲ ਉਹ ਸੀਗੇ ਕਰਨਾਟਕ ਅਸੈਂਬਲੀ ਦੇ ਵਿੱਚ, ਤੇ ਉਹਨਾਂ ਤੇ ਕਾਰਵਾਈ ਹੋਈ ਸੀਗੀ, ਪਰ ਉਹ ਕਾਰਵਾਈ ਕੁਝ ਸਮੇਂ ਲਈ ਮੁਅੱਤਲ ਕਰ ਦਿੰਦੇ, ਹੋਰ ਉਹਨਾਂ ਨੂੰ ਕੀ ਕਰਨਾ, ਫਾਇਦੇ ਟੰਗਰੋਂ ਰਹੇ। ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ। ਇੱਥੋਂ ਦੇ ਸਾਂਸਦ ਤੇ ਇੱਥੋਂ ਤੱਕ ਗਏ ਗੁਜ਼ਰੇ ਆ। ਇੱਕ ਵਾਰੀ ਇੱਕ ਸਾਂਸਦ ਜਿਹੜਾ ਉਹ ਕਬੂਤਰਬਾਜ਼ੀ ਦੇ ਚੱਕਰ 'ਚ ਹਵਾਈ ਅੱਡੇ ਤੇ ਫੜਿਆ ਗਿਆ ਸੀਗਾ, ਉਹਨੂੰ ਵੀ ਕੁਝ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਜਾਂ ਮੇਰੇ ਖਿਆਲ ਦੇ ਨਾਲ ਬਰਖਾਸਤ ਕਰ ਦਿੱਤਾ ਗਿਆ ਸੀ, ਪਰ ਪਾਰਟੀਆਂ ਫਿਰ ਉਹ ਸ਼ਾਮਲ ਕਰ ਲੈਂਦੀਆਂ। ਸੋ ਇੱਦਾਂ ਦੇ ਕੰਮ ਚੱਲੀ ਜਾਂਦਾ ਹੈ। ਜਿਹੜੀ ਦੂਜੀ ਗੱਲ ਤੁਸੀਂ ਪੁੱਛੀ ਆ ਹਿਮਾਚਲ ਵਾਲੇ ਉਹ ਖਾਈ ਰੇਪ ਕਾਂਡ ਦੀ, ਉਸ ਰੇਪ ਕਾਂਡ ਦੇ ਵਿੱਚ ਹੋਇਆ ਕੀ ਸੀਗਾ ਕਿ ਇੱਥੋਂ ਦੀ ਜਿਹੜੀ ਪੁਲਿਸ ਸੀ ਉਹ ਤੇ ਜਿਸ ਤਰੀਕੇ ਨਾਲ ਪੁਲਿਸਾਂ ਕੰਮ ਕਰਦੀਆਂ ਉਸ ਤਰੀਕੇ ਨਾਲ ਹੀ ਕੰਮ ਕਰਦੀ ਪਈ ਸੀ। ਫਿਰ ਉਹ ਇਨਵੈਸਟੀਗੇਸ਼ਨ ਚਲੇ ਗਈ ਸੀਗੀ CBI ਕੋਲ, ਤੇ CBI ਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ ਸੀ ਕਿ ਸਭ ਤੋਂ ਪਹਿਲਾਂ ਉਸੇ SIT ਨੂੰ ਚੁੱਕ ਲਿਆ, ਜਿਹੜੀ SIT ਇਸ ਮਾਮਲੇ 'ਚ ਜਾਂਚ ਪੜਤਾਲ ਕਰਦੀ ਪਈ ਸੀਗੀ, ਕਿਉਂਕਿ SIT ਦੇ ਵਿੱਚ ਹੀ ਸਾਰੇ ਉਹ ਰਾਜ ਦੱਸੇ ਜਾਂਦੇ ਆ ਜਿਹੜੇ ਰਾਜ ਉਹ ਇਸ ਕੇਸ ਨੂੰ ਖੋਲ੍ਹਦੇ ਆ। ਸੋ ਜਿਹੜੀ SIT ਇਨਵੈਸਟੀਗੇਸ਼ਨ ਕਰਨ ਲਈ ਬਣਾਈ ਗਈ ਸੀਗੀ ਸਰਕਾਰ ਵੱਲੋਂ, ਉਹ ਉਹਨਾਂ ਨੇ ਸਾਰੀ ਦੀ ਸਾਰੀ ਫੜ ਲਈ ਸੀਗੀ। ਹੁਣ ਉਹਨਾਂ ਦਾ ਕਰਾਉਣਾ ਨਾਰਕੋ ਟੈਸਟ, ਉਹਨਾਂ ਨੂੰ ਕਦੇ ਕਿਤੇ ਲੈ ਜਾਂਦੇ ਕਦੇ ਕਿਤੇ ਲੈ ਜਾਂਦੇ ਆ। ਮੇਰੇ ਖਿਆਲ ਦੇ ਨਾਲ ਹਾਲੇ ਤੱਕ ਨਾਰਕੋ ਟੈਸਟ ਉਹਨਾਂ ਦਾ ਹੋਇਆ ਨਹੀਂ। 7-8 ਜਣੇ ਜਿਹੜੇ SIT ਦੇ ਮੈਂਬਰ ਇਹਨਾਂ ਫੜੇ ਹੋਏ ਆ, ਉਹ ਨਾਰਕੋ ਟੈਸਟ ਹੋਏਗਾ। ਉਸ ਤੋਂ ਬਾਅਦ ਫਿਰ ਕੇਸ ਦੀ ਰੂਪ ਰੇਖਾ ਨਿਕਲਣੀ ਸ਼ੁਰੂ ਹੋ ਜਾਏਗੀ, ਇਹ ਜਾਂਚ ਪੜਤਾਲ ਕਿੱਧਰ ਨੂੰ ਜਾਂਦੀ ਹੈ ਔਰ ਇਹਦੇ ਵਿੱਚ ਅਸਲੀ ਮੁਲਜ਼ਮ ਕੌਣ ਆ। ਕਿਉਂਕਿ ਜਿੰਨੇ ਵੀ ਬੰਦੇ ਹੁਣ ਤੱਕ ਫੜੇ ਉਹਨਾਂ 'ਚ ਇੱਕ ਤੇ ਬੰਦਾ ਹਵਾਲਾਤ ਦੇ ਵਿੱਚ ਮਰ ਗਿਆ ਜਾਂ ਮਾਰ ਦਿੱਤਾ ਗਿਆ, ਉਹ ਵੀ ਇੱਕ ਬੁਝਾਰਤ ਆ। ਯਾਨੀ ਕੇਸ ਬੁਰੀ ਤਰ੍ਹਾਂ ਉਲਝਿਆ ਪਿਆ। ਜਦੋਂ ਇਹ ਜਾਂਚ ਪੜਤਾਲ ਅੱਗੇ ਚੱਲੇਗੀ, ਨਾਰਕੋ ਟੈਸਟ ਤੋਂ ਅੱਗੇ ਨਿਕਲੇਗੀ, ਫਿਰ ਸਾਨੂੰ ਥੋੜਾ ਜਿਹਾ ਸਪਸ਼ਟ ਹੋਏਗਾ ਕਿ ਅਸਲ ਦੇ ਵਿੱਚ ਇਹ ਕਹਾਣੀ ਕੀ ਹੈ। ਅੱਜ ਅੱਗੇ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਜਸਵੀਰ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮਿੰਟੂ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਮਿੰਟੂ ਵੀਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਹਾਡੇ ਉੱਤੇ ਮੂਵੀ ਬਣਨ ਜਾ ਰਹੀ ਹੈ। ਮੈਂ ਤੁਹਾਡੀ ਕੱਲ ਇੰਟਰਵਿਊ ਸੁਣਦਾ ਸੀ ਕਿਸੇ ਦੂਜੇ ਰੇਡੀਓ ਤੇ। ਤੇ ਦੂਜੀ ਗੱਲ ਮੈਂ ਇਹ ਪੁੱਛਣੀ ਸੀ ਜੀ, ਮੈਨੂੰ ਅੱਜ ਪਤਾ ਲੱਗਿਆ ਸੀ ਇੱਥੇ ਖਬਰਾਂ ਸੁਣੀਆਂ ਸੀਗੀਆਂ ਵੀ ਕਹਿੰਦੇ ਕੋਈ ਬਠਿੰਡੇ ਦੇ ਬੰਦੇ ਦਾ ਨਾਂ ਯੂਜ਼ ਕਰਕੇ ਕੋਈ ਬੰਦਾ ਬਾਬਾ ਜਿਹੜਾ ਸੌਦਾ ਸਾਧ ਸੀ ਕਹਿੰਦੇ ਉਹਦੇ ਨਾਲ ਮੁਲਾਕਾਤ ਕਰ ਆਇਆ ਜੀ। ਕੀ ਗੱਲ ਇਹ ਸੱਚ ਆ ਵੀਰ ਜੀ, ਦੱਸ ਦੋਗੇ ਪਲੀਜ਼? ਥੈਂਕ ਯੂ ਜੀ। ਨਹੀਂ, ਮੇਰੇ ਕੋਲ ਇਹੋ ਜਿਹੀ ਕੋਈ ਖਬਰ ਨਹੀਂ ਹੈਗੀ ਤੇ ਨਾ ਇਹੋ ਜਿਹੀ ਕੋਈ ਗੱਲ ਹੋਈ ਆ। ਤੁਸੀਂ ਜੇ ਗੱਲ ਕਰਦੇ ਹੋ ਨਾ ਜੇਲ੍ਹ 'ਚ ਜਾਣ ਦੀ,
ਜੇਲ੍ਹਾਂ ਦਾ ਅੱਜ ਕੱਲ੍ਹ ਦਾ ਪ੍ਰਬੰਧ ਹੈ ਨਾ ਜਿਹੜਾ, ਉਹ ਉਦਾਂ ਦਾ ਪ੍ਰਬੰਧ ਨਹੀਂ ਰਹਿ ਗਿਆ ਜਿੱਦਾਂ ਦਾ ਤੁਸੀਂ ਇੱਥੇ ਪੰਜਾਬ 'ਚ ਵੇਖਦੇ ਸੀ ਜਾਂ ਹਰਿਆਣੇ 'ਚ ਵੇਖਦੇ ਸੀ। ਅੱਜ ਕੱਲ੍ਹ ਮੁਲਾਕਾਤਾਂ ਲਈ ਆਧਾਰ ਕਾਰਡ ਲੱਗਦਾ ਹੈ, ਔਰ ਉਹੀ ਮੁਲਾਕਾਤ ਕਰ ਸਕਦੇ ਆ ਜਿਨ੍ਹਾਂ ਨੂੰ ਕੈਦੀ ਅੱਗੋਂ ਪ੍ਰਮਾਣਿਤ ਕਰਦਾ ਹੈ। ਇੱਕ ਲਿਸਟ ਅੰਦਰੋਂ ਦਿੰਦਾ ਕਿ ਆਹ ਬੰਦੇ ਆ ਜਿਹੜੇ, ਆਹ 7-8 ਬੰਦੇ, ਜਿੱਦਾਂ ਇਹਨੇ ਰੰਗੀਲੇ ਸਾਹਿਬ ਨੇ ਇੱਕ ਲਿਸਟ ਦਿੱਤੀ ਆ ਜਿਹਦੇ 'ਚ ਟੌਪ ਤੇ ਇਹਨੇ ਆਪਣੀ ਉਹ ਕਥਿਤ ਧੀ ਨੂੰ ਰੱਖਿਆ, ਉੱਤੇ ਹਨੀਪ੍ਰੀਤ ਨੂੰ, ਘਰ ਦੀ ਨੂੰ ਵਿਚਾਰੀ ਨੂੰ ਛੱਡ ਹੀ ਦਿੱਤਾ, ਉਸ ਲਿਸਟ ਚੋਂ ਬਾਹਰ ਕਰ ਦਿੱਤਾ ਗਿਆ। ਉਹ 10 ਦੀ ਲਿਸਟ ਦਿੱਤੀ ਇਹਨੇ, ਉਹ 10 ਹੀ ਜਾ ਕੇ ਇਹਦੀ ਮੁਲਾਕਾਤ ਕਰ ਸਕਦੇ ਆ। ਸੋ ਅੰਦਰੋਂ ਲਿਸਟ ਜਾਂਦੀ ਹੈ। ਇਹਦੀ ਮੁਲਾਕਾਤ ਸਿਰਫ ਤੇ ਸਿਰਫ ਇੱਕੋ ਹੋਈ ਹੈ, ਉਹ ਕੀਤੀ ਹੈ ਕੱਲ ਇਹਦੀ ਮਾਂ ਨਸੀਬ ਕੌਰ ਨੇ। ਸੋ ਜਿਹੜੀ ਇਹਨੂੰ ਇੱਕੋ ਇੱਕ ਮੁਲਾਕਾਤ ਨਸੀਬ ਹੋਈ ਹੈ ਉਹ ਇਹਦੀ ਮਾਂ ਨਸੀਬ ਕੌਰ ਦੀ ਹੋਈ ਹੈ। ਬਾਕੀ ਜਿਹੜੇ ਚਰਚੇ ਆ, ਇਹ ਚਰਚੇ ਸੋਸ਼ਲ ਮੀਡੀਆ ਦੇ ਕਹਿ ਲਓ ਜਾਂ ਸਾਡੇ ਖੁੰਡ ਚਰਚੇ ਕਹਿ ਲਓ, ਇਹਨਾਂ 'ਚ ਕੋਈ ਵਜ਼ਨ ਨਹੀਂ, ਕੋਈ ਇਹਨਾਂ 'ਚ ਸੱਚਾਈ ਨਹੀਂ। ਸੱਚ ਇਹ ਆ ਕਿ ਇਹਨਾਂ ਜੇਲ੍ਹਾਂ ਦੇ ਵਿੱਚ 2 ਤਰ੍ਹਾਂ ਦੀਆਂ ਮੁਲਾਕਾਤਾਂ ਹੁੰਦੀਆਂ। ਇੱਕ ਜਿਹੜੇ ਕੱਚੇ ਕੈਦੀ ਹੁੰਦੇ ਆ, 2-3 ਦਿਨ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਹਫ਼ਤੇ 'ਚੋਂ, 2 ਦਿਨ ਜਿਹੜੀ ਹੈ ਉਹ ਪੱਕੇ ਕੈਦੀਆਂ ਦੀ ਮੁਲਾਕਾਤ ਹੁੰਦੀ। ਇਹ ਹੈ ਪੱਕਾ ਕੈਦੀ, ਇਹਦੀ ਸਿਰਫ 2 ਦਿਨ ਮੁਲਾਕਾਤ ਹੋਣੀ ਹੈ ਤੇ ਉਹੀ ਲੋਕ ਕਰ ਸਕਣਗੇ ਜਿਹੜੇ ਲੋਕ ਲਿਸਟਡ ਹੋਣਗੇ, ਜਿਹੜੇ ਲਿਸਟ ਜਿਹੜੀ ਮਾਰਕ ਕਰਕੇ ਮੋਹਰਬੰਦ ਹੋਏਗੀ, ਪ੍ਰਵਾਨ ਕੀਤੀ ਗਈ ਹੋਏਗੀ ਕਿ ਇਹੀ ਲਿਸਟ ਦੇ ਬੰਦੇ ਆ ਜਿਹੜੇ ਉਹ ਇਹਦੀ ਮੁਲਾਕਾਤ ਕਰ ਸਕਦੇ ਆ। ਜੀ ਤੇ ਅੱਗੇ ਮੈਂ ਹੋਰ ਕਾਲਾਂ ਨਹੀਂ ਲੈ ਰਿਹਾ ਜੀ, ਤੁਹਾਡੀਆਂ ਲਗਾਤਾਰ ਕਾਲਸ ਆ ਰਹੀਆਂ ਸਰੋਤਿਓ, ਹੋਰ ਕਾਲਸ ਨਹੀਂ ਲੈ ਸਕਾਂਗੇ। ਜਿਹੜੇ ਹੋਲਡ 'ਤੇ ਆ ਉਸ ਨਾਂ ਦੇ ਨਾਲ ਹੀ ਗੱਲਬਾਤ ਕਰ ਸਕਾਂਗੇ, ਤਾਂ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਛੋਟੇ ਛੋਟੇ ਕੁਐਸਚਨ ਕਰਿਓ ਜੀ। ਅੱਗੇ ਹਰਨਾਮ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ ਵੀ ਉਹ ਪ੍ਰੋਟੈਸਟ ਕਰ ਰਹੇ ਸਰਸੇ ਦੇ ਵਿੱਚ ਸੌਦਾ ਸਾਧ ਦੇ ਵੀ ਸਾਡੀਆਂ ਜ਼ਮੀਨਾਂ ਇਹਨੇ ਜ਼ਬਰਦਸਤੀ ਰੋਕੀਆਂ ਤੇ ਜਾਂ ਸਾਨੂੰ ਬਹੁਤ ਘੱਟ ਰੇਟ ਦਿੱਤਾ ਗਿਆ, ਕੀ ਉਹਨਾਂ ਨੂੰ ਮੁਆਵਜ਼ਾ ਹੁਣ ਮਿਲੇਗਾ? ਮਿੰਟੂ ਦਾ ਇਹਦੇ ਤੇ ਕੀ ਕਹਿਣਾ ਬਣਦਾ, ਮੈਂ ਉਹ ਸੁਣਨਾ ਚਾਹੁੰਦਾ। ਹਾਂਜੀ, ਥੈਂਕ ਯੂ। ਦੇਖੋ, ਜ਼ਮੀਨਾਂ ਜਿਸ ਤਰ੍ਹਾਂ ਲਈਆਂ ਗਈਆਂ ਸਾਨੂੰ ਸਾਰੀਆਂ ਉਹਨਾਂ ਕਹਾਣੀਆਂ ਦਾ ਪਤਾ, ਜਿਸ ਤਰ੍ਹਾਂ ਉਹਨਾਂ ਨੂੰ ਖਰਾਬ ਕਰ ਕਰਕੇ ਜ਼ਮੀਨਾਂ ਚੋਂ ਕੱਢਿਆ ਗਿਆ, ਉਹ ਇੱਕ ਲੰਮੀ ਚੌੜੀ ਸਟੋਰੀ ਆ। ਪਰ ਹੁਣ ਕਿਉਂਕਿ ਜਦੋਂ ਜ਼ਮੀਨਾਂ ਦੇ ਸੌਦੇ ਹੋ ਚੁੱਕੇ ਆ, ਰਜਿਸਟਰੀਆਂ ਹੋ ਚੁੱਕੀਆਂ, ਇੰਤਕਾਲ ਹੋ ਚੁੱਕੇ ਆ, ਇਹ ਬੜਾ ਮੁਸ਼ਕਿਲ ਕੰਮ ਆ। ਕੱਲ ਨੂੰ ਕੋਈ ਇਹਦੇ ਬਾਰੇ ਸਰਕਾਰ ਕੋਈ ਫੈਸਲਾ ਲੈ ਲਵੇ, ਕੋਈ ਅਦਾਲਤ ਫੈਸਲਾ ਲੈ ਲਵੇ, ਤੇ ਉਦੋਂ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਹਾਲ ਦੀ ਘੜੀ ਮੁਸ਼ਕਿਲ ਲੱਗਦਾ। ਪਰ ਜਿੱਦਾਂ ਉਹ 3-4 ਪਿੰਡਾਂ ਦੀ ਜ਼ਮੀਨ ਡੇਰੇ ਨੇ ਆਪਣੇ ਹੱਥ ਹਿੱਟ ਕੀਤੀ, ਉਹਦੀਆਂ ਬਹੁਤ ਕਿਸਮ ਦੀਆਂ ਕਹਾਣੀਆਂ। ਉਹਦੇ ਜਿਹੜੇ 3-4 ਪਿੰਡ ਆ ਮੈਂ ਵੇਖਿਆ, ਨੇਜੀਆਂ ਵਾਲਾ, ਪਿੱਛੇ ਫੁਲਕਾ, ਇਸ ਤਰ੍ਹਾਂ 3-4 ਪਿੰਡ ਆ। ਉਹਨਾਂ ਪਿੰਡਾਂ 'ਚ ਜਾਓਗੇ ਤੁਸੀਂ ਤੇ ਜਿੰਨੇ ਲੋਕ ਦੁਖੀ ਆ, ਉਹਨਾਂ ਦੀਆਂ ਦੁੱਖਾਂ ਦੀਆਂ ਕਹਾਣੀਆਂ ਸੁਣ ਕੇ ਤੇ ਏਦਾਂ ਲੱਗਦਾ ਕਿ ਇਹ ਧਰਮ ਦਾ ਅੱਡਾ ਨਹੀਂ ਸੀ, ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮਾਫੀਆ ਚਲਾਉਣ ਵਾਲੇ ਲੋਕਾਂ ਦਾ ਅੱਡਾ ਸੀਗਾ, ਜਿਨ੍ਹਾਂ ਨੇ ਲੋਕਾਂ ਦੇ ਖੇਤ ਵੀ ਉਜਾੜ ਦਿੱਤੇ, ਕਈਆਂ ਦੇ ਘਰ ਵੀ ਉਜਾੜ ਦਿੱਤੇ, ਤੇ ਜਾਂ ਕਹਿ ਲਓ ਕਿ ਲੋਕਾਂ ਦੇ ਕਈਆਂ ਦੇ ਦਿਮਾਗ ਵੀ ਉਜਾੜ ਦਿੱਤੇ। 4 ਚੁਫੇਰੇ ਉਜਾੜਾ ਹੀ ਕੀਤਾ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਬਹਾਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਫੋਨ ਨਾ ਕੱਟੋ ਮੇਰਾ, ਮੈਂ ਸੁਣਨਾ, ਤੇ ਇੱਕ ਮੇਰਾ ਸਾਧ ਬਾਰੇ ਕੁਐਸਚਨ ਸੀ ਵੀ ਜਿਵੇਂ ਡਾਕਟਰਾਂ ਨੇ ਪਿਛਲੇ ਵੀਕ ਰਿਪੋਰਟ ਦਿੱਤੀ ਹੈ ਵੀ ਇਹ ਕਿਸੇ ਬਿਮਾਰੀ ਤੋਂ ਪੀੜਤ ਹੈ, ਇਹਦਾ ਇਲਾਜ ਕਰਨਾ ਜ਼ਰੂਰੀ ਹੈ। ਕਿ ਜਿਸ ਤਰ੍ਹਾਂ ਇਹਨੇ 500 ਬੰਦੇ ਦਾ ਇਲਾਜ ਕੀਤਾ, ਮਤਲਬ ਸਰਜਰੀਆਂ ਕਰਕੇ ਪਰਿਵਾਰਾਂ ਤੋਂ ਵਾਂਝੇ ਕੀਤਾ, ਵੀ ਇਹਦਾ ਇਲਾਜ ਨਹੀਂ ਹੋ ਸਕਦਾ? ਇਹਨੂੰ ਤਾਂ ਹੁਣ ਪਰਿਵਾਰ ਦੀ ਵੀ ਜ਼ਰੂਰਤ ਨਹੀਂ ਹੈ। ਨਹੀਂ, ਦੇਖੋ, ਤੁਹਾਡੀ ਮੈਂ ਨਾ ਇਨਫੋਰਮੇਸ਼ਨ ਸਹੀ ਕਰ ਦੇਵਾਂ, ਇਹ ਬਿਲਕੁਲ ਖਬਰ ਜਿਹੜੀ ਸੀਗੀ ਕੰਡੈਮ ਕਰ ਦਿੱਤੀ ਗਈ ਸੀ। ਅਸੀਂ ਵੀ ਕਹੀ ਸੀ, ਪਰ ਇਹੀ ਗੱਲ ਕਹੀ ਸੀ ਕਿ ਹਵਾਲਾ ਦਿੱਤਾ ਜਾ ਰਿਹਾ ਡਾਕਟਰਾਂ ਦਾ। ਸੋ ਦੂਜੇ ਦਿਨ ਉੱਥੋਂ ਦੀ ਜਿਹੜੀ ਲੋਕਲ ਪੁਲਿਸ ਸੀਗੀ ਔਰ ਹਰਿਆਣੇ ਪੁਲਿਸ ਦਾ DGP ਸੀ, ਉਹਨੇ ਸਾਰੀਆਂ ਗੱਲਾਂ ਨੂੰ ਬਕਵਾਸ ਦੱਸਿਆ ਸੀ। ਉਹਨੇ ਆਖਿਆ ਕਿ ਅਸੀਂ ਇੱਕ ਸਿਰਫ ਮੌਕ ਡਰਿਲ ਕੀਤੀ ਸੀ ਕਿ ਇਨ ਕੇਸ ਜੇ ਇਹਨੂੰ ਹਸਪਤਾਲ ਖੜਨਾ ਪਵੇ ਤੇ ਫਿਰ ਸਾਡੇ ਕੋਲ ਪ੍ਰਬੰਧ ਕਿਸ ਤਰ੍ਹਾਂ ਦਾ ਹੋਊਗਾ। ਇਸ ਤੋਂ ਇਲਾਵਾ ਉਹ ਕਹਿੰਦਾ ਕਿ ਨਾ ਤੇ ਅਸੀਂ ਇਹਦੇ ਕੋਲੇ ਕੋਈ ਡਾਕਟਰਾਂ ਦਾ ਪੈਨਲ ਘੱਲਿਆ, ਨਾ ਇਹਨੂੰ ਹਸਪਤਾਲ ਲਿਆਂਦਾ ਗਿਆ, ਜੇਲ੍ਹ ਦੇ ਹਸਪਤਾਲ ਵੀ ਨਹੀਂ ਲਿਆਂਦਾ ਗਿਆ। ਹਾਂ, ਰੂਟੀਨ 'ਚ 2-3 ਵਾਰੀ ਚੈੱਕਅਪ ਹੋਏ ਆ ਜਿਹੜੇ ਕਿ ਜੇਲ੍ਹ ਦੇ ਡਾਕਟਰ ਨੇ ਕੀਤੇ ਆ। ਸੋ ਇਸ ਤਰ੍ਹਾਂ ਦੀ ਇਹ ਜਿਹੜੀ ਸੂਚਨਾ ਬਾਹਰ ਆਈ ਆ, ਇਹ ਮੀਡੀਆ ਦੇ ਇੱਕ ਹਿੱਸੇ ਨੇ ਬਹੁਤ ਵੱਡੇ ਪੱਧਰ ਤੇ ਉਛਾਲੀ। ਜਦੋਂ ਇਸ ਤਰ੍ਹਾਂ ਦੀ ਕੋਈ ਸੂਚਨਾ ਉਛਲਦੀ ਹੈ, ਜ਼ਾਹਰਾ ਜੀ ਗੱਲ ਹੈ ਕਿ ਸਾਡੇ ਵਰਗੇ ਵੀ ਤੁਹਾਡੇ ਤੱਕ ਪਹੁੰਚਾਉਂਦੇ ਆ। ਪਰ ਇਹਦੇ 'ਚ ਦੱਸਣਾ ਜ਼ਰੂਰੀ ਹੁੰਦਾ ਕਿ ਇੱਕ ਹਵਾਲਾ ਦਿੱਤਾ ਗਿਆ, ਕਿਸੇ ਨੇ ਤਸਦੀਕ ਨਹੀਂ ਕੀਤੀ। ਸੋ ਇਹ ਜ਼ਰੂਰ ਤੁਸੀਂ ਨਿਸਤਾਰਾ ਕਰ ਲਿਆ ਕਰੋ ਕਿ ਜਦੋਂ ਤੱਕ ਖਬਰ ਤਸਦੀਕੀ ਨਹੀਂ ਜਾਂਦੀ, ਕਿਸੇ ਵੱਲੋਂ ਤਸਦੀਕ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੱਚਾਈ ਨਹੀਂ ਹੁੰਦੀ। ਸੋ ਜਦੋਂ ਇਸ ਖਬਰ ਦੇ ਵਿੱਚ ਹਾਲੇ ਤੱਕ ਕੋਈ ਸੱਚਾਈ ਨਜ਼ਰ ਨਹੀਂ ਆਈ, ਸੋ ਮੈਨੂੰ ਨਹੀਂ ਲੱਗਦਾ ਕਿ ਆਪਾਂ ਇੱਥੋਂ ਦੂਰ ਤੱਕ ਸੋਚੀਏ ਕਿ ਉਹਨੂੰ ਏਦਾਂ ਕਰ ਦਿੱਤਾ ਜਾਵੇ, ਉਹਨੂੰ ਉੱਦਾਂ ਕਰ ਦਿੱਤਾ ਜਾਵੇ। ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ
ਕਿ ਜਿਹੜਾ ਕੈਦੀ ਹੁੰਦਾ, ਚਾਹੇ ਉਹਨੇ 50 ਬੰਦੇ ਕਿਉਂ ਨਾ ਮਾਰੇ ਹੋਣ, ਚਾਹੇ ਉਹਨੇ 50 ਬਲਾਤਕਾਰ ਕਿਉਂ ਨਾ ਕੀਤੇ ਹੋਣ, ਜੇਲ੍ਹ ਦੇ ਵਿੱਚ ਜਿਹੜਾ ਕੈਦੀ ਕੈਦ ਹੋ ਕੇ ਜਾਂਦਾ ਉਹਦੇ ਵੀ ਮਨੁੱਖੀ ਅਧਿਕਾਰ ਹੁੰਦੇ ਆ। ਜੀ ਜੀ, ਅੱਗੇ ਸਾਡੇ ਨਾਲ ਲਾਸਟ ਕਾਲਰ ਰਾਜਾ ਮੋਡੈਸਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਵੀ ਇਹ ਕਾਂਗਰਸ ਦੀ ਸਰਕਾਰ ਆ ਗਈ ਪਰ ਕੰਮ ਅਕਾਲੀਆਂ ਦੇ ਹੋਈ ਜਾਂਦੇ। ਜਗਰਾਉਂ ਇਲਾਕੇ 'ਚ ਰੂਮੀ ਦਾ ਇੱਕ ਜਥੇਦਾਰ ਹੋਟਲ ਸਨੇਹਮੋਹ 'ਚ ਫੜਿਆ ਗਿਆ ਇਤਰਾਜ਼ਯੋਗ ਹਾਲਤ 'ਚ, ਕਹਿੰਦੇ ਤੇ 2.5-3 ਲੱਖ ਰੁਪਈਆ ਦੇ ਕੇ ਉਹਨੂੰ ਫੇਰ ਛੱਡਤਾ। ਵੀ ਸਰਕਾਰ ਬਦਲਣ ਨਾਲ ਪੁਲਿਸ ਨੂੰ ਤਾਂ ਕੋਈ ਹੈ ਹੀ ਨਹੀਂ ਫਰਕ ਪਿਆ, ਇਹਦੇ ਬਾਰੇ ਦੱਸੋ ਜੀ। ਇਹ ਇਕੱਲੇ ਤੁਸੀਂ ਨਹੀਂ ਕਹਿਣ ਡਏ, ਇਹ ਤੇ ਇਹਨਾਂ ਦੇ ਆਪਣੇ ਮੰਤਰੀ ਤੇ ਵਿਧਾਇਕ ਰੋਣ ਡਏ ਆ। ਉਹ 3-4 ਵਾਰੀ ਜਾਖੜ ਸਾਹਿਬ ਕੋਲ ਚਲੇ ਗਏ, 3-4 ਵਾਰੀ ਇਹਦੇ ਕੋਲ ਹੋ ਆਏ ਕੈਪਟਨ ਕੋਲ, ਕਿ ਸਾਡੀ ਤੇ ਕੋਈ ਗੱਲ ਹੀ ਨਹੀਂ ਸੁਣਦਾ, ਸਾਡੀ ਤੇ ਕੋਈ ਬਾਤ ਹੀ ਨਹੀਂ ਪੁੱਛਦਾ। ਜਥੇਦਾਰਾਂ ਦੀ ਹਾਲੇ ਵੀ ਟੋਰਿਆ। ਸੁਖਬੀਰ ਸਿੰਘ ਬਾਦਲ ਹਾਲੇ ਵੀ ਟੈਲੀਫੋਨ ਲਾ ਕੇ SSP ਨੂੰ ਉਹ ਤੋਂ ਬਿਨਾਂ ਪੁੰਦਾ ਨਹੀਂ ਗਾ, ਤੇ ਕਈ ਵਾਰੀ ਤੇ ਇਹ ਤੋਂ ਵੀ ਗਾਂ ਸ਼ਬਦ ਬੋਲ ਜਾਂਦਾ। ਛੱਡੋ ਖੜਾ, ਹੁਣ ਆਪਾਂ ਤੇ ਕੀ ਬੋਲਣੇ ਆ ਉਹ ਜਿਹੇ ਸ਼ਬਦ, ਉਹ ਜਿਹੋ ਜਿਹੇ ਉਹ ਸ਼ਿਕਾਇਤੀ ਰੂਪ 'ਚ ਦੱਸਦੇ ਪਏ ਆ। ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਕਾਲੀਆਂ ਦਾ ਹਾਲੇ ਵੀ ਦਬਦਬਾ ਹੈਗਾ। ਉਹ ਇਸ ਕਰਕੇ ਆ ਕਿਉਂਕਿ ਅਕਾਲੀਆਂ ਨੇ 10 ਸਾਲਾਂ 'ਚ ਅਫਸਰਸ਼ਾਹੀ ਨੂੰ ਜਿੰਨੀਆਂ ਖੁੱਲ੍ਹਾ ਦਿੱਤੀ ਰੱਖੀਆਂ, ਜਿੰਨਾ ਕੁਛ ਹੋਇਆ ਉਹ ਸਾਰਾ ਮੁੱਲ ਮੁੜਦਾ ਪਿਆ। ਅਫਸਰਸ਼ਾਹੀ ਦੇ ਵਿੱਚ ਇੱਕ ਲੌਬੀ ਹੈ, ਐਸੀ ਲੌਬੀ ਹੈ, ਉਹ ਦੂਸਰੀ ਲੌਬੀ ਜਿਹੜੀ ਅੱਗੇ ਦੂਸਰਾ ਬਚਿਆ ਕੁਛ ਹਿੱਸਾ ਨਾ ਜਿਹੜਾ, ਉਹਨੂੰ ਕੁਛ ਨਹੀਂ ਸਮਝਦੇ। ਉਹ ਏਡੀ ਸਟਰੋਂਗ ਲੌਬੀ ਹੈ। ਸੋ ਜਿਹੜੀ ਉਹ ਇਹਨਾਂ ਦੀ ਲੌਬੀ ਹੈ ਉਹੀ ਇਹਨਾਂ ਦੀ ਪੈਂਠ ਬਣਾਈ ਖਲੋਤੀ ਹੈ। ਤੇ ਜੇ ਉਸ ਲੌਬੀ ਨੂੰ ਨਹੀਂ ਇਹ ਤੋੜ ਸਕਦੇ ਪਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਗਾਂ ਇਹ ਪੰਜਾਬ ਦੇ ਵਿੱਚ ਕੰਮ ਕਿਸ ਤਰੀਕੇ ਨਾਲ ਕਰਨਗੇ। ਜੀ ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਜੀ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਕਿਸ਼ਨ ਧਨੋਤਾ ਜੀ ਜੁਬਾ ਸਿਟੀ ਤੋਂ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ, ਅਰਨੋ ਐਕਸਪ੍ਰੈਸ ਵਾਲੇ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸਿੰਘ ਸੋਮਲ ਕਲੋਬਸ ਤੋਂ, ਸੁਖਦੇਵ ਸਿੰਘ ਜਟਾਣਾ ਜੁਬਾ ਸਿਟੀ ਤੋਂ, ਬਲਵੀਰ ਸਿੰਘ ਸੰਧੂ ਟੈਕਨੋਲੋਜੀ ਵਾਲੇ ਬਾਈਸੀਲੀਆ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਤੱਕ ਪਹੁੰਚਾਇਆ ਜੀ। ਤੇ ਇਸ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।